USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ ਅਪਡੇਟ ਅਮਰੀਕਾ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 22 ਤਰੀਕ ਆ, ਦਿਨ ਸੋਮਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 ਦੇ ਉੱਤੇ। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415 909 0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਨਰਿੰਦਰ ਸਿੰਘ ਇੰਡੀਆਨਾ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਵਾਸੀ ਐਲ ਗਰੋਵ, ਊੜਾ ਡੈਟ ਰਿਲੀਫ ਵਾਲੇ ਨਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਹੈ, ਕਾਲ 8888889914। ਹਰਨੇਕ ਸਿੰਘ ਪਾਬਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਗਿੱਲ, ਰਮਿੰਦਰ ਬਸਰਾ ਬੇਕਰਸਫੀਲਡ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ ਬੇਕਰਸਫੀਲਡ, ਬਲਜਿੰਦਰ ਨੇਜਰ ਵੁੱਡਲੈਂਡ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੈ, ਸੰਪਰਕ ਕਰੋ 408 722 7698। ਜੀ ਸਰੋਤਿਓ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਭ ਤੋਂ ਜਿਹੜੀ ਮੇਨ ਖਬਰ ਬਣੀ ਹੋਈ ਹੈਗੀ ਆ ਕਿ ਇੰਡੀਆ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਭੁਚਾਲ ਆ ਗਿਆ ਜਦੋਂ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ $1 ਲੱਖ ਦੀ ਜਿਹੜੀ ਆ ਫੀਸ ਪਰ EMPLOYEE ਜਿੱਦਾਂ ਉਹ ਅਨਾਉਂਸ ਕਰ ਦਿੱਤੀ ਆ ਵੀ ਜੇ ਕੋਈ H1B ਵੀਜ਼ੇ ਤੇ ਆਊਗਾ। 3 ਲੱਖ ਤੋਂ ਵੱਧ H1B ਦੇ ਉੱਤੇ ਇਸ ਟਾਈਮ ਭਾਰਤੀ ਮੂਲ ਦੇ ਲੋਕ ਅਮਰੀਕਾ 'ਚ ਹੈਗੇ ਆ। ਇਹ ਕਾਫੀ ਅੱਜ ਦੀ ਮੇਨ ਨਿਊਜ਼ ਆ। ਬਹੁਤ ਸਾਰੇ ਜਿਹੜੇ ਨਿਊਜ਼ ਆਊਟਲੈਟਸ ਹੈਗੇ ਉਹਨਾਂ ਦੇ ਵਿੱਚ ਫਰੰਟ ਪੇਜ ਦੇ ਉੱਤੇ ਨਿਊਜ਼ ਹੈਗੀ ਆ। ਪਰ ਉਸ ਤੋਂ ਪਹਿਲਾਂ ਆਪਾਂ ਜੋ ਚਾਰਲੀ ਕਰਕ ਆ ਉਹਦੀ ਖਬਰ ਸਾਂਝੀ ਕਰਦੇ ਜਾਈਏ ਤੇ ਚਾਰਲੀ ਕਰਕ ਦਾ ਕੱਲ ਜਿਹੜਾ ਫਿਊਨਰਲ ਸੀਗਾ ਉਹਨਾਂ ਦਾ ਐਰੀਜ਼ੋਨਾ ਦੇ ਵਿੱਚ, ਕਹਿੰਦੇ ਲੱਖ ਤੋਂ ਵੱਧ ਲੋਕ ਜਿਹੜੇ ਆ ਇਕੱਠੇ ਹੋਏ ਸੀਗੇ ਤੇ ਉਸ ਫਿਊਨਰਲ ਦੇ ਵਿੱਚ ਵੱਖ-ਵੱਖ ਜਿਹੜੇ ਲੋਕ ਆ ਉਹ ਬੋਲੇ ਵੀ ਹੈਗੇ ਆ। ਜਿਨ੍ਹਾਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਸੀਗੇ, ਇਸ ਤੋਂ ਬਿਨਾਂ JD ਵੈਂਸ, ਚਾਰਲੀ ਕਰਕ ਦੀ ਵਾਈਫ ਤੇ ਹੋਰ ਬਹੁਤ ਪ੍ਰੋਮੀਨੈਂਟ ਲੋਕ ਬੋਲੇ। ਜਿੱਥੇ ਚਾਰਲੀ ਕਰਕ ਦੀ ਵਾਈਫ ਨੇ ਇਹ ਕਿਹਾ ਵੀ ਮੈਂ ਉਸ ਕਾਤਲ ਨੂੰ ਮਾਫ ਕਰ ਦਿੰਨੀ ਆ, ਵੀ ਮੇਰਾ ਕੋਈ ਗੁੱਸਾ ਨਹੀਂ ਹੈ ਜੋ ਧਰਮ ਦੇ ਹਿਸਾਬ ਦੇ ਨਾਲ ਦੱਸਿਆ ਗਿਆ ਹੈਗਾ। ਉੱਥੇ JD ਵੈਂਸ ਨੇ ਉਸ ਨੂੰ ਇੱਕ ਤਰ੍ਹਾਂ ਦੇ ਨਾਲ ਕ੍ਰਿਸਚੀਅਨਾਂ ਦਾ ਸ਼ਹੀਦ ਜਿਹੜਾ ਆ ਅਨਾਉਂਸ ਕੀਤਾ ਹੈਗਾ। ਕੱਲ ਸਟੇਟ ਫਾਰਮ ਸਟੇਡੀਅਮ ਜੋ ਗਲੈਂਡੇਲ ਐਰੀਜ਼ੋਨਾ ਦੇ ਵਿੱਚ ਹੈਗਾ ਆ, ਉੱਥੇ ਲੋਕ ਇਕੱਠੇ ਹੋਏ ਸੀ ਜੋ ਚਾਰਲੀ ਕਰਕ ਰਾਈਟ ਵਿੰਗ ਐਕਟਿਵਿਸਟ ਹੀ ਆਪਾਂ ਉਹਨਾਂ ਨੂੰ ਕਹਿ ਸਕਦੇ ਹੈਗੇ ਆ, ਜਿਸ ਨੂੰ ਇੱਕ ਯੂਟਾ ਯੂਨੀਵਰਸਿਟੀ ਦੇ ਵਿੱਚ ਜਿਸ ਟਾਈਮ ਉਹ ਲੈਕਚਰ ਦੇ ਰਿਹਾ ਸੀ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀਗਾ। ਸੋ ਬਹੁਤ ਸਾਰੇ ਲੋਕਾਂ ਨੇ ਮੇਕ ਅਮਰੀਕਾ ਗ੍ਰੇਟ ਅਗੇਨ ਦੀਆਂ ਬੇਸਬਾਲ ਕੈਪਸ ਪਾਈਆਂ ਹੋਈਆਂ ਸੀਗੀਆਂ, ਅਮਰੀਕਨ ਫਲੈਗਸ ਲਾਏ ਹੋਏ ਸੀ, ਕਈਆਂ ਨੇ ਟੀ-ਸ਼ਰਟਸ ਪਾਈਆਂ ਹੋਈਆਂ ਸੀਗੀਆਂ। ਕਰਕ ਦੀ ਜਿਹੜੀ ਵਿਡੋ ਐਰਕਾ ਕਰਕ ਆ, ਉਸ ਨੂੰ ਨਵਾਂ CEO ਜਿਹੜਾ ਉਸ ਦੀ ਜਿਹੜੀ ਆਰਗੇਨਾਈਜੇਸ਼ਨ ਸੀਗੀ ਟਰਨਿੰਗ ਪੁਆਇੰਟ USA ਉਹਦਾ ਬਣਾ ਦਿੱਤਾ ਗਿਆ ਹੈਗਾ ਆ। ਇਹ ਕਰਕ ਨੇ ਜਿਹੜੀ ਨੋਨ ਪ੍ਰੋਫਿਟ ਆ 2012 ਦੇ ਵਿੱਚ ਸ਼ੁਰੂ ਕੀਤੀ ਸੀ ਐਜ਼ ਏ ਯੰਗ ਕੰਜ਼ਰਵੇਟਿਵ ਤੇ ਪ੍ਰੈਜ਼ੀਡੈਂਟ ਟਰੰਪ, ਵਾਈਸ ਪ੍ਰੈਜ਼ੀਡੈਂਟ ਇਹ ਸਾਰੇ ਜਿਹੜੇ ਆ ਉੱਥੇ ਪਹੁੰਚੇ ਸੀ। ਸੋ ਪੂਰਾ ਜਿਹੜਾ ਸਟੇਡੀਅਮ ਆ ਇਹ ਭਰਿਆ ਹੋਇਆ ਸੀ। ਉਸ ਤੋਂ ਬਾਅਦ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਬਾਹਰ ਰਹੇ ਜਿਹੜੇ ਐਂਟਰ ਨਹੀਂ ਕਰ ਸਕੇ ਸੀ। ਕਹਿੰਦੇ 6-6 7-7 ਘੰਟੇ ਪਹਿਲਾਂ ਹੀ ਜਿਹੜੇ ਲੋਕਾਂ ਨੇ ਲਾਈਨਾਂ ਲਾ ਕੇ ਅੰਦਰ ਜਿਹੜਾ ਐਂਟਰ ਹੋਣਾ ਸ਼ੁਰੂ ਕਰ ਦਿੱਤਾ ਸੀਗਾ। ਟਰੰਪ ਹੋਣਾ ਨੇ ਚਾਰਲੀ ਕਰਕ ਆਪਣੇ ਭਾਸ਼ਣਾਂ 'ਚ ਕਹਿੰਦਾ ਹੁੰਦਾ ਸੀਗਾ ਵੀ ਹੇਟ ਸਪੀਚ ਨਹੀਂ ਹੁੰਦੀ, ਮੈਂ ਆਪਣੇ ਓਪੋਨੈਂਟਸ ਨੂੰ ਹੇਟ ਨਹੀਂ ਕਰਦਾ। ਪਰ ਟਰੰਪ ਹੋਣਾ ਨੇ ਕਿਹਾ ਵੀ ਮੈਂ ਤਾਂ ਭਾਈ ਆਪਣੇ ਓਪੋਨੈਂਟ ਨੂੰ ਪੂਰੀ ਹੇਟ ਕਰਦਾ। ਤੇ ਉਹ ਜਿਹੜੀ ਚੀਜ਼ ਉੱਥੇ ਕਾਫੀ ਜ਼ਿਆਦਾ ਜਿਹੜੀ ਚਰਚਾ ਦਾ ਵਿਸ਼ਾ ਜਿਹੜੀ ਉਹ ਬਣੀ ਆ। ਜਿੱਦਾਂ ਤੁਸੀਂ ਦੱਸਿਆ ਵੀ ਜਿਹੜੀ ਉਹਦੀ ਵਿਡੋਅਰ ਆ
ਉਹਨੇ ਕਿਹਾ ਵੀ ਮੈਂ ਮਾਫ ਕਰਦੀ ਹਾਂ, ਤੇ ਟਰੰਪ ਹੁਣਾਂ ਨੇ ਕਿਹਾ ਵੀ ਆਪਾਂ ਜਿਹੜੇ ਓਪੋਨੈਂਟਸ ਆ ਉਹਨਾਂ ਨੂੰ ਹੇਟ ਕਰਦੇ ਆ, ਸ਼ਹੀਦ ਦਾ ਦਰਜਾ ਇਹਨੂੰ ਦਿਵਾਉਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਗਈ। ਚਾਰਲੀ ਕਰਕ ਦੇ ਬਾਬਤ ਓਬਵੀਅਸਲੀ ਜਿਹੜੇ ਵਿਰੋਧੀ ਧਿਰ ਵਾਲੇ ਆ ਉਹਨਾਂ ਨੇ ਸਾਰੀਆਂ ਚੀਜ਼ਾਂ ਨੇ ਆਪੋ ਆਪਣੇ ਹਿਸਾਬ ਦੇ ਨਾਲ ਗੱਲਾਂ ਜਿਹੜੀਆਂ ਉਹ ਕੀਤੀਆਂ। ਸੋ ਜਹਾਜ਼ ਵੀ ਜਿਹੜੇ ਉੱਤੋਂ ਦੀ ਲੰਘੇ। ਸੋ ਇੱਕ ਹਿਸਾਬ ਦੇ ਨਾਲ ਪੂਰਨ ਤੌਰ ਦੇ ਉੱਤੇ ਦੋ ਚੀਜ਼ਾਂ ਜਿਹੜੀਆਂ ਇਸ ਦੇ ਵਿੱਚ ਦੇਖਣ ਨੂੰ ਮਿਲੀਆਂ। ਇੱਕ ਤਾਂ ਜਿਹੜੇ ਕ੍ਰਿਸਚੀਅਨ ਸੀਗੇ ਉਹਨਾਂ ਨੇ ਆਪਣੇ ਧਰਮ ਦਾ ਇਸ ਦੇ ਜ਼ਰੀਏ ਜਿੱਦਾਂ ਉਹ ਆਪਣੇ ਧਰਮ ਦਾ ਪ੍ਰਚਾਰ ਕਰਦਾ ਸੀ ਉਸ ਦਾ ਵੀ ਇਹਨਾਂ ਨੂੰ ਮੌਕਾ ਮਿਲਿਆ, ਤੇ ਜਿਹੜੇ ਰਿਪਬਲਿਕਨਸ ਆ, ਰਾਈਟ ਵਿੰਗ ਆ, ਉਹਨਾਂ ਨੇ ਇਸ ਸਟੇਜ ਦੇ ਵਿੱਚ ਓਬਵੀਅਸਲੀ ਉਹ ਵੀ ਚੀਜ਼ ਨੂੰ ਜਿਹੜਾ ਉਹ ਆਪਣੇ ਵੱਲੋਂ ਨਾਲ ਦੇ ਨਾਲ ਗੱਲਾਂ ਜਿਹੜੀਆਂ ਉਹ ਪੇਸ਼ ਕੀਤੀਆਂ ਹੈਗੀਆਂ। ਸੋ ਟਰੰਪ ਹੁਣਾਂ ਨੇ ਕਿਹਾ ਵੀ ਮੈਂ ਡਿਫਰੈਂਟਲੀ ਫੀਲ ਕਰਦਾ ਹੈ, ਮੈਂ ਡਿਸਐਗਰੀ ਕਰਦਾ ਸੀਗਾ ਚਾਰਲੀ ਦੇ ਨਾਲ। ਆਈ ਹੇਟ ਮਾਈ ਓਪੋਨੈਂਟਸ ਐਂਡ ਆਈ ਡੋਂਟ ਵਾਂਟ ਦ ਬੈਸਟ ਫॉर them, ਆਈ ਐਮ ਸੌਰੀ। ਸੋ ਉੱਥੇ ਉਹਨਾਂ ਨੇ ਦੋ ਟੁਕ ਗੱਲ ਜਿਹੜੀ ਸਿੱਧੀ ਆਪਣੇ ਵਿਰੋਧੀਆਂ ਪ੍ਰਤੀ ਜਿਹੜੀ ਉਹ ਉੱਥੇ ਆਖੀ ਹੈਗੀ ਆ। ਸੋ ਹਜ਼ਾਰਾਂ ਤੋਂ ਲੱਖਾਂ ਦੀ ਲੋਕ ਦੇ ਵਿੱਚ ਜਿਹੜੇ ਆ ਉੱਥੇ ਲੋਕ ਉਸ ਨੂੰ ਅਖੀਰਲੇ ਕਹਿ ਸਕਦੇ ਆ ਵੀ ਫਿਊਨਰਲ ਦੇ ਵਿੱਚ ਹਿੱਸਾ ਲੈਣ ਦੇ ਲਈ ਪਹੁੰਚੇ। ਪ੍ਰੈਜ਼ੀਡੈਂਟ ਦੇ ਨਾਲ ਵਾਈਸ ਪ੍ਰੈਜ਼ੀਡੈਂਟ ਵੈਂਸ, ਸੈਕਟਰੀ ਆਫ ਸਟੇਟ ਮਾਰਕੋ ਰੂਬੀਓ, ਸੈਕਟਰੀ ਆਫ ਵਾਰ ਪੀਟ ਹੈਗਸੈਥ, ਹੋਮ ਐਂਡ ਹਿਊਮਨ ਸਰਵਿਸਿਜ਼ ਸੈਕਟਰੀ ਰੋਬਰਟ ਐਫ ਕੈਨੇਡੀ, Tulsi Gabbard, Director of National Intelligence, White House Chief of Staff Susie Wiles, Deputy Chief of Staff Stephen Miller, Office of Presidential Director Sergio Gore, ਉਹੀ ਸਰਜੀਓ ਗੌਰ ਜਿਹੜੇ ਸਾਊਥ ਈਸਟ ਏਸ਼ੀਆ ਦੇ ਸਪੈਸ਼ਲ ਐਨਵੋਏ ਜਿਨ੍ਹਾਂ ਨੂੰ ਲਾਉਣਾ ਹੈਗਾ ਆ, ਜਿਹਦੇ ਵਿੱਚ ਇੰਡੀਆ ਵੀ ਪਾਕਿਸਤਾਨ ਵੀ ਤੇ ਉੱਥੇ ਆ, ਉਹ ਵੀ ਉੱਥੇ ਜਿਹੜੇ ਉਹ ਪਹੁੰਚੇ ਹੋਏ ਸੀਗੇ। ਸੋ ਉਸ ਨੂੰ ਲੀਡਰ, ਮੈਂਟੋਰ, ਮੋਟੀਵੇਟਰ ਦੇ ਤੌਰ ਦੇ ਉੱਤੇ ਜਿਹੜਾ ਉਹ ਪੇਸ਼ ਕੀਤਾ ਜਿਹੜਾ ਉਹ ਜਾ ਰਿਹਾ ਆ। ਸੋ ਚਾਰਲਸ ਜੇਮਸ ਕਰਕ ਜੋ ਇਸ ਦਾ ਪੂਰਾ ਨਾਮ ਸੀਗਾ, ਇਸ ਨੂੰ 10 ਸਤੰਬਰ ਨੂੰ ਜਿਹੜਾ ਉਹ ਮਾਰ ਦਿੱਤਾ ਗਿਆ ਸੀਗਾ ਯੂਟਾ ਦੀ ਜਿਹੜੀ ਉਹ ਯੂਨੀਵਰਸਿਟੀ ਦੇ ਵਿੱਚ ਗੋਲੀ ਦੇ ਨਾਲ। ਤੇ ਉਸ ਗੋਲੀਕਾਂਡ ਦੇ ਵਿੱਚ ਸਸਪੈਕਟ ਆ ਰੋਬਿਨਸਨ, ਉਸ ਨੂੰ ਆਲਰੇਡੀ ਜਿਹੜਾ ਆ ਉਹ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਆ। ਵੱਖ-ਵੱਖ ਜਿਹੜੇ ਚਾਰਜਿਸ ਆ ਉਸ ਉੱਤੇ ਲਗਾ ਦਿੱਤੇ ਗਏ ਆ। ਸੋ ਕੱਲ ਕਾਫੀ ਕਹਿ ਸਕਦੇ ਆ ਵੀ ਇਹਨਾਂ ਦੇ ਲਈ ਜਿਹੜੀ ਚਾਰਲੀ ਕਰਕ ਨੂੰ ਸ਼ਰਧਾਂਜਲੀ ਵੀ ਭੇਂਟ ਕੀਤੀ ਗਈ ਤੇ ਭਾਸ਼ਣ ਵੀ ਜਿਹੜੇ ਉੱਥੇ ਨਾਲ ਦੇ ਨਾਲ ਚੱਲੇ ਹੈਗੇ ਆ। ਅਗਲੀ ਖਬਰ ਜਿਸ ਤਰ੍ਹਾਂ ਆਪਾਂ ਸ਼ੁਰੂਆਤ ਦੇ ਵਿੱਚ ਤੁਹਾਡੇ ਨਾਲ ਡਿਸਕਸ ਕੀਤੀ ਸੀਗੀ ਕਿ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਸ਼ੁੱਕਰਵਾਰ ਨੂੰ ਅਚਾਨਕ ਜਿਹੜਾ ਆ ਆਪਣੇ ਜਿਹੜੇ ਕਮਰਸ ਸੈਕਟਰੀ ਆ ਲੁਟਰਿੰਗ ਉਹਨਾਂ ਦੇ ਨਾਲ ਤੇ ਉਹਨਾਂ ਦੇ ਜਿਹੜੇ ਸਟੀਫਨ ਮਿਲਰ ਐਡਵਾਈਜ਼ਰ ਆ ਰਲ ਕੇ ਇਹ ਅਨਾਉਂਸ ਕਰ ਦਿੱਤਾ ਕਿ ਅਮਰੀਕਾ ਦੇ ਵਿੱਚ ਕੋਈ ਵੀ ਜਿਹੜਾ ਹੁਣ H1 ਵੀਜ਼ੇ ਤੇ ਨਵਾਂ ਆਊਗਾ ਉਸ ਦੇ ਲਈ ਕੰਪਨੀ ਨੂੰ $100,000 ਜਿਹੜਾ ਆ ਉਹ ਫੀਸ ਦੇਣੀ ਪਊਗੀ, ਜੋ ਕਿ ਅੱਜ ਕੱਲ ਮੇਰੇ ਖਿਆਲ ਨਾਲ ਪਹਿਲਾਂ $250 ਸੀ, ਫਿਰ 1700, ਸ਼ਾਇਦ $4000 ਆ। ਸੋ ਉਸ ਤੋਂ ਬਾਅਦ ਪੂਰੀ ਦੁਨੀਆ ਦੇ ਵਿੱਚ ਖਾਸ ਕਰਕੇ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਹਿਲਜੁਲ ਹੋਈ। ਉੱਥੇ ਜਿਹੜੀ $700 ਦੀ ਟਿਕਟ ਵਨ ਵੇ ਆਉਂਦੀ ਹੈਗੀ ਆ ਇੰਡੀਆ ਤੋਂ USA ਨੂੰ, $8,000 ਤੱਕ ਟਿਕਟ ਹੋ ਵਿਕੀ, ਕਿਉਂਕਿ ਪਿਛਲਾ ਐਤਵਾਰ ਜਿਹੜਾ ਉਹਦਾ ਜਿਹੜਾ 12 ਵਜੇ ਦਾ ਸਮਾਂ ਦਿੱਤਾ ਸੀ, ਉਹ ਤੋਂ ਪਹਿਲਾਂ ਜਿਹੜਾ ਆ ਗਿਆ। ਪਰ ਬਾਅਦ ਦੇ ਵਿੱਚ ਇਹ ਕਲੀਅਰ ਕਰ ਦਿੱਤਾ ਗਿਆ ਵੀ ਜਿਹੜੇ ਲੋਕ ਆਲਰੇਡੀ H1B ਵੀਜ਼ੇ ਦੇ ਉੱਤੇ ਹੈਗੇ ਆ ਉਹਨਾਂ ਦੇ ਉੱਤੇ ਇਹ ਲਾਗੂ ਨਹੀਂ ਹੋਊਗਾ, ਪਰ ਜੋ ਨਵੇਂ ਲੋਕ ਆਣਗੇ ਮੇਬੀ 2026 ਦੇ ਵਿੱਚ ਉਹਨਾਂ ਦੇ ਉੱਤੇ ਲਾਗੂ ਹੋਊਗਾ। ਸੋ ਇੱਕ ਤਰ੍ਹਾਂ ਦੇ ਨਾਲ H1B ਵੀਜ਼ਾ ਜਿਹੜਾ ਆ ਉਹ ਅਮਰੀਕਾ ਦੇ ਵਿੱਚ ਡੈਡ ਆ। ਹੁਣ ਕਿਹੜੀ ਕੰਪਨੀ ਆ ਜਿਹੜੀ ਉਹ $1 ਲੱਖ ਜਿਹੜੀ ਆ ਫੀਸ ਦਊਗੀ EMPLOYEE ਨੂੰ ਇੰਡੀਆ ਤੋਂ ਜਾਂ ਜਿਹੜੇ ਅਮਰੀਕਨ ਨਹੀਂ ਹੈਗੇ ਬਾਹਰੋਂ ਹਾਇਰ ਕਰਨ ਦੇ ਲਈ? ਟਰੰਪ ਐਡਮਿਨਿਸਟ੍ਰੇਸ਼ਨ ਇਹ ਕਹਿ ਰਿਹਾ ਵੀ ਅਸੀਂ ਇਹਦੇ ਨਾਲ ਜਿਹੜੇ ਅਮਰੀਕਾ ਦੇ ਵਿੱਚ ਨਵੇਂ ਗ੍ਰੈਜੂਏਟ ਹੋ ਰਹੇ ਹੈਗੇ ਆ ਉਹਨਾਂ ਨੂੰ ਜੌਬਸ ਨਹੀਂ ਮਿਲਦੀ, ਉਹਨਾਂ ਦੇ ਲਈ ਵਧੀਆ ਹੋਊਗਾ, ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਊਗੀ, ਇਹ ਜਿਹੜਾ ਸਾਰਾ ਪੈਸੇ ਦਾ ਇਕੱਠ ਹੋਊਗਾ। ਜਿਹੜਾ ਇੰਡੀਆ ਦੇ ਵਿੱਚ ਆ ਉਹਨਾਂ ਦੇ ਜਿਹੜੇ ਈਵਨ ਫੋਰਨ ਮਿਨਿਸਟਰ ਇੰਡੀਆ ਦੀ ਹੋਰ ਜਿਹੜੀ ਗਵਰਨਮੈਂਟ ਉਹ ਪੂਰੀ ਹਿੱਲੀ ਪਈ ਆ। ਕੋਈ ਸਟੇਟਮੈਂਟ ਦੇਈ ਜਾਂਦਾ ਪ੍ਰਾਈਮ ਮਿਨਿਸਟਰ ਮੋਦੀ ਆ ਪਈ ਇੰਡੀਅਨ ਜਿਹੜਾ ਸਮਾਨ ਆ ਉਹਨੂੰ ਖਰੀਦੋ, ਅਸੀਂ ਇੰਡੀਆ ਨੂੰ ਗ੍ਰੇਟ ਬਣਾਵਾਂਗੇ, ਕੋਈ ਇਹ ਕਹੀ ਜਾਂਦਾ ਸਾਡੇ ਤੇ ਅਸਰ ਨਹੀਂ ਹੋਣਾ। ਪਰ ਜੋ H1B ਵੀਜ਼ੇ ਦੇ ਉੱਤੇ ਹੈਗੇ ਆ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ 3 ਲੱਖ ਤੋਂ ਵੱਧ, ਇਹਦਾ ਜਿਹੜਾ ਅਸਰ ਆ ਬਹੁਤ ਜ਼ਿਆਦਾ ਇਕਨੋਮੀ ਤੇ ਪੈਣਾ ਹੈਗਾ, ਖਾਸ ਕਰਕੇ ਉਹਨਾਂ ਏਰੀਆ ਦੇ ਵਿੱਚ ਜਿੱਥੇ ਬਾਹਲੇ H1B ਵੀਜ਼ੇ ਵਾਲੇ ਆ, ਚਾਹੇ ਉਹ
ਸਿਲੀਕਨ ਵੈਲੀ ਆ, ਵਾਸ਼ਿੰਗਟਨ ਦੇ ਵਿੱਚ ਜਿੱਥੇ ਮਾਈਕਰੋਸਾਫਟ ਹੋਰ ਸਾਰਾ ਕੁਝ ਬੈਲਵਿਊ ਦੇ ਵਿੱਚ ਹੈਗਾ, ਚਾਹੇ ਉਹ ਡੈਲਸ ਦੇ ਵਿੱਚ ਹੈਗਾ। ਰੀਅਲ ਸਟੇਟ ਮਾਰਕੀਟ ਤੇ ਬਹੁਤ ਵੱਡਾ ਅਸਰ ਪਊਗਾ, ਕਿਉਂਕਿ ਹੁਣ ਸਾਰੇ ਡਰੂਗੇ ਵੀ ਜਾਂ ਤਾਂ ਘਰ ਵੇਚ ਦਈਏ ਜੇ ਸਾਡਾ ਕੁਝ ਨਹੀਂ ਬਣਿਆ, ਤਾਂ ਜਾਂ ਜਿਨ੍ਹਾਂ ਨੇ ਖਰੀਦਣੇ ਉਹ ਨਹੀਂ ਖਰੀਦਣੇ ਵੀ ਨਹੀਂ। ਬਹੁਤ ਸਾਰੇ ਲੋਕ ਆਪਣੀਆਂ ਕਾਰਾਂ ਵੀ ਵੇਚਣਗੇ। ਸੋ ਜਿਹੜੀਆਂ ਕੰਪਨੀਆਂ ਆ ਉਹ ਇੱਕ ਤਰ੍ਹਾਂ ਦੇ ਨਾਲ ਉਹ ਚੁੱਪ ਹੈਗੀਆਂ। ਈਵਨ ਬਹੁਤ ਸਾਰੇ ਜਿਹੜੇ ਭਾਰਤੀ ਮੂਲ ਦੇ CEO ਹੈਗੇ ਆ, ਨਡੇਲਾ ਵਰਗੇ ਜਾਂ ਹੋਰ, ਉਹ ਵੀ ਚੁੱਪ ਹੈਗੇ ਆ। ਉਹ ਅਮਰੀਕਾ ਦੇ ਕਹਿੰਦੇ ਵੀ ਜੋ ਪਾਲਿਸੀ ਹੈਗੀ ਆ ਅਸੀਂ ਉਹਦੇ ਨਾਲ ਐਗਰੀ ਕਰਦੇ ਹੈਗੇ ਆ। ਇੰਡੀਆ ਦੇ ਉੱਤੇ ਕਿਉਂ ਇਹਦਾ ਅਸਰ ਪਿਆ? ਕਿਉਂਕਿ 70% ਤੋਂ ਵੱਧ ਲੋਕ H1B ਵੀਜ਼ੇ ਤੋਂ ਇੰਡੀਆ ਤੋਂ ਆਉਂਦੇ ਹੈਗੇ ਆ। ਬਹੁਤ ਵਾਰ ਇੱਥੇ ਲੋਕ ਆਮ ਕਹਿ ਦਿੰਦੇ ਆ ਵੀ ਦੇਖੋ ਜੀ, ਜੇ H1 ਵੀਜ਼ੇ ਵਾਲੇ ਨਾ ਹੋਏ, ਇੰਜੀਨੀਅਰ ਨਾ ਹੋਏ, ਤਾਂ ਖਰੇ ਅਮਰੀਕਾ ਜਿਹੜੀ ਆ ਉਹ ਸ਼ਟਡਾਊਨ ਹੋ ਜਾਣੀ ਆ। ਪਰ ਅਗਲਿਆਂ ਨੇ ਤੁਹਾਨੂੰ ਸ਼ੋਅ ਕਰਕੇ ਦੱਸ ਦਿੱਤਾ ਵੀ ਹਾਂ ਬਿਲਕੁਲ, ਵੀ ਅਸੀਂ ਜੋ ਚਾਹੀਏ ਉਹ ਕਰ ਸਕਦੇ ਹੈਗੇ ਆ। ਸੋ ਐਮਾਜ਼ੋਨ ਵਰਗੀਆਂ ਕੰਪਨੀਆਂ ਜਿਨ੍ਹਾਂ ਨੇ 2025 ਦੇ ਵਿੱਚ 10,000 H1B ਵੀਜ਼ੇ ਅਪਰੂਵ ਹੋਏ ਸੀ। ਮਾਈਕਰੋਸਾਫਟ ਤੇ ਮੈਟਾ ਜਿਹੜੇ ਪਲੇਟਫਾਰਮਸ ਆ ਉਹਨਾਂ ਦੇ 5,000 ਈਚ ਹੋਏ ਸੀ। 65,000 ਵੀਜ਼ਾ ਜਿਹੜਾ ਐਨੂਅਲੀ ਟੈਂਪਰੇਰੀ ਫੋਰਨ ਵਰਕਰਸ ਨੂੰ ਦਿੱਤਾ ਜਾਂਦਾ ਹੈਗਾ। 20,000 ਵੀਜ਼ਾ ਜਿਹੜੇ ਵਰਕਰਸ ਆ ਜਿਨ੍ਹਾਂ ਦੇ ਕੋਲ ਐਡਵਾਂਸ ਡਿਗਰੀ ਹੁੰਦੀ ਹੈ, ਇਹ ਹਰ ਸਾਲ ਪਿਛਲੇ ਲਗਭਗ ਇਹ 24-25 ਸਾਲ ਤੋਂ ਚੱਲ ਰਿਹਾ ਸੀਗਾ। ਸੋ ਇਹ ਇੱਕ ਬਹੁਤ ਵੱਡਾ ਜਿੱਦਾਂ ਝਟਕਾ ਹੈਗਾ ਆ। ਤੇ ਪਲੱਸ ਅਮਰੀਕਾ 'ਚ ਜਿਹੜੇ ਲੋਕ ਰਹਿੰਦੇ ਆ ਉਹਨਾਂ ਦੇ ਬੱਚੇ ਇੱਥੋਂ ਗ੍ਰੈਜੂਏਟ ਹੁੰਦੇ ਆ, ਉਹਨਾਂ ਨੂੰ ਕੁਛ ਆਸ ਵੀ ਆ ਵੀ ਹਾਂ ਹੁਣ ਜਿਹੜੇ ਸਾਡੇ ਬੱਚੇ ਆ ਉਹ ਇਸ ਫੀਲਡ ਦੇ ਵਿੱਚ ਉਹਨਾਂ ਨੂੰ ਜਿਹੜੀਆਂ ਜੌਬਸ ਆ ਉਹ ਮਿਲਣਗੀਆਂ। ਬਿਲਕੁਲ ਹਰਜੋਤ ਸਿੰਘ ਜੀ, $1 ਲੱਖ ਦਾ ਜਿਹੜਾ ਇਹ ਸ਼ੌਕ ਦਿੱਤਾ ਆ, ਇਸਨੇ ਸ਼ੌਕ ਵੇਵਸ ਦੀ ਜਿਹੜੀਆਂ ਇੱਕ ਹਿਸਾਬ ਦੇ ਨਾਲ ਤਰਥੱਲੀ ਜਿਹੜੀ ਉਹ ਮਚਾ ਦਿੱਤੀ। ਜਿਹੜਾ ਉੱਥੇ ਦਾ ਇੰਡੀਆ ਦਾ ਐਲੀਟ ਡਾਇਸਪੋਰਾ ਜਿਹੜਾ ਅਮਰੀਕਾ 'ਚ ਆ ਕੇ ਕਹਿੰਦਾ ਵੀ ਇੰਡੀਆ ਵਰਗੀ ਚੀਜ਼ ਹੀ ਕੋਈ ਨਹੀਂ ਆ, ਉਹ ਰਾਤੋਂ ਰਾਤ ਜਿੱਦਾਂ ਤੁਸੀਂ ਦੱਸਿਆ ਵੀ $8,000 ਦੀਆਂ ਟਿਕਟਾਂ ਦੇ ਕੇ ਜਿਹੜੇ ਆ ਉਹ ਖਹਿੜਾ ਛਡਾ ਕੇ ਇੰਡੀਆ ਦਾ ਵਾਪਸ ਜਿਹੜਾ ਉਹ ਪਹੁੰਚੇ ਆ। ਮੋਦੀ ਹੁਣਾਂ ਦੀ ਦੇਖੋ ਹਰਜੋਤ ਸਿੰਘ ਜੀ, ਕਿੱਡੀ ਇਹ ਗੱਲ ਆ। ਜਦੋਂ ਤਾਂ ਕੈਦੀਆਂ ਵਾਂਗੂ ਮੁੰਡੇ ਲਿਆਂਦੇ ਉੱਥੇ, ਉਦੋਂ ਤਾਂ ਮੋਦੀ ਹੁਣੀ ਕੁਸਕੇ ਨਹੀਂ। ਬਿਲਕੁਲ। ਅੱਜ ਜਦੋਂ ਆਪਾਂ ਦੇਖਿਆ ਵੀ ਉਹਨਾਂ ਨੇ $1 ਲੱਖ ਦੀ ਫੀਸ ਲਾਈ ਤੇ ਕਹਿੰਦੇ ਹਿਊਮੈਨੀਟੇਰੀਅਨ ਕ੍ਰਾਈਸਿਸ ਆ ਜਾਣਾ। ਹੁਣ ਤੁਸੀਂ ਹਿਸਾਬ ਲਾ ਲਓ ਵੀ ਇਹ ਜਿਹੜਾ ਉੱਥੇ ਦਾ ਪ੍ਰਧਾਨ ਮੰਤਰੀ ਆ ਉਹ ਕਿੱਦਾਂ ਦੀ ਭਾਸ਼ਾ ਜਿਹੜੀ ਉਹ ਬੋਲਦਾ ਆ। ਸੋ ਜੀਓ ਪੋਲਿਟਿਕਸ ਦੇ ਉੱਤੇ ਵੀ ਜਿਹੜਾ ਇਸ ਦਾ ਅਸਰ ਆ ਉਹ ਪੈਣਾ ਹੀ ਪੈਣਾ। ਯਾਦ ਹੋਣਾ ਹਰਜੋਤ ਸਿੰਘ ਜੀ, ਕੁਛ ਹਫ਼ਤੇ ਪਹਿਲਾਂ ਜਿਹੜੇ ਇੰਡੀਆ ਦੇ ਬਾਬਤ ਬਿਆਨ ਆਇਆ ਸੀ, ਆਈ ਥਿੰਕ ਪੀਟਰ ਨਵਾਰੋ ਜਾਂ ਲੁਟਨਿਕ ਹੋਣਾ ਦਾ ਸੀਗਾ। ਕਹਿੰਦੇ ਵੀ ਯੂਕਰੇਨ ਦੇ ਵਿੱਚ ਸ਼ਾਂਤੀ ਦਾ ਰਾਹ ਦਿੱਲੀ ਥਾਣੀ ਲੰਘਦਾ। ਸੋ ਇਹ ਦਿੱਲੀ ਥਾਣੀ ਰਾਹ ਲੰਘ ਰਿਹਾ ਹੈ ਇਸ ਟਾਈਮ। ਸੋ ਇਹ ਜਿਹੜੀ ਬਾਂਹ ਮਰੋੜੀ ਜਾ ਰਹੀ ਆ ਨਾ, ਇਹ ਰਸ਼ੀਅਨ ਤੇਲ ਨੂੰ ਲੈ ਕੇ ਜੋ ਮਰਜ਼ੀ ਜਿਹੜੇ ਲੋਕ ਇੱਥੇ ਬੈਠੇ ਕਰੀ ਜਾਣ, ਅਗਲੇ ਦੇ ਇੱਕ ਸ਼ਾਰਪੀ ਦੇ ਨਾਲ ਕਿਤੇ ਸਾਈਨ ਦੇ ਨਾਲ ਟਰੰਪ ਦੇ, ਤੇ ਪੂਰੀ ਤਰ੍ਹਾਂ ਇੰਡੀਆ ਜਿਹੜਾ ਉਹ ਹਿੱਲ ਗਿਆ। ਇੰਡੀਆ ਤਾਂ ਹਿੱਲਿਆ ਹੀ ਹਿੱਲਿਆ, ਜਿੱਦਾਂ ਦੱਸਿਆ ਹਰਜੋਤ ਜੀ ਨੇ ਵੀ ਇੱਥੇ ਵੀ ਕੁਛ ਸ਼ਹਿਰਾਂ ਦੇ ਉੱਤੇ, ਕੰਪਨੀਆਂ ਦੇ ਉੱਤੇ ਅਸਰ ਜਿਹੜਾ ਉਹ ਪਊਗਾ, ਪਰ ਇਵੈਂਚੁਅਲੀ ਉਹ ਸੈਟਲ ਡਾਊਨ ਹੋ ਜਾਊਗਾ। ਪਰ ਉਸ ਮੁਲਕ ਦਾ ਤੁਸੀਂ ਸੋਚੋ ਜਿਨ੍ਹਾਂ ਦੀ ਇੱਕ ਹਿਸਾਬ ਦੇ ਨਾਲ ਰੋਜੀ ਰੋਟੀ ਹੋਈ ਉੱਥੋਂ ਜਿਹੜੀ ਚੱਲਦੀ ਆ, ਉਹ ਕਿੱਦਾਂ ਜਿਹੜਾ ਗੁਜ਼ਰ ਬਸਰ ਜਿਹੜਾ ਉਹ ਕਰਨਗੇ। ਸੋ ਉਹਨਾਂ ਦਾ ਕੰਮ ਬਹੁਤ ਜ਼ਿਆਦਾ ਕਸੂਤਾ ਫਸਿਆ। ਇੰਨੀ ਕੁ ਜ਼ਿਆਦਾ ਹਾਹਾਕਾਰ ਜਿਹੜੀ ਉਹ ਮਚੀ, ਬਾਅਦ ਦੇ ਵਿੱਚ FAQs ਜਿਹੜੇ ਉਹ ਜਾਰੀ ਕੀਤੇ ਗਏ ਵੀ ਭਾਈ ਇੱਦਾਂ ਨਹੀਂ ਆ, ਰਾਤ ਨੂੰ ਰਾਤੋਂ ਰਾਤ ਆਉਣ ਦੀ ਲੋੜ ਨਹੀਂ। ਕਈ ਲੋਕ ਇੱਕ ਦਿਨ ਗਏ ਪਹਿਲਾਂ ਅਗਲੇ ਦਿਨ ਹੀ ਵਾਪਸ ਮੁੜ ਆਏ। ਬਹੁਤ ਸਾਰੇ ਇਸ ਟਾਈਮ ਫੇਸਬੁੱਕ ਦੇ ਉੱਤੇ ਜਿਹੜੇ ਆ ਉਹ ਪੋਸਟਾਂ ਦੇ ਨਾਲ ਭਰੇ ਪਏ ਆ। ਜਿਨ੍ਹਾਂ ਦਾ ਹਰਜੋਤ ਸਿੰਘ ਜੀ ਆਲਰੇਡੀ ਵੀਜ਼ਾ ਲੱਗਾ ਹੋਇਆ ਆ, ਉਹਨਾਂ ਨੂੰ ਕੋਈ ਮੁਸ਼ਕਲ ਜਿਹੜੀ ਉਹ ਨਹੀਂ ਆ ਰਹੀ। ਇੱਕ ਤਾਂ ਇਹ ਵੀ ਚੀਜ਼ ਹੋਈ ਨਾ ਹਰਜੋਤ ਸਿੰਘ ਜੀ, ਨਾਲ ਦੇ ਨਾਲ ਹੀ ਵੀ ਕੰਪਨੀਆਂ ਨੇ ਆਪੋ ਆਪਣੇ EMPLOYEES ਨੂੰ ਈਮੇਲਾਂ ਘੱਲਤੀਆਂ ਵੀ ਸਾਨੂੰ ਕੁਝ ਨਹੀਂ ਪਤਾ ਵੀ ਕੀ ਹੋਣ ਜਾ ਰਿਹਾ, ਵੀ ਜਿਹੜੇ ਆ ਸਕਦੇ ਆ ਤੇ ਪਹੁੰਚ ਜਾਓ ਵਾਪਸ। ਸਾਰਿਆਂ ਨੂੰ ਵਾਪਸ ਆਉਣ ਦੇ ਲਈ ਜਿਹੜਾ ਉਹ ਆਖਿਆ ਜਿਹੜਾ ਉਹ ਹੈਗਾ ਆ। ਸੋ ਇਹ ਹੁਣ ਦੇਖੋ ਅੱਗੇ ਕੀ ਇਸ ਦੇ ਵਿੱਚ ਬਣਦਾ ਆ। ਨਿਊ ਦਿੱਲੀ ਨੇ ਜਿਹੜਾ ਹਿਊਮੈਨੀਟੇਰੀਅਨ ਇਸ਼ੂ ਜਿਹੜਾ ਉਹ ਕਹਿ ਕੇ ਨੋਟ ਜਿਹੜਾ ਉਹ ਜਾਰੀ ਕੀਤਾ ਆ। ਦਿੱਲੀ ਜਿਹੜੀ ਉਹ ਸਾਇਲੈਂਟ ਜਿਹੜੀ ਉਹ ਰਹੀ, ਜਿੱਦਾਂ ਆਪਾਂ ਤੁਹਾਨੂੰ ਦੱਸਿਆ ਪਹਿਲਾਂ, ਜਦੋਂ ਜਿਹੜੇ ਕੜੀਆਂ ਲਾ ਕੇ ਮੁੰਡੇ ਜਿਹੜੇ ਉੱਥੇ ਘੱਲੇ ਗਏ ਸੀਗੇ, ਤੇ ਹੁਣ ਜਦੋਂ ਇੰਜੀਨੀਅਰ, ਡਾਕਟਰ ਤੇ ਸਾਇੰਟਿਸਟ ਦੇ ਉੱਤੇ ਤਲਵਾਰ ਲਟਕੀ ਆ, ਤਾਂ ਇਹਨਾਂ ਨੂੰ ਹਿਊਮੈਨੀਟੇਰੀਅਨ ਇਨਸਾਨੀਅਤ ਜਿਹੜਾ ਇਸ਼ੂ ਆ ਉਹ ਖਤਰਾ ਜਿਹੜਾ ਉਹ ਹੈਗਾ। ਪਰ ਤੁਸੀਂ ਉਹ ਦੇਖੋ ਵੀ ਐਡੀ ਇੱਥੇ ਲੌਂਗ ਲਿਵ ਇੰਡੀਆ ਦੇ ਨਾਰੇ ਲਾਉਂਦੇ ਆ, ਇੱਥੇ ਬਥੇਰੇ ਹੈਗੇ ਨੇ ਇਦਾਂ ਦੀਆਂ ਕਾਲੀਆਂ ਭੇਡਾਂ,
ਉਹ ਰਹਿਣਾ ਅਮਰੀਕਾ 'ਚ, ਅਮਰੀਕਾ ਦਾ ਸਾਰੀਆਂ ਚੀਜ਼ਾਂ ਵਰਤਣੀਆਂ ਤੇ ਗੱਲਾਂ ਜਿਹੜੀਆਂ ਕਰਨੀਆਂ ਵੀ ਉਹਦੇ ਵਰਗਾ ਮੁਲਕ ਹੀ ਕੋਈ ਨਹੀਂ, ਉੱਥੇ ਜਾਣਾ ਨਹੀਂ ਤੇ ਜਦੋਂ ਮੌਕਾ ਮਿਲਣਾ ਵੀ ਹਾਂ ਵੀ ਅੱਜ ਇੱਧਰ ਹੋਣਾ ਕਿ ਉੱਧਰ ਹੋਣਾ, ਛਾਲ ਮਾਰ ਕੇ ਟਪੂਸੀ ਮਾਰ ਕੇ ਜਿਹੜਾ ਉਹ ਅਮਰੀਕਾ ਵੱਲ ਨੂੰ ਭੱਜ ਕੇ ਜਿਹੜਾ ਉਹ ਆ ਜਾਣਾ। ਸੋ ਜਿਹੜਾ ਲੁਟਨਿਕ ਨੇ ਉਦੋਂ ਕਿਹਾ ਸੀਗਾ ਨਾ ਵੀ ਇਹ ਜਿਹੜੇ ਬ੍ਰਾਹਮਣਸ ਨੇ ਉੱਥੇ ਰਾਜ ਕਰ ਰਹੇ ਆ ਵੀ ਉਹਨਾਂ ਨੇ ਫਾਇਦਾ ਜਿਹੜਾ ਉਹ ਲਿਆ ਆ। ਸੋ ਉਹ ਵਾਲੀ ਜਿਹੜੀ ਸ਼੍ਰੇਣੀ ਆ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀ ਉਹ ਹਿੱਟ ਹੋਈ ਆ ਤੇ ਦਿੱਲੀ ਦੀ ਜਿਹੜੀ ਇਹ ਬਹੁਤ ਹੀ ਸਿਲੈਕਟਡ ਜਿਹੜੀ ਆਊਟਰੇਜ ਆ ਉਹ ਆਪਣੇ ਸਾਹਮਣੇ ਜਿਹੜੀ ਉਹ ਆਈ ਆ। ਸੋ $100,000 ਦਾ ਜਿਹੜੀ ਫੀਸ ਆ ਉਹ ਪੂਰੀ ਤਰ੍ਹਾਂ ਜਿਹੜੀ ਆ ਉਸਨੇ ਝੰਜੋੜ ਕੇ ਵੀ ਰੱਖ ਦਿੱਤਾ ਤੇ ਹਿਲਾ ਕੇ ਜਿਹੜਾ ਉਹ ਰੱਖ ਦਿੱਤਾ। ਸੋ ਡਾਇਰੈਕਟ ਹਿੱਟ ਆ ਇੰਡੀਆ ਦੇ ਉੱਤੇ। ਇਹ ਵੀ ਦੱਸਦੇ ਜਾਈਏ ਵੀ H1B ਵੀਜ਼ੇ ਦਾ ਸਭ ਤੋਂ ਵੱਡਾ ਜਿਹੜਾ ਲਾਭਪਾਤਰੀ ਮੁਲਕ ਜੇ ਕੋਈ ਹੈਗਾ ਆ ਤਾਂ ਉਹ ਹੈਗਾ ਇੰਡੀਆ। 70% ਜਿਹੜੇ H1B ਵੀਜ਼ੇ ਆ ਉਹ ਇੰਡੀਆ ਨੂੰ ਇਸ਼ੂ ਜਿਹੜੇ ਉਹ ਹੁੰਦੇ ਆ। ਸੋ ਇਹ ਲੇਬਰ ਰਿਫਾਰਮ ਦਾ ਤਾਂ ਨਾਂ ਆ, ਪਰ ਜੇ ਦੇਖਿਆ ਜਾਵੇ ਤਾਂ ਇੱਕ ਹਿਸਾਬ ਨਾਲ ਇਕਨੋਮਿਕ ਸੈਂਕਸ਼ਨ ਹੀ ਲੱਗ ਗਈ ਇੰਡੀਆ ਦੇ ਉੱਤੇ। ਇਹ ਜਿਹੜੀ ਉਹਨਾਂ ਨੇ ਐਸੀ ਬਾਂਹ ਜਿਹੜੀ ਉਹ ਮਰੋੜੀ ਆ, ਇਹ ਉਦੋਂ ਆਈ ਆ ਜਦੋਂ 50% ਟੈਰਿਫ ਆਲਰੇਡੀ ਅਮਰੀਕਾ ਨੇ ਇੰਡੀਆ ਦੇ ਉਤਪਾਦ ਦੇ ਉੱਤੇ ਠੋਕਿਆ ਜਿਹੜਾ ਉਹ ਹੈਗਾ ਆ। ਟਰੰਪ ਹੁਣਾਂ ਨੇ ਮੋਦੀ ਨੂੰ ਵਧਾਈ ਦਿੱਤੀ ਸੀ, ਉਦੋਂ ਕਹਿੰਦੇ ਸੀਗੇ ਵੀ ਲੈ ਵੇਖ ਦੋ ਵੀ ਟਰੰਪ ਹੁਣਾਂ ਨੇ ਵਧਾਈ ਦਿੱਤੀ ਆ। ਤੇ ਟਰੰਪ ਹੁਣਾਂ ਨੇ ਵਧਾਈ ਤੋਂ ਬਾਅਦ ਜਿਹੜਾ ਕਾਰਡ ਸਾਈਨ ਕਰਕੇ ਘੱਲਿਆ ਆ ਉਹਦੇ ਨਾਲ ਮੋਦੀ ਦੀ ਹਵਾ ਜਿਹੜੀ ਆ ਉਹਦੇ ਬਰਥਡੇ ਦੇ ਉੱਤੇ ਨਿਕਲ ਚੁੱਕੀ ਹੈਗੀ ਆ ਜੀ। ਹਿੰਦੂ ਅਮਰੀਕਨ ਫਾਊਂਡੇਸ਼ਨ ਵਰਗੀ ਉਹ ਜਥੇਬੰਦੀ ਜਿਹੜੀ ਹਮੇਸ਼ਾ ਹੀ ਸਿੱਖਾਂ ਦੇ ਉਲਟ ਕੁਛ ਨਾ ਕੁਛ ਸਟੇਟਮੈਂਟ ਕੱਢਦੀ ਰਹਿੰਦੀ ਹੈ, ਜੋ ਕਿ ਜੋ SB 509 ਬਿੱਲ ਹੈਗਾ ਉਹਦੇ ਅਗੇਂਸਟ ਤੁਹਾਨੂੰ ਪਤਾ ਵੀ ਉਹਨਾਂ ਨੇ ਪੂਰਾ ਜ਼ੋਰ ਲਾਇਆ ਹੋਇਆ। ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਵੀ ਇਹ ਜਿਹੜਾ H1B ਵੀਜ਼ਾ ਰੋਕਿਆ ਗਿਆ ਆ ਇਹ ਹਿੰਦੂਆਂ ਦੇ ਅਗੇਂਸਟ ਹੈਗਾ ਆ। ਹੁਣ ਤੁਸੀਂ ਦੇਖੋ ਵੀ ਇਹ ਖੋਤਾ ਆਪਣੇ ਆਪ ਨੂੰ ਕਹਿੰਦੇ ਵੀ ਅਸੀਂ ਅਮਰੀਕਨ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਆ, ਅਮਰੀਕਨ ਲੋਕਾਂ ਦੀ, ਸਾਡਾ ਹੋਰ ਕੋਈ ਲੈਣਾ ਦੇਣਾ ਨਹੀਂ। ਪਰ ਹੁਣ ਇਹਨਾਂ ਦੀ ਲਾਇਲਟੀ ਕਿੱਥੇ ਆ, ਅਮਰੀਕਾ ਦੇ ਨਾਲ ਆ ਜਾਂ ਇੰਡੀਆ ਦੇ ਨਾਲ ਆ? ਇੱਥੋਂ ਤੁਸੀਂ ਅੰਦਾਜ਼ਾ ਲਾ ਲਓ। ਇਸੇ ਕਰਕੇ ਜਿਹੜੇ ਸਿੱਖ ਆ ਉਹ ਰੌਲਾ ਪਾਉਂਦੇ ਸੀ ਵੀ ਬਹੁਤ ਸਾਰੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਆ ਇਹ ਇੰਡੀਆ ਦੀਆਂ ਪ੍ਰੋਕਸੀ ਆਰਗੇਨਾਈਜੇਸ਼ਨਸ ਹੈਗੀਆਂ, ਸਾਨੂੰ ਸ਼ੱਕ ਆ ਇਹ। ਇਸੇ ਕਰਕੇ ਜਿਹੜੀਆਂ ਵੀ ਕਦੇ ਵੀ ਕੋਈ ਇਦਾਂ ਦਾ ਕੰਮ ਆਉਂਦਾ ਆ ਤੇ ਇਹ ਹਮੇਸ਼ਾ ਹੀ ਉਲਟ ਹੁੰਦੀਆਂ ਆ। ਹੁਣ ਤੁਸੀਂ ਦੇਖੋ ਵੀ ਮਿਨੋਰਟੀ ਦੇ ਉਲਟ ਸੀਗੀਆਂ, ਹੁਣ ਇਹ ਅਮਰੀਕਾ ਦੇ ਉਲਟ ਵਾਲੀਆਂ ਵੀ ਇਹਨਾਂ ਦੀਆਂ ਜਿਹੜੀਆਂ ਸਟੇਟਮੈਂਟਾਂ ਆ ਵੀ ਭਾਈ ਤੁਸੀਂ ਅਮਰੀਕਾ ਦਾ ਸਾਥ ਦੇਣਾ ਜਾਂ ਤੁਸੀਂ ਇੰਡੀਆ ਦਾ ਸਾਥ ਦੇਣਾ ਹੈਗਾ ਆ। ਬੇ ਏਰੀਏ ਦੇ ਵਿੱਚ ਲੋਕਾਂ ਨੂੰ ਆਮ ਲੋਕਾਂ ਨੂੰ ਪੁੱਛ ਕੇ ਦੇਖੋ ਵੀ ਉਹ ਕਹਿੰਦੇ ਆ ਵੀ ਕਿਹਨਾਂ ਕਾਰਨਾਂ ਕਰਕੇ ਅਸੀਂ ਘਰ ਨਹੀਂ ਖਰੀਦ ਸਕਦੇ ਹੈਗੇ। ਤੁਹਾਨੂੰ ਹਰ ਇੱਕ ਬੰਦੇ ਦੀ ਜ਼ੁਬਾਨ ਦੇ ਉੱਤੇ ਉਹੀ ਹੋਊਗਾ। ਸੋ ਜਿਹੜੀਆਂ 13 ਕੰਪਨੀਆਂ ਜਿਹੜੀਆਂ ਸਭ ਤੋਂ ਵੱਧ H1B ਵੀਜ਼ੇ ਲਈ ਲੋਕਾਂ ਨੂੰ ਹਾਇਰ ਕਰਦੀਆਂ ਸੀ, ਕਿਸੇ ਨੇ ਕੋਈ ਸਟੇਟਮੈਂਟ ਨਹੀਂ ਜਾਰੀ ਕੀਤੀ, ਬਲਕਿ ਐਮਾਜ਼ਨ, ਮਾਈਕਰੋਸਾਫਟ, JP Morgan, Chase ਇਹ ਸਾਰੀਆਂ ਕੰਪਨੀਆਂ ਨੇ ਕਿਹਾ ਵੀ ਭਾਈ ਜਿੱਥੇ-ਜਿੱਥੇ ਗਏ ਆ ਇੰਡੀਆ 'ਚ ਜਲਦੀ ਤੋਂ ਜਲਦੀ 24 ਘੰਟੇ 'ਚ ਆ ਜਾਓ ਤੇ ਵਾਪਸ ਜਾਇਓ ਵੀ ਨਾ। ਇਹ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈ। ਸੋ ਬਹੁਤ ਸਾਰਾ ਕਨਫਿਊਜ਼ਨ ਆ। ਪਈ ਇਹ 'ਚ ਇਹ ਵੀ ਆ ਵੀ ਜੇ ਇੰਡੀਆ ਗਿਆ, ਜੇ ਕੋਈ ਵਾਪਸ ਆਊਗਾ ਤੇ ਫਿਰ ਜੇ ਕੰਪਨੀ $1 ਲੱਖ ਆਫਰ ਕਰੂਗੀ ਤਾਂ ਹੀ ਜਿਹੜੇ ਆ ਉਹ ਮੁੜ ਕੇ ਆ ਸਕਦੇ ਹੈਗੇ ਆ। ਸੋ ਹਜੇ ਵੱਖ-ਵੱਖ ਜਿਹੜੇ ਕੁਐਸਚਨਸ ਆ ਕਲੀਅਰ ਹੋ ਰਹੇ ਆ। ਇੰਨਾ ਕਲੀਅਰ ਹੋ ਗਿਆ ਵੀ ਜਿਨ੍ਹਾਂ ਦਾ ਆਲਰੇਡੀ ਚੱਲਦਾ ਹੈਗਾ, ਅਮਰੀਕਾ 'ਚ ਹੈਗੇ ਆ, ਉਹਨਾਂ ਤੇ ਇਹ ਲਾਗੂ ਨਹੀਂ ਹੋਊਗਾ। ਜਿਨ੍ਹਾਂ ਨੂੰ ਨਵੇਂ ਦਿੱਤੇ ਜਾਣੇ ਹੈਗੇ ਆ, ਮੰਨ ਲਓ ਨੈਕਸਟ ਈਅਰ ਤੋਂ, ਜਾਂ ਜਿਹੜੇ ਹਜੇ ਨਹੀਂ ਆਏ ਹੈਗੇ, ਜਿਹੜੇ ਇਸ ਸਾਲ ਅਪਰੂਵ ਹੋਏ ਸੀ, ਉਹਨਾਂ ਦੀਆਂ ਇੰਟਰਵਿਊ ਹੋਣੀਆਂ, ਕਿਉਂਕਿ ਇਹ ਨਹੀਂ ਕਿਹਾ ਸੀ ਵੀ ਇੰਟਰਵਿਊ ਤੁਹਾਡੇ ਮੁਲਕ 'ਚ ਹੀ ਹੋਣੀਆਂ, ਉਹਨਾਂ ਦੇ ਉੱਤੇ ਲਾਗੂ ਹੋਊਗਾ। ਇੱਕ ਜ਼ਰੂਰੀ ਨਹੀਂ ਵੇਵ ਕਰ ਦਿੱਤਾ, ਕਿਉਂਕਿ ਬਹੁਤ ਸਾਰੇ ਜਿਹੜੇ ਮੈਡੀਕਲ ਹਸਪੀਟਲਸ ਆ ਉਹਨਾਂ ਨੇ ਟਰੰਪ ਉਹਨਾਂ ਨੂੰ ਇਹ ਕਿਹਾ ਵੀ ਭਾਈ ਪ੍ਰੋਬਲਮ ਇਹ ਆ ਵੀ ਜਿਹੜੇ ਰੂਰਲ ਏਰੀਏ ਦੇ ਵਿੱਚ, ਪਿੰਡੂ ਏਰੀਏ ਦੇ ਵਿੱਚ ਜਿਹੜੇ ਡਾਕਟਰਸ ਆ ਉਹ ਬਹੁਤ ਘੱਟ ਹੈਗੇ ਆ, ਇਹਦੇ ਨਾਲ ਸਾਡੇ ਤੇ ਬਹੁਤ ਅਸਰ ਪਊਗਾ। ਸੋ ਉਹਨਾਂ ਨੂੰ ਡਾਕਟਰਸ ਨੂੰ ਐਗਜ਼ੈਂਪਟ ਕਰ ਦਿੱਤਾ ਹੈ। ਸੋ ਇਸ H1B ਵੀਜ਼ੇ ਦੇ ਵਿੱਚ ਡਾਕਟਰਸ ਨੂੰ ਐਗਜ਼ੈਂਪਟ ਕੀਤਾ ਗਿਆ ਆ, ਪਰ ਜਿਹੜੇ ਇੰਜੀਨੀਅਰ ਆ ਹੋਰ ਉਹ ਸਾਰੇ ਉਸੇ ਤਰ੍ਹਾਂ ਹੈਗੇ। ਸੋ ਵਾਰੀ-ਵਾਰੀ ਜਿਹੜੀ ਡਿਟੇਲ ਆ ਉਹ ਆਊਗੀ ਤੇ ਪ੍ਰੋਜੈਕਟ ਦਾ ਨਾਂ ਵੀ ਇਹਨਾਂ ਨੇ ਫਾਇਰਵਾਲ ਕਰਕੇ ਰੱਖਿਆ ਹੈਗਾ। ਫਾਇਰਵਾਲ ਤੁਹਾਨੂੰ ਪਤਾ ਵੀ ਕੰਪਿਊਟਰ ਦੇ ਵਿੱਚ ਜਿਹੜੀ ਹੁੰਦੀ ਆ, ਕਿਸ ਨੂੰ ਕਿਹਾ ਜਾਂਦਾ ਆ ਜਾਂ। ਸੋ ਇਸੇ ਕਰਕੇ ਉਹਨਾਂ ਨੇ ਕਿਹਾ ਵੀ ਇਹ ਬਿਲਕੁਲ ਫਾਇਰਵਾਲ ਤਾਂ ਹੁਣ ਇੱਕ ਤਾਂ ਵਾਲ ਹੁੰਦੀ ਆ, ਫਾਇਰਵਾਲ ਰੋਕ ਕੇ ਵੀ ਕੋਈ ਹੁਣ ਐਂਟਰ ਨਹੀਂ ਹੋਊਗਾ, ਅਸੀਂ ਇਦਾਂ ਨਹੀਂ ਐਂਟਰ ਹੋਣ ਦੇਵਾਂਗੇ, ਅਮਰੀਕਾ ਫਸਟ ਹੋਊਗਾ। ਜੀ ਬਿਲਕੁਲ ਹਰਜੋਤ ਸਿੰਘ ਜੀ, ਉਹਦੇ ਨਾਲ ਇਹ ਵੀ ਜਿਹੜੀ ਚੀਜ਼ ਜਿਹੜੀ ਉਹ ਹੈਗੀ ਆ, JD ਵੈਂਸ ਜਿਹੜੇ ਵਾਈਸ ਪ੍ਰੈਜ਼ੀਡੈਂਟ ਆ ਉਹਨੂੰ ਸਿਲੀਕਨ ਵੈਲੀ ਦੀ ਬਹੁਤ ਜ਼ਿਆਦਾ ਸਪੋਰਟ ਆ। ਪੀਟਰ ਥੀਲ ਵਰਗੇ ਤੇ ਹੋਰ ਬਹੁਤ ਸਾਰੇ ਜਿਹੜੇ ਵੱਡੀਆਂ ਕੰਪਨੀਆਂ ਦੇ ਜਿਹੜੇ ਮਾਲਕ ਆ ਉਹ ਇਸ ਦੇ ਇਰਦ ਗਿਰਦ ਜਿਹੜੇ ਉਹ ਰਹਿੰਦੇ ਨੇ ਤੇ ਉਹ ਵੀ ਕੁਛ ਨਾ ਕੁਛ ਹੋ ਸਕਦਾ ਜਿੱਦਾਂ ਡਾਕਟਰਾਂ ਨੇ ਕੀਤਾ ਆ ਵੀ ਉਹਦੇ ਵਿੱਚ ਜਿਹੜਾ ਉਹ ਚੇਂਜ ਕਰਾ ਦੇਣ।
ਸੈਲਰੀ ਦਾ ਜਿਹੜੀ ਹਰਜੋਤ ਸਿੰਘ ਜੀ ਉਸ ਨੂੰ ਰਿਪਲੇਸ ਜਿਹੜਾ ਉਹ ਕੀਤਾ ਜਾ ਸਕਦਾ। ਸੈਲਰੀ ਰੈਂਕਡ ਸਿਲੈਕਸ਼ਨ ਜਿਹੜੀ ਕਹਿੰਦੇ ਵੀ ਇਸ ਦੇ ਵਿੱਚ ਜਿਹੜੀ ਉਹ ਆ ਸਕਦੀ। ਅੱਗੇ ਰੈਂਡਮ ਲੋਟਰੀ ਸਿਲੈਕਸ਼ਨ ਹੁੰਦੀ ਸੀ। ਸੋ ਬੇਸਿਕਲੀ ਜਿਹਨੂੰ ਵੱਧ ਤੋਂ ਵੱਧ ਤਨਖਾਹ ਦਿੱਤੀ ਜਾ ਰਹੀ ਆ ਉਹਦਾ H1B ਅਪਰੂਵ ਹੋਣਾ ਬੈਟਰ, ਉਹਦੇ ਚਾਂਸਿਸ ਜਿਹੜੇ ਉਹ ਹੋ ਜਾਣਗੇ। ਤੇ ਸਾਰੀਆਂ ਹੀ ਕੰਪਨੀਆਂ ਨੇ ਇਸ ਤਰੀਕੇ ਦੇ ਨਾਲ ਨਹੀਂ ਕਰਨਾ, ਇਹ ਵੀ ਆਪਾਂ ਨੂੰ ਜਿਹੜਾ ਉਹ ਪਤਾ ਹੈਗਾ ਆ। ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਆ ਉਹ ਆਪਣੇ ਸਾਹਮਣੇ ਜਿਹੜੀਆਂ ਉਹ ਚੱਲ ਰਹੀਆਂ ਹੈਗੀਆਂ ਆ। ਸੋ ਉਧਰ ਟਰੰਪ ਹੁਣਾਂ ਨੇ ਇੱਕ ਕਾਰਡ ਵੀ ਇਸ਼ੂ ਕਰਤਾ ਆਪਣੀ ਫੋਟੋ ਲਾ ਕੇ। ਹੈ ਅਮਰੀਕਾ ਦੇ ਵਿੱਚ ਐਂਟਰੀ ਲਈ, ਤੇ ਫੋਟੋ ਉਹਨਾਂ ਨੇ ਆਪਣੀ ਲਾਈ ਹੈ, ਜਿੱਦਾਂ ਬਾਦਲ ਲਾਉਂਦਾ ਹੁੰਦਾ ਸੀਗਾ ਵੀ ਛੱਡਣਾ ਨਹੀਂ ਕੋਈ ਮੌਕਾ ਉਹਨਾਂ ਨੇ ਨਾਲ ਦੇ ਨਾਲ। ਇਹ ਵੀ ਚੀਜ਼ ਜਿਹੜੀ ਉਹ ਹੈਗੀ ਆ। ਸੋ ਇਹੀ ਚੀਜ਼ ਜਿਹੜੀ ਆ ਉਹ ਇਸ ਟਾਈਮ ਸਾਹਮਣੇ ਆ। ਜਿਹੜਾ ਗੋਲਡ ਕਾਰਡ ਜਿਹੜਾ ਸੀਗਾ, ਸੋ ਮਿਲੀਅਨਸ ਆਫ ਡਾਲਰ ਦਿਓ ਤੇ ਅਮਰੀਕਾ ਦੀ ਇੱਕ ਹਿਸਾਬ ਦੇ ਨਾਲ ਪੱਕੀ ਜਿਹੜੀ ਥਾਂ ਆ ਉਹ ਤੁਸੀਂ ਇੱਥੇ ਜਿਹੜੀ ਉਹ ਪਾ ਸਕਦੇ ਆ। ਸੋ ਲੱਖ ਡਾਲਰ ਕੰਪਨੀਆਂ ਹੁਣ ਇਦਾਂ ਲਾਉਣਗੀਆਂ, ਜਾਂ ਜਿਨ੍ਹਾਂ ਲੋਕਾਂ ਕੋਲ ਹੁਣ ਮਨੀ ਆ ਉਹ ਕਿਸ ਤਰੀਕੇ ਦੇ ਨਾਲ ਆਉਣਗੀਆਂ। $15,000 ਉਹਨਾਂ ਉੱਤੇ ਸਪੈਸ਼ਲ ਵੈਟਿੰਗ ਫੀਸ ਰੱਖੀ ਆ ਵੀ ਅਸੀਂ ਚੰਗੀ ਤਰ੍ਹਾਂ ਜਿਹੜੀ ਘੋਖ ਪੜਤਾਲ ਕਰਨੀ ਹੈ ਤੁਹਾਡੇ ਡਾਲਰਾਂ ਦੇ ਨਾਲ, ਤੁਹਾਡੇ ਤੋਂ ਵੀ ਪੈਸੇ ਲੈ ਕੇ ਤੁਹਾਡੀ ਜਿਹੜੀ ਆ ਬੈਕਗਰਾਊਂਡ ਚੈੱਕ ਕਰਾਂਗੇ। ਤੇ ਹਾਂ, ਜੇ ਸਾਨੂੰ ਲੱਗਦਾ ਵੀ ਤੁਹਾਡੀ ਮਨੀ ਕਲੀਨ ਆ, ਕਲੀਅਰ ਆ, ਤੇ ਤੁਸੀਂ ਆ ਕੇ ਅਮਰੀਕਾ 'ਚ ਨੌਕਰੀਆਂ ਜਿਹੜੀਆਂ ਉਹ ਪੈਦਾ ਕਰੋਗੇ ਤੇ ਇਨਵੈਸਟਮੈਂਟਸ ਕਰੋਗੇ, ਤਾਂ ਫਿਰ ਤੁਹਾਨੂੰ ਜਿਹੜਾ ਇਹ ਗੋਲਡ ਕਾਰਡ ਆ ਉਹ ਦੇ ਦਿੱਤਾ ਜਿਹੜਾ ਉਹ ਜਾਊਗਾ। ਸੋ ਇੱਕ ਪਾਸੇ H1B ਨੂੰ ਵਧੋਲਿਆ ਆ, ਤੇ ਦੂਜੇ ਪਾਸੇ ਉਹਨਾਂ ਨੇ ਇੱਕ ਹੋਰ ਰਸਤਾ ਜਿਹੜਾ ਅਮੀਰਾਂ ਦੇ ਲਈ ਇੱਕ ਰਸਤਾ ਆ ਉਹ ਉਹਨਾਂ ਨੇ ਖੋਲ ਦਿੱਤਾ ਆ। ਜਿਹੜੇ ਲੋਕ ਅੱਗੇ ਖੱਬੇ ਸੱਜਿਓ ਮਨੀ ਲਿਆਉਂਦੇ ਸੀਗੇ, ਹੁਣ ਉਹਨਾਂ ਨੂੰ ਕਲੀਨ ਕਰਕੇ ਇੱਥੇ ਜਿਹੜੀ ਉਹ ਲਿਆਉਣੀ ਪੈ ਸਕਦੀ ਆ। ਉਹਦੇ ਵਿੱਚ ਦੇਖੋ ਕੀ ਜਿਹੜਾ ਉਹ ਬਣਦਾ ਹੈ। ਪਰ ਟਰੰਪ ਹੁਣਾਂ ਦੇ ਦੁਆਰਾ ਜਿਹੜਾ ਗੋਲਡ ਕਾਰਡ ਆ ਉਸ ਨੂੰ ਵੀ ਰਿਵੀਲ ਕਰ ਦਿੱਤਾ ਗਿਆ ਹੈਗਾ ਆ। ਜੀ, ਸੋ ਬਿਲਕੁਲ ਜਿਹੜੀ US ਡਿਪਾਰਟਮੈਂਟ ਆਫ ਲੇਬਰ ਹੈਗੀ ਆ, ਉਹਨਾਂ ਨੇ ਇਹ ਜਿਹੜਾ ਪ੍ਰੋਜੈਕਟ ਆ ਇਹਦਾ ਨਾਂ ਪ੍ਰੋਜੈਕਟ ਫਾਇਰਵਾਲ ਰੱਖਿਆ ਹੈਗਾ, ਲਾਂਚ ਕਰ ਦਿੱਤਾ ਆ, ਜੋ ਕਿ H1B ਵੀਜ਼ਾ ਮਿਸਯੂਜ਼ ਉਹਨਾਂ ਨੇ ਕਿਹਾ H1B ਵੀਜ਼ਾ ਮਿਸਯੂਜ਼ ਬਹੁਤ ਹੋ ਰਿਹਾ ਹੈਗਾ। ਬਿਲਕੁਲ ਉਹੀ ਏਜੰਡਾ ਜੋ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਲੈਕਸ਼ਨ ਤੋਂ ਪਹਿਲਾਂ ਦੱਸਿਆ ਸੀ, ਅਮਰੀਕਾ ਫਸਟ, ਉਸ ਨੂੰ ਲਾਗੂ ਕੀਤਾ ਗਿਆ ਹੈਗਾ। ਸੋ ਅਮਰੀਕਨ ਵਰਕਰਸ ਨੂੰ ਪ੍ਰੋਟੈਕਟ ਕੀਤਾ ਜਾਊਗਾ। ਉਹਨਾਂ ਕੰਪਨੀਆਂ ਦੀ ਜਿਹੜੀ ਪੂਰੀ ਤਰ੍ਹਾਂ ਇਨਵੈਸਟੀਗੇਸ਼ਨ ਕੀਤੀ ਜਾਊਗੀ ਜਿਹੜੇ ਫੋਰਨ EMPLOYEES ਨੂੰ ਹਾਇਰ ਕਰਦੇ ਹੈਗੇ ਆ, ਤਾਂ ਕਿ ਉਹਨਾਂ ਦੇ ਜਿਹੜੇ ਫੇਅਰ ਵੇਜਸ ਹੋਣ। ਸੈਕਟਰੀ ਆਫ ਲੇਬਰ ਪਰਸਨਲੀ ਕਹਿੰਦੇ ਇਨਵੈਸਟੀਗੇਸ਼ਨਸ ਨੂੰ ਓਵਰਸੀ ਕਰੂਗਾ, ਤੇ ਜਿਹੜੇ ਵਾਇਲੇਟਰਸ ਆ ਉਹਨਾਂ ਨੂੰ ਪਲੰਟੀਜ਼ ਕੀਤੀਆਂ ਜਾਊਗੀਆਂ। ਸੋ ਇਹ ਜਿਹੜੇ H1B ਵੀਜ਼ੇ ਦੇ ਉੱਤੇ ਡਿਪੈਂਡ ਕਰਦੇ ਹੈਗੇ ਆ। ਸੋ ਇਹਦੇ ਨਾਲ ਹੁਣ 100,000 ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਵੀ ਕਿੰਨੀਆਂ ਕੰਪਨੀਆਂ ਜੋ ਆ ਉਹ ਅਫੋਰਡ ਕਰਨਗੀਆਂ ਜਾਂ ਛਾਨਣੀ ਆਫਰ ਲੱਗ ਜਾਣੀ ਕਰਨਗੀਆਂ। ਹਰਜੋਤ ਸਿੰਘ ਜੀ, ਸਿੱਧੀ ਜੀ ਗੱਲ ਆ ਵੀ ਜਿੱਥੇ ਕਿਸੇ ਨੇ 2,000 4,000 ਦੇਣਾ ਸੀ, ਹੁਣ ਜਦੋਂ ਸਿੱਧਾ ਵੀ ਲੱਖ ਡਾਲਰ ਦਊਂਗੇ 2026 ਦੇ ਉਹਦੇ ਲਈ, ਤਾਂ ਆਬਵੀਅਸਲੀ ਛਾਨਣੀ ਲੱਗ ਜਾਣੀ ਆ। ਉਸ ਹਿਸਾਬ ਦੇ ਨਾਲ ਹੀ ਕਰਨਗੇ। ਇੰਡੀਆ ਵਰਗੀਆਂ ਇਨਫੋਸਿਸ, TCS ਵਰਗੀਆਂ ਕੰਪਨੀਆਂ, ਵਿਪਰੋ ਵਰਗੀਆਂ ਜਿਹੜੀਆਂ ਕੰਪਨੀਆਂ ਹੁੰਦੀਆਂ ਸੀਗੀਆਂ, L&T ਵਰਗੀਆਂ ਜਿਹੜੀਆਂ ਕੰਪਨੀਆਂ ਸੀਗੀਆਂ, ਉਹਨਾਂ ਦੇ ਵਿੱਚ ਕੀ ਕਰਦੇ ਸੀਗੇ ਵੀ ਨਵੇਂ ਤੋਂ ਨਵੇਂ ਜਿਹੜਾ ਵੀ ਇੰਜੀਨੀਅਰ ਹੁੰਦਾ ਸੀ ਉਹਨੂੰ ਬੈਂਚ ਤੇ ਬਿਠਾ ਲੈਂਦੇ ਸੀ, ਭਰਤੀ ਕਰ ਲੈਂਦੇ ਸੀਗੇ, ਰੋਟੇਟ ਕਰਦੇ ਰਹਿੰਦੇ ਸੀ। ਚੱਲ ਅੱਜ ਤੂੰ ਜਾ ਆ ਮਹੀਨੇ ਤੁਸੀਂ ਤੈਨੂੰ ਘਲਾ ਦਿੰਨੇ ਆ, ਉਧਰ ਸਾਲ ਲਵਾ ਦਿੰਨੇ ਆ, ਉਧਰ ਕਰਾ ਦਿੰਨੇ ਆ। ਉਹ ਜਿਹੜਾ ਉੱਥੇ ਚੱਕਰ ਚੱਲਦਾ ਸੀਗਾ ਉਹ ਬੰਦ ਹੋ ਜੂ। ਤੁਸੀਂ ਇਹ ਦੇਖੋ ਵੀ ਉੱਥੋਂ ਦੀ ਇਕੋਨਮੀ ਦੇ ਲਈ ਕਿੱਡਾ ਵੱਡਾ ਕ੍ਰਿਪਲਿੰਗ ਇਫੈਕਟ ਆ। ਇਹ ਦੂਰ ਦੀ ਜਿਹੜੀ ਥੋੜੀ ਜੀ ਸੋਚ ਕੇ ਦੇਖੋ, ਅੱਜ ਤੋਂ ਮਹੀਨੇ ਦੀ ਸਾਲ ਤੱਕ ਦੀ ਜਿਹੜੀ ਉਹ ਸੋਚ ਕੇ ਦੇਖੋ ਬਣਨਾ ਕੀ ਆ। ਜਿਹੜੀਆਂ ਕੰਪਨੀਆਂ ਨੂੰ ਇੱਥੇ ਅਮਰੀਕਾ 'ਚ ਬੰਦਾ ਘੱਲਣ ਦੀ ਜਿਹੜੀ ਉਹ ਇੱਕ ਹਿਸਾਬ ਦੇ ਨਾਲ ਰੋਕ ਲੱਗ ਜੂਗੀ, ਜਿੱਥੇ ਇੱਥੇ ਉਹਨਾਂ ਨੇ ਲੱਖਾਂ ਰੁਪਈਆਂ 'ਚ ਤਨਖਾਹ ਦੇਣੀ ਸੀ, ਇੱਥੇ ਇਹਨਾਂ ਨੂੰ ਕਈ ਲੱਖ ਰੁਪਈਏ ਇੱਕ EMPLOYEE ਦੇ ਜਿਹੜੇ ਉਹ ਮਿਲਣੇ ਸੀਗੇ, ਉਹ ਕੰਮ ਜਿਹੜਾ ਉਹ ਬੰਦ ਹੋ ਜਾਣਾ। ਉੱਤੋਂ ਇੱਕ ਜਿਹੜਾ ਹਰਜੋਤ ਸਿੰਘ ਜੀ ਨਾਲ ਇਹ ਚੱਲ ਰਿਹਾ ਆ ਵੀ ਭਾਈ ਜਿਹੜਾ ਪ੍ਰਪੋਜ਼ਲ ਆ ਰਿਹਾ, ਬਿੱਲ ਆ ਰਿਹਾ, ਜਿਹਦੇ ਵਿੱਚ ਕਹਿੰਦੇ ਵੀ ਬਾਹਰੋਂ ਆਊਟਸੋਰਸਿੰਗ ਕਰਦੀਆਂ ਕੰਪਨੀਆਂ ਤੇ 25% ਜਿਹੜਾ ਉਹ ਵੱਧ ਟੈਕਸ ਜਿਹੜਾ ਉਹ ਲਾਇਆ ਜਾਵੇ। ਸੋ ਇੱਥੇ ਵਾਲੀਆਂ ਕੰਪਨੀਆਂ ਨੂੰ ਬਾਹਰੋਂ ਕੰਮ ਕਰਾਉਣ ਦੇ ਉੱਤੇ ਵੀ ਇੱਕ ਹਿਸਾਬ ਦੇ ਨਾਲ 25% ਐਕਸਟਰਾ ਸਰਚਾਰਜ ਹੀ ਆ, ਹਿਸਾਬ ਲਾ ਲਓ ਵੀ ਟੈਕਸ ਜਿਹੜਾ ਉਹ ਦੇਣਾ ਪਊਗਾ। ਉਹਨਾਂ ਨੇ ਉਹ ਵੀ ਕੰਮ ਜਿਹੜਾ ਉਹ ਕਰਨਾ ਆ। ਸੋ ਆਪਾਂ ਉਦਣ ਵੀ ਜਿਹੜਾ ਦੱਸ ਰਹੇ ਸੀਗੇ ਵੀ ਜਿਹੜਾ H1B ਵੀਜ਼ਾ ਦੀ ਜਿਹੜੀ ਤਨਖਾਹ ਆ ਉਹ ਆਮ ਅਮਰੀਕਨ ਜਿਹੜੇ ਵਰਕਰ ਨੂੰ, ਉਸੇ ਇੰਜੀਨੀਅਰ ਨੂੰ ਉਹਦੇ ਨਾਲੋਂ 35% ਘੱਟ ਤਨਖਾਹ ਦੇ ਉੱਤੇ ਬੰਦੇ ਜਿਹੜੇ ਉਹ ਰੱਖ ਲਏ ਜਾਂਦੇ ਆ। ਕੰਪਨੀਆਂ ਤੇ ਆਪਣਾ ਮੁਨਾਫਾ ਦੇਖਦੀਆਂ ਆ, ਉਹਨਾਂ ਨੇ ਉਹੀ ਚੀਜ਼ ਜਿਹੜੀ ਉਹ ਦੇਖਣੀ ਆ, ਤੇ ਉਹੀ ਚੀਜ਼ ਨੂੰ ਜਿਹੜਾ ਹੁਣ ਇਹਨਾਂ ਨੇ ਉੱਤੇ ਰੋਕ ਲਾ ਦਿੱਤੀ ਹੈਗੀ ਆ। ਸੋ H1B ਵੀਜ਼ਾ
ਜਿੱਥੇ ਅੱਗੇ ਟੈਲੈਂਟਲੈਸ ਲੋਕ ਵੀ ਕਹਿੰਦੇ ਵੀ ਅੱਗੇ ਆ ਜਾਂਦੇ ਸੀ। ਆਪਾਂ ਨੂੰ ਪਤਾ ਹੀ ਆ ਕਿਸ ਤਰੀਕੇ ਦੇ ਨਾਲ ਚੱਲਦਾ ਸੀ। ਬੇ ਏਰੀਏ 'ਚ ਬਥੇਰਾ ਰੌਲਾ ਕੰਪਨੀਆਂ 'ਚ ਪੈਂਦਾ ਸੀਗਾ ਵੀ ਕਿਸ ਤਰੀਕੇ ਦੇ ਨਾਲ ਇਸ ਵੀਜ਼ੇ ਦਾ ਦੁਰਉਪਯੋਗ ਕਰਕੇ ਲੋਕਾਂ ਨੂੰ ਇੱਥੇ ਜਿਹੜਾ ਉਹ ਧੱਕਿਆ ਜਿਹੜਾ ਉਹ ਜਾ ਰਿਹਾ ਆ। ਸੋ ਇਹਨੂੰ ਹੁਣ ਟੈਲੈਂਟ ਓਨਲੀ ਵੀਜ਼ਾ ਕਰ ਦਊਗਾ ਵੀ ਕੰਪਨੀ ਉਸੇ ਦੇ ਹੀ 6 ਫਿਗਰ ਸੈਲਰੀ ਤੇ 6 ਫਿਗਰ ਇੱਕ ਜਿਹੜੀ ਫੀਸ ਆ ਉਹ ਦੇਣ ਦੇ ਲਈ ਰਾਜੀ ਹੋਊਗੀ, ਜਿਹਨੂੰ ਲੱਗਦਾ ਵੀ ਹਾਂ ਵਾਕਿਆ ਹੀ ਇਸ ਦਾ ਜਿਹੜਾ ਆ ਉਹ ਫਾਇਦਾ ਹੋਊਗਾ। ਸੋ ਟਰੰਪ ਹੁਣਾਂ ਨੇ ਇਸ ਵੀਜ਼ਾ ਪਾਲਿਸੀ ਨੂੰ ਇੱਕ ਇਕਨੋਮਿਕ ਵੈਪਨ ਦੇ ਤੌਰ ਦੇ ਉੱਤੇ ਜਿਹੜਾ ਉਹ ਹੁਣ ਵਰਤ ਰਹੇ ਆ ਤੇ ਜਿਹਦੇ ਨਾਲ ਕਾਫੀ ਜ਼ਿਆਦਾ ਇੰਡੀਅਨ ਆਈਟੀ ਕਮਿਊਨਿਟੀ ਦੇ ਵਿੱਚ ਤੇ ਬਹੁਤ ਜ਼ਿਆਦਾ ਜਿਹੜੀ ਤੜਥੱਲੀ ਆ ਉਹ ਮਚ ਚੁੱਕੀ ਆ। ਸੋ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਵੀ ਕੀ ਕਰਨਾ ਆ ਤੇ ਜਿਹੜੀ ਉੱਥੋਂ ਦੀ ਸਰਕਾਰ ਆ ਉਹ ਇਸ ਟਾਈਮ ਸੱਟ ਦੇ ਉੱਤੇ ਸੱਟ ਜਿਹੜੀ ਉਹ ਖਾ ਰਹੀ ਆ। ਡੰਡੇ ਦੇ ਉੱਤੇ ਡੰਡਾ ਜਿਹੜਾ ਉਹਨਾਂ ਦੇ ਉੱਤੇ ਵੱਜ ਰਿਹਾ 50% ਟੈਰਿਫ ਤੇ ਹੁਣ H1B ਦੇ ਉੱਤੇ $1 ਲੱਖ ਦੀ ਜਿਹੜੀ ਫੀਸ ਆ ਉਹਨੇ ਹਿਲਾ ਕੇ ਰੱਖ ਦਿੱਤਾ ਆ। ਜੀ। ਸੋ ਬਿਲਕੁਲ ਇੱਕ ਵਾਰੀ ਫੇਰ ਦੱਸਦੇ ਜਾਈਏ ਜਿਸ ਟਾਈਮ ਦੇ ਉੱਤੇ ਜਦੋਂ ਜਹਾਜ਼ ਭਰ ਕੇ ਜੋ ਅਨਡਾਕੂਮੈਂਟਡ ਜਾਂ ਇਲੀਗਲ ਆਪਾਂ ਕਹਿ ਸਕਦੇ ਹਾਂ ਅੰਮ੍ਰਿਤਸਰ ਭੇਜੇ ਗਏ ਸੀ, ਉਸ ਟਾਈਮ ਤੇ ਜਿਹੜੀ ਇੰਡੀਆ ਦੀ ਸਰਕਾਰ ਆ ਬਿਲਕੁਲ ਚੁੱਪ ਰਹੀ। ਅਜੇ ਜਦੋਂ ਤੱਕ ਉਹਨਾਂ ਨੂੰ ਚੁੱਪ ਆ ਸ਼ੈਕਲ ਉਹ। ਕਰਕੇ ਭੇਜਿਆ ਗਿਆ ਸੀ, ਉਹਨਾਂ 'ਚ ਪੰਜਾਬੀ ਵੀ ਸੀ, ਹਰਿਆਣਵੀ ਵੀ ਸੀ, ਗੁਜਰਾਤੀ ਵੀ ਸੀ। ਹੁਣ ਜਦੋਂ H1B ਵੀਜ਼ੇ ਤੇ ਹੋਇਆ, ਹੁਣ ਇਹ ਕਹਿ ਰਹੇ ਆ ਵੀ ਹਿਊਮੈਨਿਟੇਰੀਅਨ ਇਸ਼ੂ ਹੈਗਾ ਆ। ਤੇ ਜਿਹੜਾ ਐਲੀਟ ਡਾਇਸਪੋਰਾ ਹੈਗਾ, ਬਾਹਰ ਵਸਦਾ ਹੈਗਾ ਸੱਤਿਆ ਨਡੈਲਾ ਵਰਗੇ ਜਿਹੜੇ CEO ਆ ਗੂਗਲ ਦੇ CEO ਸੁੰਦਰ ਪਿਚਈ ਹੈਗੇ ਆ ਤੇ ਉਹ ਚੁੱਪ ਹੈਗੇ ਆ। ਉਹ ਕਹਿੰਦੇ ਵੀ ਨਹੀਂ ਅਸੀਂ ਜੋ ਅਮਰੀਕਾ ਕਰ ਰਿਹਾ ਹੈਗਾ ਉਹ ਬਿਲਕੁਲ ਠੀਕ ਹੈਗਾ। ਸੋ ਹੁਣ ਇੱਥੋਂ ਤੁਸੀਂ ਅੰਦਾਜ਼ਾ ਲਾਓ ਜਦੋਂ ਫਿਰ ਆਮ ਬੰਦਾ ਕਰਦਾ ਤੇ ਉਹਦੇ ਦੁਆਲੇ ਹੋ ਜਾਂਦੇ ਆ ਤੇ ਬਾਕੀ ਇਹਦਾ ਅਸਰ ਜਿਹੜਾ ਹੈ ਨਾ ਹੋਰ ਇੰਡਸਟਰੀਆਂ ਤੇ ਵੀ ਕਾਫੀ ਪੈਣਾ ਹੈਗਾ ਰਾਜਕਨਵੀਰ ਸਿੰਘ ਜੀ। ਸੋ ਬਹੁਤ ਵਾਰ ਹੁਣ ਮੈਂ ਪੰਜਾਬੀਆਂ ਦੀ ਵੀ ਗੱਲ ਕਰਦਾ ਜਾਂਦਾ ਬਹੁਤ ਵਾਰ ਆਪਣੇ ਵੀ ਭੈਣ ਭਰਾ ਕਹਿ ਦਿੰਦੇ ਲਓ ਜੀ ਜੇ ਪੰਜਾਬੀ ਨਾ ਹੋਏ ਤਾਂ ਟਰੱਕਿੰਗ ਬਿਜ਼ਨਸ ਬੰਦ ਹੋ ਜਾਣਾ। ਹੁਣ ਆਹ ਤੁਹਾਡੇ ਸਾਹਮਣੇ ਹੀ ਆ ਕਿਸੇ ਟਾਈਮ ਤੇ ਇੰਡੀਅਨ ਇਹ ਸੋਚਦੇ ਸੀ ਵੀ ਜੇ ਇੰਡੀਅਨ ਅਮਰੀਕਾ ਦੇ ਵਿੱਚ ਨਾ ਹੋਏ H1B ਵੀਜ਼ੇ ਵਾਲੇ ਜਿਹੜੇ ਸਾਰਾ ਹੈਂਡਲ ਕਰਦੇ ਆ ਤੇ ਅਮਰੀਕਾ ਦਾ ਪਤਾ ਨਹੀਂ ਇੱਕਦਮ ਭੱਠਾ ਹੀ ਬਹਿ ਜਾਣਾ ਹੈਗਾ। ਸੋ ਜਿਹੜੇ ਕੰਮ ਕਰਦੇ ਹੈਗੇ ਆ ਖਾਸ ਕਰਕੇ ਟਰੱਕਿੰਗ ਇੰਡਸਟਰੀ ਦੇ ਵਿੱਚ ਬਾਰ-ਬਾਰ ਆਪਾਂ ਬੇਨਤੀ ਕਰਦੇ ਰਹਿੰਦੇ ਆ ਵੀ ਭਾਈ ਬਿਲਕੁਲ ਸਹੀ ਤਰੀਕੇ ਦੇ ਨਾਲ ਕੰਮ ਕਰੋ, ਕੋਈ ਗਲਤ ਕੰਮ ਨਾ ਕਰੋ। ਅੱਜ-ਕੱਲ੍ਹ ਵੇਵ ਪੂਰੇ ਮੁਲਕਾਂ ਦੇ ਵਿੱਚ ਐਂਟੀ ਇਮੀਗ੍ਰੈਂਟ ਚੱਲ ਰਹੀ ਹੈਗੀ ਆ। ਇੱਕ ਡਰਾਈਵਰ ਦੀ ਗਲਤੀ ਦੇ ਨਾਲ ਸਾਹਮਣੇ ਤੁਹਾਨੂੰ ਦੇਖ ਲਓ ਵੀ ਕਿੰਨਾ ਕੁਛ ਸਹਿਣਾ ਪਿਆ ਹੈਗਾ। ਹਰ ਰੋਜ਼ ਆਪਾਂ ਦੇਖਦੇ ਹੀ ਆ ਤੇ ਹੋਰ ਇਦਾਂ ਦੀਆਂ ਜਿਹੜੀਆਂ ਗਲਤੀਆਂ ਹੁੰਦੀਆਂ ਆ, ਉਹ ਤੋਂ ਬਚ ਕੇ ਚੱਲੋ ਤੇ ਵਾਰ-ਵਾਰ ਆਪਾਂ ਤੁਹਾਨੂੰ ਦੱਸਦੇ ਰਹਿੰਦੇ ਆ ਤੇ ਇਹ ਕੋਈ ਐਡਾ ਔਖਾ ਨਹੀਂ ਹੈ ਜੇ ਇਹਨਾਂ ਨੇ ਕੋਈ ਇੱਕਦਮ ਸਟੇਟਮੈਂਟ ਜਾਰੀ ਕਰਨੀ ਹੋਵੇ ਭਈ ਆਹ ਬੰਦੇ ਜਿਹੜੇ ਆ ਅਸੀਂ ਨਹੀਂ ਐਂਟਰ ਹੋਣ ਦੇਣੇ ਹਨਾ। ਸੋ ਆਪਾਂ ਦੇਖਦੇ ਹੀ ਆ ਓਕਲਾਹੋਮਾ 'ਚ ਕਿਹੜੀ ਸਟੇਟ 'ਚ ਆਪਾਂ ਨੂੰ ਉਦਣ ਦੱਸਦੇ ਸੀ ਤੇ ਉਹਨੇ ਕਿਹਾ ਵੀ ਜੇ ਵਰਕ ਪਰਮਿਟ ਵਾਲੇ ਆ ਤਾਂ ਇਹ ਤੁਸੀਂ ਟਰੱਕ ਨਹੀਂ ਚਲਾ ਸਕਦੇ ਹੈਗੇ। ਸੋ ਜਿੱਥੇ-ਜਿੱਥੇ ਵੀ ਕੰਮ ਕਰਦੇ ਵਧੀਆ ਤਰੀਕੇ ਨਾਲ ਕਰੋ, ਕੋਈ ਗਲਤ ਕੰਮ ਕਰਨ ਦੀ ਕੋਸ਼ਿਸ਼ ਨਾ ਕਰੋ। ਕਿਉਂਕਿ ਜਿਹੜੀ ਵੇਵ ਆ ਉਹ ਬਹੁਤ ਜਿਹੜੀ ਐਂਟੀ ਇਮੀਗ੍ਰੈਂਟ ਇਸ ਟਾਈਮ ਦੇ ਉੱਤੇ ਚੱਲ ਰਹੀ ਹੈਗੀ ਆ। ਜੀ, ਜੀ, ਬਿਲਕੁਲ। ਇੱਕ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ, ਖਬਰਾਂ ਦਾ ਸਿਲਸਿਲਾ ਇਦਾਂ ਹੀ ਜਾਰੀ ਰਹੇਗਾ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਇਸ ਵਕਤ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀਆਂ ਕੁਝ ਕੁ ਖਬਰਾਂ ਵੱਲ ਚੱਲੀਏ ਇਮੀਗ੍ਰੇਸ਼ਨ ਨਾਲ ਰਿਲੇਟਡ। ਤੇ ਆਈਸ ਵਾਲਿਆਂ ਨੇ ਕਹਿੰਦੇ ਵਿਸਕੌਨਸਨ ਸਟੇਟ ਦੇ ਵਿੱਚ 20% ਅਰੈਸਟ ਉਹਨਾਂ ਦੇ ਇਨਕਰੀਜ਼ ਹੋਏ ਆ। ਇਨਕਰੀਜ਼ ਉਹਨਾਂ ਲੋਕਾਂ ਦੇ ਜਿਨ੍ਹਾਂ ਨੂੰ ਚਾਰਜ ਕੀਤਾ ਗਿਆ ਕਿਸੇ ਕ੍ਰਾਈਮ ਲਈ ਪਰ ਕਨਵਿਕਟ ਨਹੀਂ ਹੋਏ। ਬਹੁਤ ਵਾਰ ਕੀ ਹੁੰਦਾ ਨਾ, ਜਦੋਂ ਅਸੀਂ ਪੰਜਾਬੀ ਰੇਡੀਓ ਯੂਐਸਏ ਤੇ ਖਬਰ ਕਰਦੇ ਹਾਂ ਵੀ ਭਾਈ ਉਹ ਜੀ ਉਹ ਡਰੱਗ ਦੇ ਵਿੱਚ ਆਹ ਬੰਦੇ ਫੜੇ ਗਏ ਆ, ਤੇ ਸਾਨੂੰ ਫਿਰ ਬਹੁਤ ਕਾਲਾਂ ਕਰਦੇ ਆ, ਤੁਸੀਂ ਜੀ ਐਵੇਂ ਖਬਰਾਂ ਕਰੀ ਜਾਂਦੇ ਆ, ਇਹ ਜਦੋਂ ਕਨਵਿਕਟ ਹੋਊਗੇ ਉਹ ਤੁਸੀਂ ਕਰਿਓ। ਹੁਣ ਮੈਂ ਕਲੀਅਰਲੀ ਦੱਸਦਾ, ਵਿਸਕੌਨਸਨ ਐਗਜ਼ਾਮੀਨਰ ਦੀ ਰਿਪੋਰਟ ਆ ਕਿ ਵਿਸਕੌਨਸਨ ਸਟੇਟ ਦੇ ਵਿੱਚ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵਾਲਿਆਂ ਨੇ 20% ਇਨਕਰੀਜ਼ ਅਰੈਸਟ ਕੀਤੇ ਆ ਉਹਨਾਂ ਲੋਕਾਂ ਦੇ ਜਿਨ੍ਹਾਂ ਨੂੰ ਸਿਰਫ ਚਾਰਜ ਕੀਤਾ ਗਿਆ ਕਿ ਭਾਈ ਜੀ ਇਹਦੇ ਤੇ ਆਹ ਕ੍ਰਾਈਮ ਆ, ਆਹ ਡਰੱਗ ਵੇਚਦਾ ਸੀ, ਇਹਨੂੰ ਚਾਕੂ ਮਾਰਿਆ ਜਾਂ ਆਹ ਹੋਇਆ, ਪਰ ਉਹ ਕਨਵਿਕਟ ਨਹੀਂ ਹੋਇਆ। ਸੋ ਇਥੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਆਈਸ ਵਾਲੇ ਕਿਹਨਾਂ ਲੋਕਾਂ ਦੇ ਪਿੱਛੇ ਪੈ ਰਹੇ ਹੈਗੇ ਆ। ਅਲਬਾਮਾ ਦੇ ਵਿੱਚ ਪਹਿਲੀ ਸਟੇਟ ਆ ਜਿਨ੍ਹਾਂ ਨੇ ਫੈਡਰਲ ਚੈੱਕ ਪੁਆਇੰਟ ਆਪਰੇਸ਼ਨ ਸ਼ੁਰੂ ਕਰ ਦਿੱਤਾ ਆਈਸ ਨਾਲ ਰਲ ਕੇ। ਸੋ ਚੈੱਕ ਪੁਆਇੰਟ ਤੁਹਾਨੂੰ ਪਤਾ ਹੀ ਆ, ਜਿੱਦਾਂ ਡੀਯੂਆਈ ਦੇ ਚੈੱਕ ਪੁਆਇੰਟ ਕਈ ਵਾਰੀ ਸਟਰੀਟ ਦੇ ਉੱਤੇ ਉਹ ਚੈੱਕ ਪੁਆਇੰਟ ਲਾ ਦਿੰਦੇ ਪੁਲਿਸ ਵਾਲੇ, ਵੀ ਜਿਹੜਾ ਵੀ ਉੱਥੋਂ ਲੰਘਦਾ ਫਿਰ ਕੱਲੇ-ਕੱਲੇ ਨੂੰ ਚੈੱਕ ਕਰਨਾ ਹੈਗਾ। ਸੋ ਅਲਬਾਮਾ ਸਟੇਟ ਦੇ ਵਿੱਚ ਉਹਨਾਂ ਨੇ ਸ਼ੁਰੂਆਤ ਕੀਤੀ ਆ ਤੇ ਪਹਿਲੇ ਦਿਨ ਹੀ ਜਿਹੜੇ ਆ ਉਹਨੇ 20 ਲੋਕਾਂ ਨੂੰ ਜਿਹੜਾ ਅਰੈਸਟ ਕੀਤਾ ਹੈਗਾ ਆ। ਸੋ ਆਈਸ ਵਾਲੇ ਜਿਹੜੇ ਹੁਣ ਇਦਾਂ ਦੇ ਸ਼ਿਕਾਗੋ ਦੇ ਵਿੱਚ ਬੜੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਆ ਉਹ ਅਰੈਸਟ ਕੀਤੇ ਗਏ ਹੈਗੇ ਆ। ਉੱਥੇ ਪ੍ਰੋਟੈਸਟ ਵੀ ਬਹੁਤ ਹੋ ਰਹੇ ਹੈਗੇ ਆ। ਇੱਕ ਬ੍ਰੌਡਵਿਊ ਐਵਨਿਊ ਦੇ ਉੱਤੇ ਆਈਸ ਦੀ ਫੈਸਿਲਿਟੀ ਆ। ਉੱਥੇ ਜਦੋਂ ਵੱਡੇ ਪ੍ਰੋਟੈਸਟ ਹੋਏ, ਜਿਹੜੇ ਉੱਥੇ ਇੱਕ ਚੈਪਲਿਨ ਹੈਗੇ ਆ, ਉਹਨਾਂ ਨੇ ਇਹ ਕਿਹਾ ਕਿ ਜਦੋਂ ਆਪਾਂ ਪ੍ਰੋਟੈਸਟ ਕਰਦੇ ਹਾਂ ਕਿਸੇ ਤਰ੍ਹਾਂ ਦਾ ਰੌਲਾ ਰੱਪਾ ਨਾ ਪਾਈਏ, ਸ਼ਾਂਤੀ ਦੇ ਵਿੱਚ ਜਿਹੜਾ ਪ੍ਰੋਟੈਸਟ ਰੱਖੋ, ਕਿਉਂਕਿ ਬਹੁਤ ਸਾਰੇ ਜਿਹੜੇ ਪ੍ਰੋਟੈਸਟਰਸ ਆ ਉਹਨਾਂ ਨੂੰ ਵੀ ਆਈਸ ਵੱਲੋਂ ਚੱਕਿਆ ਗਿਆ, ਕਈ ਸਿਟੀਜ਼ਨ ਤੱਕ ਵੀ। ਕਈ ਆਪਾਂ ਨਿਊਯਾਰਕ ਦੇ ਵਿੱਚ ਰਿਪੋਰਟ ਦੇਖੀ ਸੀ ਵੀ ਕਿਸ ਤਰ੍ਹਾਂ ਇੱਕ ਕਾਂਗਰਸ ਵੂਮਨ ਦੀ ਕੈਂਡੀਡੇਟ ਆ ਜੋ ਨਵੀਂ ਇਲੈਕਸ਼ਨ ਹੋਣੀ ਆ, ਤੇ ਉਹਨੂੰ ਚੱਕ ਕੇ ਹੋਮਲੈਂਡ ਸਿਕਿਉਰਿਟੀ ਵੱਲੋਂ ਸਿੱਟਿਆ ਗਿਆ ਸੀ, ਕਿਸ ਤਰ੍ਹਾਂ ਉਹ ਜਦੋਂ ਪ੍ਰੋਟੈਸਟ ਕਰ ਰਹੀ ਸੀ। ਸੋ ਇਹ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਨਾਲ ਰਿਲੇਟਡ ਜਿਹੜੀਆਂ ਆ ਉਹ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਆ। ਪਿਛਲੇ 3 ਦਿਨਾਂ ਦੇ ਵਿੱਚ ਸ਼ਿਕਾਗੋ 'ਚ 16 ਪ੍ਰੋਟੈਸਟਰਸ ਨੂੰ ਅਰੈਸਟ ਕੀਤਾ ਗਿਆ ਆ ਆਊਟਸਾਈਡ ਬ੍ਰੌਡਵਿਊ ਪ੍ਰੋਸੈਸਿੰਗ ਸੈਂਟਰ ਦੇ। ਜੀ, ਵੀਕਐਂਡ ਦੇ ਉੱਤੇ ਵੀ ਟਰਨੀ ਟਿਕਾਣਾ ਜੀ ਜਿਹੜਾ ਉਹ ਦੱਸਦੇ ਸੀਗੇ ਵੀ ਕਿਸ ਤਰੀਕੇ ਦੇ ਨਾਲ ਲੱਗੇ ਤੇ ਹੁੰਦਾ ਸੀ ਨਾ, ਇਹ ਤਰੀਕ ਤੋਂ ਬਾਅਦ ਦੇ ਵਿੱਚ ਫੜਦੇ ਸੀਗੇ। ਕਹਿੰਦੇ ਵੀ ਹੁਣ ਤਰੀਕ ਤੇ ਜਾਣ ਤੋਂ ਪਹਿਲਾਂ ਹੀ ਕਈਆਂ ਦੀ ਫੜੋ ਫੜਾਈ ਅਦਾਲਤਾਂ ਦੇ ਬਾਹਰ ਜਿਹੜੀ ਉਹ ਕਰ ਰਹੇ ਆ। ਸੋ ਇੱਕ ਐਂਗਲ ਇਹ ਵੀ ਸਾਹਮਣੇ ਕਈ ਥਾਵਾਂ ਦੇ ਉੱਤੇ ਆ ਰਿਹਾ। ਓਬਵੀਅਸਲੀ ਸਾਰੇ ਪਾਸੇ ਨਹੀਂ, ਤੇ ਟਾਰਗੇਟ ਬਲੂ ਸਟੇਟਸ ਨੂੰ ਹੀ ਜ਼ਿਆਦਾ ਇਸ ਦੇ ਵਿੱਚ ਕੀਤਾ ਜਾ ਰਿਹਾ। ਉਧਰ ਕੈਲੀਫੋਰਨੀਆ ਦੇ ਗਵਰਨਰ ਨਿਊਸਮ ਆ, ਉਹਨਾਂ ਨੇ ਇੱਕ ਬਿੱਲ ਨੂੰ ਸਾਈਨ ਕੀਤਾ ਜਿਹੜਾ ਬੀਤੇ ਦਿਨੀ ਪਾਸ ਹੋਇਆ ਸੀਗਾ, ਇਹ ਕਹਿ ਕੇ ਵੀ ਅਸੀਂ ਨਾਰਥ ਕੋਰੀਆ ਨਹੀਂ ਆ। ਇਮੀਗ੍ਰੇਸ਼ਨ ਦੀਆਂ ਰੇਡਸ ਸਕੂਲ ਦੇ ਵਿੱਚ ਉਸ ਨੂੰ ਲਿਮਿਟ ਕਰਦਾ ਆ ਇਹ ਜਿਹੜਾ ਬਿੱਲ, ਤੇ ਜਿਹੜੇ ਫੈਡਰਲ ਏਜੰਟਸ ਆ ਉਹਨਾਂ ਨੂੰ ਮਾਸਕ ਲਾ ਕੇ ਕਾਰਵਾਈਆਂ ਕਰਨ ਦੇ ਲਈ ਜਿਹੜਾ ਉਹ ਆਖਿਆ ਗਿਆ ਹੈਗਾ ਆ। ਸੋ ਇਹ ਪੈਕੇਜ ਆਫ ਬਿਲਸ ਜਿਹੜੇ ਆ ਉਹਨਾਂ ਨੇ ਸਾਈਨ ਕੀਤੇ ਜਿਹੜੇ ਉਹ ਹੈਗੇ ਆ। ਸੋ ਕਹਿੰਦੇ ਵੀ ਇਹਨਾਂ ਨੇ ਵਿਸ਼ੇਸ਼ ਤੌਰ ਦੇ ਉੱਤੇ ਲੈਜਿਸਲੇਸ਼ਨ ਲਿਆਂਦਾ ਸੀਗਾ ਪੁਸ਼ ਬੈਕ ਕਰਨ ਦੇ ਲਈ, ਜਿਹੜੀ ਕਹਿੰਦੇ ਵੀ ਟਰੰਪ ਤੇ ਸਟੀਵਨ ਮਿਲਰ ਦੀ ਸੀਕ੍ਰੇਟ ਪੁਲਿਸ ਉਸ ਦਾ ਨਾਮ ਜਿਹੜਾ ਆ ਇਹ ਦੇ ਰਹੇ ਨੇ। ਵਾਈਟ ਹਾਊਸ ਦੇ ਐਡਵਾਈਜ਼ਰ ਜਿਨ੍ਹਾਂ ਨੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਇਸ ਦੂਸਰੇ ਕਾਰਜਕਾਲ ਦੇ ਵਿੱਚ ਇਮੀਗ੍ਰੇਸ਼ਨ ਐਨਫੋਰਸਮੈਂਟ ਦੇ ਮੇਨ ਸੂਤਰ ਧਾਰ ਆ। SB 98 ਸੈਂਟਰ ਸ਼ਾਸ਼ਾ ਰੈਨੇ ਪਰੇਜ਼ ਐਲਮਬਰਾ ਤੋਂ ਜਿਹੜੇ ਆ ਉਹਨਾਂ ਨੇ ਇੱਕ ਲਿਖਿਆ ਸੀਗਾ ਜਿਹੜਾ ਕਾਨੂੰਨ, ਜਿਸ ਦੇ ਤਹਿਤ ਹਰਜੋਤ ਸਿੰਘ ਜੀ ਇਹ ਸੀਗਾ ਵੀ ਜਿਹੜੇ ਸਕੂਲ ਐਡਮਿਨਿਸਟ੍ਰੇਟਰਸ ਆ ਉਹਨਾਂ ਨੂੰ ਰਿਕੁਆਇਰਮੈਂਟ ਹੋਊਗੀ ਪਰਿਵਾਰਾਂ ਨੂੰ ਦੱਸਣ ਦੇ ਲਈ ਵੀ ਜੇ ਸਟੂਡੈਂਟਸ ਨੂੰ ਦੱਸਣ ਦੇ ਲਈ ਵੀ ਜੇ ਫੈਡਰਲ ਏਜੰਟਸ ਇਮੀਗ੍ਰੇਸ਼ਨ ਆਪਰੇਸ਼ਨ ਕੰਡਕਟ ਕਰ ਰਹੇ ਆ K through 12 ਜਾਂ ਜਿਹੜੇ ਕਾਲਜ ਕੈਂਪਸ ਆ ਉਸ ਦੇ ਉੱਤੇ। ਇਸੇ ਤਰੀਕੇ ਨਾਲ ਇੱਕ ਅਸੈਂਬਲੀ ਬਿੱਲ 49 ਆ, ਉਹ ਕਹਿੰਦੇ ਵੀ ਜਿਹੜੇ ਇਮੀਗ੍ਰੇਸ਼ਨ ਏਜੰਟਸ ਆ ਉਹਨਾਂ ਨੂੰ ਰੋਕਦਾ ਆ ਇਸ ਬਿੱਲ ਦੇ ਤਹਿਤ ਨਾਨ ਪਬਲਿਕ ਏਰੀਆਜ਼ ਆਫ ਸਕੂਲ ਵਿਦਾਊਟ ਜੁਡੀਸ਼ੀਅਲ ਵਾਰੰਟ ਜਾਂ ਕੋਰਟ ਆਰਡਰ ਤੋਂ ਬਗੈਰ ਕਹਿੰਦੇ ਵੀ ਉੱਥੇ ਨਹੀਂ ਜਿਹੜੇ ਉਹ ਜਾ ਸਕਦੇ। ਤੇ ਇਸ ਦੇ ਨਾਲ ਇਹ ਵੀ ਕਹਿੰਦੇ ਵੀ ਸਕੂਲ ਡਿਸਟ੍ਰਿਕਟ ਨੂੰ ਵੀ ਰੋਕਦਾ ਆ ਵੀ ਕਿਸੇ ਵੀ ਬੱਚੇ ਦੇ ਬਾਰੇ, ਕਿਸੇ ਪਰਿਵਾਰ ਦੇ ਬਾਰੇ, ਕਿਸੇ ਟੀਚਰ ਦੇ ਬਾਰੇ, ਸਕੂਲ EMPLOYEE ਬਾਰੇ ਇਮੀਗ੍ਰੇਸ਼ਨ ਅਥਾਰਟੀਜ਼ ਨੂੰ ਕੋਈ ਜਾਣਕਾਰੀ ਨਹੀਂ ਦੇਣੀ ਜਿੰਨੀ ਦੇਰ ਤੱਕ ਉਹ ਵਾਰੰਟ ਨਹੀਂ ਲੈ ਕੇ ਆਉਂਦੇ।
ਇਸੇ ਤਰੀਕੇ ਦੇ ਨਾਲ ਇੱਕ ਹੋਰ ਸੈਨੇਟ ਬਿੱਲ 81, ਇਹ ਸਾਰੇ ਕੈਲੀਫੋਰਨੀਆ ਦੇ ਬਿੱਲ ਮੈਂ ਤੁਹਾਨੂੰ ਜਿਹੜਾ ਉਹ ਦੱਸ ਰਿਹਾ। ਇਹਦੇ ਨਾਲ ਜਿਹੜੇ ਹੈਲਥ ਕੇਅਰ ਅਫੀਸ਼ੀਅਲਸ ਆ, ਉਹਨਾਂ ਨੂੰ ਰੋਕ ਲਾਈ ਜਾਂਦੀ ਆ ਵੀ ਉਹ ਪੇਸ਼ੈਂਟ ਦਾ ਜਿਹੜਾ ਇਮੀਗ੍ਰੇਸ਼ਨ ਸਟੇਟਸ ਜਾਂ ਬਰਥ ਪਲੇਸ ਆ, ਉਹ ਡਿਸਕਲੋਜ਼ ਨਹੀਂ ਕਰ ਸਕਦੇ, ਜਨਤਕ ਨਹੀਂ ਕਰ ਸਕਦੇ, ਜਿੰਨੀ ਦੇਰ ਤੱਕ ਇਮੀਗ੍ਰੇਸ਼ਨ ਅਥਾਰਟੀਜ਼ ਦੇ ਕੋਲ ਸਰਚ ਵਾਰੰਟ ਜਾਂ ਕੋਰਟ ਆਰਡਰ ਨਹੀਂ ਹੁੰਦਾ। ਸੋ ਇੱਕ ਹੋਰ ਸੈਨੇਟ ਬਿੱਲ 627 ਆ, ਉਹ ਡਾਇਰੈਕਟਲੀ ਟਾਰਗੇਟ ਕਰਦਾ ਮਾਸਕਡ ਜਿਹੜੇ ਫੈਡਰਲ ਇਮੀਗ੍ਰੇਸ਼ਨ ਆਫਿਸਰਸ ਆ ਉਹਨਾਂ ਨੂੰ। ਉਹ ਕਹਿੰਦਾ ਵੀ ਜਿਹੜੇ ਵੀ ਮਾਈਗ੍ਰੈਂਟਸ ਇਹਨਾਂ ਦੇ ਦੁਆਰਾ ਡਿਟੇਨ ਕੀਤੇ ਜਾ ਰਹੇ ਆ ਕਾਰ ਵਾਸ਼ ਦੇ ਉੱਤੇ ਜਾਂ ਹੋਮ ਡਿਪੋ ਦੇ ਉੱਤੇ, ਉਹਨਾਂ ਦੇ ਉੱਤੇ ਸਿੱਧਾ ਜਿਹੜਾ ਕਹਿੰਦੇ ਵੀ ਨਿਸ਼ਾਨਾ ਜਿਹੜਾ ਉਹ ਹੋਊਗਾ। ਉਹਨਾਂ ਨੇ ਕਿਹਾ ਵੀ ਜਿਹੜੇ ਅਨੋਨਿਮਸ ਮਾਸਕਡ ਆਫਿਸਰਸ ਆ, ਇਹ ਇੱਕ ਮੋੜ ਕੱਟ ਰਹੇ ਆ ਤਾਨਾਸ਼ਾਹੀ ਵੱਲ ਨੂੰ, ਅਥੋਰੀਟੇਰੀਅਨਿਜ਼ਮ ਦੇ ਵੱਲ ਨੂੰ, ਤੇ ਜਿਹੜਾ ਲਾ ਐਨਫੋਰਸਮੈਂਟ ਤੇ ਉਹਨਾਂ ਦੇ ਨਾਗਰਿਕ ਜਿਹੜੇ ਉਹ ਇਲਾਕੇ 'ਚ ਰਹਿੰਦੇ ਆ, ਉਹਨਾਂ ਦੇ ਵਿਚਾਲੇ ਜਿਹੜਾ ਇੱਕ ਵਿਸ਼ਵਾਸ ਹੁੰਦਾ ਆ, ਉਹ ਇਸ ਕਾਰਵਾਈਆਂ ਦੇ ਕਰਕੇ ਟੁੱਟ ਰਿਹਾ ਆ। ਤੇ ਕਹਿੰਦੇ ਵੀ ਇਹ ਲੋਕਲ ਤੇ ਫੈਡਰਲ ਆਫਿਸਰਸ ਦੇ ਉੱਤੇ ਇਹ ਕਾਨੂੰਨ ਲਾਗੂ ਜਿਹੜਾ ਉਹ ਹੋਊਗਾ। ਸੋ ਇਹ ਜਿਹੜਾ ਆ ਉਹ ਦੇਖਣ ਵਾਲੀ ਗੱਲ ਆ। ਪਰ ਇਹਨਾਂ ਨੇ ਇਸ ਦੇ ਵਿੱਚ ਜਿਹੜੀ ਕੈਲੀਫੋਰਨੀਆ ਹਾਈਵੇ ਪੈਟਰੋਲ ਆਫਿਸਰਸ ਆ, ਉਹਨਾਂ ਨੂੰ ਸਟੇਟ ਪੁਲਿਸ ਨੂੰ ਐਗਜ਼ੈਂਪਟ ਵੀ ਕੀਤਾ ਹੈਗਾ ਆ। ਜੀ, ਬਿਲਕੁਲ। ਅਗਲੀ ਖਬਰ ਵੱਲ ਚਲੀਏ। ਟਰੰਪ ਹੋਣਾ ਨੇ ਇੱਕ ਹੋਰ ਡਿਸੀਜਨ ਜੋ ਲਿਆ ਹੈਗਾ ਆ ਔਟਿਜ਼ਮ ਦੇ ਸੰਬੰਧ ਦੇ ਵਿੱਚ। ਉਹਨਾਂ ਨੇ ਕਿਉਂਕਿ ਬਹੁਤ ਸਾਰੇ ਜਿਹੜੇ ਬੱਚੇ ਆ ਉਹਨਾਂ ਨੂੰ ਔਟਿਜ਼ਮ ਹੈਗਾ ਅਮਰੀਕਾ ਦੇ ਵਿੱਚ, ਤੇ ਟਾਈਨਲ ਦੀ ਜਿਹੜੀ ਗੋਲੀ ਆ ਉਸ ਨੂੰ ਲਿੰਕ ਕੀਤਾ ਗਿਆ ਆ ਔਟਿਜ਼ਮ ਦੇ ਨਾਲ। ਇਹ ਬਲੂਮਬਰਗ ਤੇ ਵਾਸ਼ਿੰਗਟਨ ਪੋਸਟ ਦੋਨੋਂ ਹੀ ਰਿਪੋਰਟ ਕਰ ਰਹੇ ਹੈਗੇ ਆ। ਜਿਹੜੇ ਆਫੀਸ਼ੀਅਲਸ ਆ ਉਹ ਵਾਰਨਿੰਗ ਦੇ ਰਹੇ ਆ ਵੀ ਜਿਹੜੀਆਂ ਪ੍ਰੈਗਨੈਂਟ ਵਿਮਨ ਆ ਉਹਨਾਂ ਨੂੰ ਇਹ ਦਵਾਈ ਜਿਹੜੀ ਆ ਨਹੀਂ ਯੂਜ਼ ਕਰਨੀ ਚਾਹੀਦੀ, ਟਾਈਨਲ ਨਹੀਂ ਯੂਜ਼ ਕਰਨੀ ਚਾਹੀਦੀ ਜੇ ਕਿਸੇ ਨੂੰ ਥੋੜਾ ਬਹੁਤਾ ਦਰਦ ਹੁੰਦਾ, ਅਨਲੈਸ ਕਿ ਤੁਹਾਨੂੰ ਜਿਹੜਾ ਬੁਖਾਰ ਹੈਗਾ ਆ। ਸੋ ਜਿਹੜੀ ਹੈਲਥ ਸਰਵਿਸਿਜ਼ ਦੇ ਸੈਕਟਰੀ ਆ, ਤੁਹਾਨੂੰ ਪਤਾ ਹੀ ਆ, ਉਹ ਵੀ ਬਹੁਤ ਸਾਰੀਆਂ ਸਾਇੰਟੀਫਿਕ ਜਿਹੜੀਆਂ ਚਾਹੇ ਉਹ ਵੈਕਸੀਨ ਆ ਜਾਂ ਦਵਾਈਆਂ ਆ ਉਹਨਾਂ ਦੇ ਅਗੇਂਸਟ ਹੈਗੇ ਆ। ਸੋ ਇਹ ਇੱਕ ਨਵਾਂ ਜੋ ਲੈ ਕੇ ਆਏ ਹੈਗੇ ਟਰੰਪ ਹੁਣੀ, ਇਹਦੇ ਸੰਬੰਧ ਦੇ ਵਿੱਚ ਜਿਹੜੀ ਕਹਿੰਦੇ ਵੀ ਟਾਈਮ। ਅੱਜ ਸ਼ਾਇਦ ਹਰਜੋਤ ਸਿੰਘ ਜੀ ਅਜੇ ਅਨਾਉਂਸ ਕੀਤਾ ਨਹੀਂ ਆ, ਅਨਾਉਂਸ ਕਰ ਸਕਦੇ ਆ ਅੱਜ ਵੀ। ਨਾਲੇ ਜਿਹੜਾ ਉੱਤਰ ਔਟਿਜ਼ਮ ਦਾ ਉੱਤਰ ਕੀ ਆ ਉਹਦੇ ਬਾਰੇ ਵੀ ਕੋਈ ਦਵਾਈ ਜਿਹੜੀ ਉਹ ਦੱਸ ਸਕਦੇ ਆ। ਪਰ ਹੁਣ ਦੇਖੋ ਹਰਜੋਤ ਸਿੰਘ ਜੀ, ਉਹੀ ਸੀਡੀਸੀ ਜਿਹੜੀ ਪਹਿਲੋਂ ਕਹਿੰਦੀ ਸੀ ਕਿ ਉਹਨਾਂ ਲੋਕਾਂ ਨੇ ਜਿਹੜੇ ਮੰਨਦੇ ਨਹੀਂ ਸੀ ਪਹਿਲੋਂ ਸੀਡੀਸੀ ਦੀਆਂ, ਹੁਣ ਉਹਨਾਂ ਨੇ ਕਹਿਣਾ ਵੀ ਸੀਡੀਸੀ ਕਹਿੰਦੀ ਏਦਾਂ ਅਸੀਂ ਮੰਨ ਲੈਣਾ ਆ। ਜਿਹੜੇ ਪਹਿਲੋਂ ਸੀਡੀਸੀ ਦੀ ਮੰਨਦੇ ਸੀਗੇ, ਹੁਣ ਜਦੋਂ ਉਹਨਾਂ ਨੇ ਇਹ ਕਹਿਣਾ, ਉਹਨਾਂ ਨੇ ਕਹਿਣਾ ਅਸੀਂ ਨਹੀਂ ਮੰਨਦੇ। ਸੋ ਇਹ ਵੀ ਜਿਹੜਾ ਹੈਲਥ ਦੇ ਵਿੱਚ ਵੀ ਜਿਹੜੇ ਡਾਇਰੈਕਟਿਵਸ ਨੇ, ਉਹ ਵੀ ਪਾਰਟੀਜ਼ਨ ਲੈਵਲ ਦੇ ਉੱਤੇ ਜਿਹੜੇ ਉਹ ਪਹੁੰਚ ਚੁੱਕੇ ਆ। ਪਰ ਜਿਹੜੇ ਹੈਲਥ ਐਕਸਪਰਟਸ ਆ, ਉਹ ਕਹਿੰਦੇ ਵੀ ਕੋਈ ਸਿੰਗਲ ਸੋਰਸ ਨਹੀਂ ਹੈਗਾ ਜਿਹੜਾ ਔਟਿਜ਼ਮ ਦੇ ਨੂੰ ਬਲੇਮ ਕਰਨ ਦੇ ਲਈ। ਮਲਟੀਪਲ ਚੀਜ਼ਾਂ ਜਿਹੜੀਆਂ ਦੇ ਕਰਕੇ ਕਹਿੰਦੇ ਵੀ ਔਟਿਜ਼ਮ ਹੋ ਸਕਦਾ ਆ। ਅਸੀਟੋਮਿਨੋਫਿਨ ਜਿਹੜਾ ਇਸ ਦੇ ਵਿੱਚ ਐਕਟਿਵ ਇੰਗਰੀਡੀਐਂਟ ਹੁੰਦਾ ਹੈ ਟੈਲਾਨੋਲ ਦੇ ਵਿੱਚ, ਉਹ ਕਹਿੰਦੇ ਵੀ ਸੇਫ ਹੈਗਾ ਆ ਯੂਜ਼ ਕਰਨ ਦੇ ਲਈ, ਪਰ ਅਧਿਕਾਰਤ ਤੌਰ ਦੇ ਉੱਤੇ ਉਸ ਨੂੰ ਉਸ ਦੇ ਨਾਲ ਲਿੰਕ ਕੀਤਾ ਜਾਊਗਾ। ਆਪਾਂ ਨੂੰ ਪਤਾ ਹੈ ਵੀ ਜਿਹੜੀਆਂ ਵੈਕਸੀਨਸ ਕਿਹਨੂੰ ਕਦੋਂ ਕਿਹੜੀਆਂ ਲੱਗਣੀਆਂ ਚਾਹੀਦੀਆਂ, ਉਹਦੇ ਲਈ ਜਿਹੜਾ ਬੋਰਡ ਬਣਿਆ ਸੀ ਉਸ ਨੂੰ ਖੁਰਦ-ਬੁਰਦ ਕਰ ਦਿੱਤਾ ਗਿਆ ਸੀਗਾ ਕੈਨੇਡੀ ਹੋਣਾ ਦੇ ਦੁਆਰਾ, ਤੇ ਉਹਨਾਂ ਨੇ ਆਪਣੇ ਬੰਦੇ ਜਿਹੜੇ ਉੱਥੇ ਬਿਠਾਏ ਸੀ। ਉਸ ਤੋਂ ਬਾਅਦ 'ਚ ਉਹਨਾਂ ਨੇ ਜਿਹੜੀਆਂ ਨਵੀਆਂ ਮੈਂਡੇਟਸ ਇੱਕ ਹਿਸਾਬ ਦੇ ਨਾਲ ਵੈਕਸੀਨਸ ਪ੍ਰਤੀ ਜਿਹੜੀਆਂ ਉਹ ਚੇਂਜ ਕੀਤੀਆਂ। ਸੋ ਕਾਫੀ ਜ਼ਿਆਦਾ ਚੇਂਜਿਸ ਜਿਹੜੇ ਉਹ ਆਪਾਂ ਨੂੰ ਪੱਧਰ ਦੇ ਉੱਤੇ ਮਿਲ ਰਹੇ ਆ। ਡਾਕਟਰ ਤੇ ਸਿਹਤ ਮੁਲਾਜ਼ਮ ਖਾਸੇ ਜਿਹੜੇ ਉਹ ਪਰੇਸ਼ਾਨ ਆ ਵੀ ਇਸ ਤਰੀਕੇ ਦੇ ਨਾਲ ਲੋਕਾਂ ਦਾ ਕਹਿੰਦੇ ਵੀ ਸਾਇੰਸ ਤੋਂ ਤੇ ਦਵਾਈਆਂ ਤੋਂ ਵਿਸ਼ਵਾਸ ਜਿਹੜਾ ਬਹੁਤ ਜ਼ਿਆਦਾ ਉੱਠ ਜਾਵੇਗਾ। ਜੀ, ਆਪਾਂ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ SV 509 ਬਿੱਲ ਦੇ ਸੰਬੰਧ ਦੇ ਵਿੱਚ ਵੱਡੀ ਗਿਣਤੀ 'ਚ ਗੁਰੂ ਘਰਾਂ 'ਚ ਸਿਗਨੇਚਰ ਹੋਏ ਹੈਗੇ ਆ। ਅੱਜ ਇੱਕ ਲੋਕਲ ਨਿਊਜ਼ਪੇਪਰ ਜਿਹੜਾ ਮਰਸਡ ਦਾ ਹੈਗਾ, ਉਹਨਾਂ ਨੇ ਕਾਫੀ ਵੱਡੀ ਸਟੋਰੀ ਰਨ ਕੀਤੀ ਆ। ਆਪਾਂ ਨੂੰ ਕੀ ਕਰਨਾ ਚਾਹੀਦਾ, ਕਿਉਂਕਿ ਹਜੇ ਵੀ ਅਸੀਂ ਬਹੁਤ ਢਿੱਲੇ ਹੈਗੇ ਆ। ਜੋ ਮਰਸਡ ਫੋਕਸ ਦੀ ਸਟੋਰੀ ਆ, ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ। ਤੇ ਇੱਕ ਲੈਂਦੇ ਹਾਂ ਆਪਾਂ ਬ੍ਰੇਕ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਸੁੱਤ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਸੋ ਸਰੋਤੇ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਕਾਫੀ ਲੰਮੇ ਹਫ਼ਤਿਆਂ ਤੋਂ, ਪਿਛਲੇ ਹਫ਼ਤਿਆਂ ਤੋਂ ਆਪਾਂ ਤੁਹਾਡੇ ਨਾਲ SV 509 ਬਿੱਲ, ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਵਾਲਾ ਬਿੱਲ ਆ, ਉਹਦੀ ਬਾਬਤ ਗੱਲ ਕਰਦੇ ਆ ਰਹੇ ਆ ਵੀ ਅਸੈਂਬਲੀ ਚੋਂ ਯੂਨੈਨਿਮਸਲੀ ਪਾਸ ਹੋਇਆ ਸੀ। ਇਸੇ ਤਰ੍ਹਾਂ ਸੈਨੇਟ ਚੋਂ ਵੀ, ਤੇ ਅੱਜ ਕੱਲ ਉਹ ਜਿਹੜਾ ਬਿੱਲ ਆ ਉਹ ਗਵਰਨਰ ਦੇ ਡੈਸਕ ਦੇ ਉੱਤੇ ਆ, ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਉਹਨਾਂ ਦੇ। ਤੇ ਉਹਨਾਂ ਦੇ ਬੜਾ ਵੱਡਾ ਪ੍ਰੈਸ਼ਰ ਆ ਵੀ ਇਹ ਬਿੱਲ ਨੂੰ ਨਾ ਪਾਸ ਕੀਤਾ ਜਾਵੇ, ਤੇ ਬਹੁਤ ਸਾਰੇ ਜਿਹੜੇ ਬਿੱਲ ਨੂੰ ਲਿਆਉਣ ਵਾਲੇ ਵੀ ਆ ਉਹ ਸੋਚ ਰਹੇ ਵੀ ਹੋ ਸਕਦਾ ਕੈਲੀਫੋਰਨੀਆ ਦਾ ਗਵਰਨਰ ਵੀਟੋ ਕਰਦਾ। ਸੋ ਉਹ ਸਾਰੇ ਕਾਸੇ ਲਈ ਆਪਾਂ ਕੀ ਕਰ ਸਕਦੇ, ਸਾਨੂੰ ਵੱਧ ਤੋਂ ਵੱਧ ਜਿਹੜਾ ਆ ਉਹ ਸਿਗਨੇਚਰ ਡਰਾਈਵ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਚੱਲ ਰਹੀ ਹੈਗੀ ਆ। ਬਹੁਤ ਸਾਰੇ ਆਪਣੇ ਭੈਣਾਂ ਭਰਾਵਾਂ ਨੇ, ਬੱਚਿਆਂ ਨੇ ਬੜਾ ਸਾਥ ਦਿੱਤਾ ਪਿਛਲੇ ਵੀਕਐਂਡ ਦੇ ਦੌਰਾਨ। ਕੱਲ ਐਤਵਾਰ ਨੂੰ ਵੀ ਬਹੁਤ ਸੇਵਾ ਕੀਤੀ ਹੈਗੀ ਆ, ਲੋਕਾਂ ਤੋਂ ਸਾਈਨ ਕਰਾਏ ਆ। ਪਰ ਜਿਹੜੀਆਂ ਵਿਰੋਧੀ ਦੋ ਜਥੇਬੰਦੀਆਂ ਆ, ਕੋਹਿਨਾ ਤੇ ਹਿੰਦੂ ਅਮਰੀਕਨ ਫਾਊਂਡੇਸ਼ਨ, ਉਹਨਾਂ ਨੇ ਪੂਰਾ ਜ਼ੋਰ ਲਾਇਆ ਆ ਈਮੇਲਾਂ ਤੇ, ਉਹ ਵੀ ਪੂਰੀ ਪਟੀਸ਼ਨ ਸਾਈਨ ਕਰਵਾ ਰਹੇ ਆ। ਹੁਣ ਤੁਸੀਂ ਦੇਖੋ ਵੀ ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਜਾਂ ਕੋਹਿਨਾ ਵਾਲੇ ਆ, ਉਹ ਇਹ ਕਹਿੰਦੇ ਸੀ ਵੀ ਜਿਹੜਾ SV 509 ਬਿੱਲ ਆ, ਇਹ ਇੱਥੇ ਕੈਲੀਫੋਰਨੀਆ 'ਚ ਕਿਸੇ ਨੂੰ ਖਤਰਾ ਨਹੀਂ। ਇਹ ਜਿਹੜਾ ਬਿੱਲ ਆ ਇਹ ਇੰਡੀਆ ਦੇ ਅਗੇਂਸਟ ਆ ਜਾਂ ਖਾਲਿਸਤਾਨੀਆਂ ਦਾ ਬਿੱਲ ਆ। ਆਪਾਂ ਤੁਹਾਨੂੰ ਬਹੁਤ ਵਾਰ ਐਕਸਪਲੇਨ ਕੀਤਾ, ਇਹ 'ਚ ਕੋਈ ਖਾਲਿਸਤਾਨ ਦਾ ਲੈਣਾ ਦੇਣਾ ਨਹੀਂ, ਕੋਈ ਇਹਦਾ ਚੱਕਰ ਨਹੀਂ ਹੈ। ਵੱਖ-ਵੱਖ ਮੁਲਕਾਂ ਦੀ ਗੱਲ ਹੋ ਰਹੀ ਆ, ਚਾਹੇ ਈਰਾਨ ਹੋਵੇ, ਰਸ਼ੀਆ ਹੋਵੇ, ਚਾਈਨਾ ਹੋਵੇ, ਜੋ ਇੱਥੇ ਥ੍ਰੈਟ ਕਰਦੇ ਹੈਗੇ ਆ ਅਮਰੀਕਨ ਸਿਟੀਜ਼ਨਸ ਨੂੰ, ਕੈਲੀਫੋਰਨੀਆ ਸਿਟੀਜ਼ਨਸ ਨੂੰ। ਹੁਣ ਜਦੋਂ ਜਿਹੜਾ H1B ਵੀਜ਼ੇ ਦਾ ਆਇਆ, ਉਸ ਟਾਈਮ ਤੇ ਉਹਨਾਂ ਨੇ ਸਟੇਟਮੈਂਟ ਜਾਰੀ ਕਰਤੀ ਵੀ ਦੇਖੋ ਜੀ ਇਹ ਹਿੰਦੂਆਂ ਦੇ ਅਗੇਂਸਟ ਬਿੱਲ ਆ। ਹੁਣ ਤੁਸੀਂ ਇੱਥੋਂ ਦੇਖੋ, ਉਹ ਬੰਦਿਆਂ, ਉਹ ਆਰਗੇਨਾਈਜੇਸ਼ਨਾਂ ਦੀ ਲਾਇਲਟੀ ਕੈਲੀਫੋਰਨੀਆ ਦੇ ਲਈ ਆ, ਅਮਰੀਕਨਸ ਦੇ ਲਈ ਆ, ਜਾਂ ਇੰਡੀਆ ਦੀ ਸਰਕਾਰ ਦੇ ਲਈ ਆ। ਸੋ ਅੱਜ ਇਹਦੇ ਸੰਬੰਧ ਦੇ ਵਿੱਚ ਆਪਾਂ ਬੇਨਤੀ ਵੀ ਕਰਾਂਗੇ, ਜਿਹੜੇ ਸਾਡੇ ਸਰੋਤੇ ਸੁਣ ਰਹੇ, ਜਿਨ੍ਹਾਂ ਨੇ ਜਿਹੜੇ ਗੁਰੂ ਘਰ ਸਾਈਨ ਕਰਾਏ ਆ, ਜਾਂ ਤੁਹਾਡੇ ਸੁਜੈਸ਼ਨ ਹੈਗੇ, ਤੁਸੀਂ ਕਾਲ ਕਰ ਸਕਦੇ ਹੋ 408 272 5200 ਤੇ, ਕਿਉਂਕਿ ਆਪਣੇ ਕੋਲ ਦਿਨ ਬੜੇ ਥੋੜੇ ਆ। ਪਤਾ ਨਹੀਂ ਕਿਹੜੇ ਵੇਲੇ ਜਿਹੜਾ ਗਵਰਨਰ ਆ ਉਸ ਨੂੰ ਵੀਟੋ ਕਰਦਾ, ਫਿਰ ਬਾਅਦ ਦੇ ਵਿੱਚ ਸਾਰਿਆਂ ਨੇ ਪਛਤਾਣਾ ਹੈਗਾ। 408 272 5200 ਤੇ ਕਾਲ ਕਰਕੇ ਆਪਣੇ ਜੋ ਆ ਵਿਊ ਆ, ਜਾਂ ਤੁਸੀਂ ਕੀ ਸੇਵਾ ਕੀਤੀ ਆ, ਬਾਕੀਆਂ ਨੂੰ ਕੀ ਕਹਿ ਸਕਦੇ ਆ, ਉਹ ਜ਼ਰੂਰ ਸਾਂਝੀ ਕਰਿਓ। ਮਰਸਡ ਕਾਉਂਟੀ ਦੇ ਵਿੱਚ ਮਰਸਡ ਫੋਕਸ ਕਰਕੇ ਇੱਕ ਨਿਊਜ਼ਪੇਪਰ ਆ, ਅੱਜ ਉਹਨਾਂ ਨੇ ਕਾਫੀ ਵੱਡੀ ਸਟੋਰੀ ਰਨ ਕੀਤੀ ਆ। ਵੈਲੀ 6 ਅਵੇਟ ਗਵਰਨਰ ਨਿਊਸਮਸ ਆਨਸਰ ਔਨ ਕੈਵਲੇਰੋਜ਼ ਟ੍ਰਾਂਸਨੈਸ਼ਨਲ ਰਿਪਰੈਸ਼ਨ ਬਿੱਲ। ਤੁਹਾਨੂੰ ਪਤਾ ਹੀ ਆਪਾਂ ਇਹ ਸਟੋਰੀ ਵੀ ਸ਼ੇਅਰ ਕਰਦੇ ਹਾਂ, ਡਿਸਕਸ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਆਪਣੇ ਨਾਲ ਰਾਜਪਾਲ ਜੀ ਜੁੜੇ ਨੇ ਬੇਕਰਸਫੀਲਡ ਤੋਂ, ਆਪਾਂ ਉਹਨਾਂ ਦੇ ਵੀ ਵਿਚਾਰ ਜਿਹੜਾ ਸੁਣਦੇ ਹਾਂ। ਹਾਂਜੀ ਰਾਜਪਾਲ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਪਹਿਲਾਂ ਤਾਂ ਤੁਹਾਡਾ ਰੇਡੀਓ ਦਾ ਧੰਨਵਾਦ ਕਰਦੇ ਹਾਂ, ਜਿਹੜਾ ਤੁਸੀਂ ਸੰਗਤਾਂ ਨੂੰ ਜਗਾਉਣੇ ਆ। ਤੇ ਦੂਸਰਾ ਜਿਹੜਾ ਬਿੱਲ ਆਇਆ ਹੋਇਆ ਆਪਣਾ SV 509 ਦਾ, ਤੇ ਕੱਲ ਅਸੀਂ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਦੇ ਵਿੱਚ ਇੱਥੇ ਬੇਕਰਸਫੀਲਡ ਦੇ ਵਿੱਚ ਸਿਗਨੇਚਰ ਡਰਾਈਵ ਲਾਈ ਸੀਗੀ, ਤੇ ਬੜਾ ਸੰਗਤਾਂ ਦਾ ਬਹੁਤ ਵਧੀਆ ਹੰਗਾਰਾ ਸੀਗਾ। ਤੇ ਅਸੀਂ ਉੱਥੇ ਜਿੱਥੇ ਆਪਣਾ ਸੰਗਤਾਂ ਜੋੜੇ ਲਾਉਣੀਆਂ, ਉੱਥੇ ਕੋਲੇ ਖੜ ਕੇ ਤੇ ਉਹਨਾਂ ਤੋਂ ਭਾਈ ਬੇਨਤੀ ਕੀਤੀ, ਤੇ ਬਹੁਤ ਸੰਗਤਾਂ ਨੇ ਉੱਥੇ ਸਾਈਨ ਕੀਤੇ, ਤੇ ਬਹੁਤ ਸੰਗਤਾਂ ਫੋਟੋ ਖਿੱਚ ਕੇ ਲੈ ਆਈਆਂ, ਤੇ ਵੀ ਅਸੀਂ ਘਰੇ ਜਾ ਕੇ ਕਰਾਂਗੇ। ਕੋਈ ਕਹਿੰਦਾ ਵੀ ਅਸੀਂ ਆਪਣਾ, ਸਾਡੇ ਬੱਚਿਆਂ ਨੂੰ ਪਤਾ ਹੈ। ਅਸੀਂ ਬੇਨਤੀ ਕਰਦੇ ਹਾਂ, ਤੁਸੀਂ ਵੀ ਇਸ ਚੀਜ਼ ਦੀ ਜ਼ਰੂਰ ਬੇਨਤੀ ਕਰੋ ਭਾਈ, ਜਿਹੜੀਆਂ ਫੋਟੋ ਖਿੱਚ ਕੇ ਲੈ, ਉਹ ਜ਼ਰੂਰ ਇਹਨਾਂ ਦੇ ਉੱਤੇ ਸਾਈਨ ਕਰਨ। ਕਈ ਵਾਰੀ ਫੋਟੋ ਖਿੱਚ ਕੇ ਬੰਦਾ ਲੈ ਜਾਂਦਾ ਤੇ ਮੁੜ ਕੇ ਬੰਦਾ ਜਾ ਕੇ ਭੁੱਲ ਜਾਂਦਾ ਹੈ, ਜਾਂ ਹੋਰ ਕੰਮਾਂ 'ਚ ਪੈ ਜਾਂਦਾ ਹੈ, ਤੇ ਜਾਂ ਜਿਹੜੀ ਕਿ ਕਹਿ ਲਓ ਵੀ ਇੱਕ ਫਾਰਮੈਲਿਟੀ ਕਰ ਜਾਂਦਾ। ਇਹ ਸਾਰੀਆਂ ਹੀ ਗੱਲਾਂ ਨੇ, ਪਰ ਆਪਾਂ ਨੂੰ ਇਸ ਚੀਜ਼ ਦੀ ਬਹੁਤ ਜ਼ਰੂਰਤ ਹੈ। ਤੇ ਥੈਂਕ ਯੂ ਤਾਂ ਕਰਦੇ ਹਾਂ ਆਪਣਾ ਕਮੇਟੀਆਂ ਦਾ ਵੀ, ਜਿਹੜਾ ਧੰਨਵਾਦ, ਉਹਨਾਂ ਨੇ ਸਾਨੂੰ ਬੜਾ ਸਾਥ ਦਿੱਤਾ ਜੀ ਉੱਥੇ। ਤੇ ਅਸੀਂ ਤਾਂ ਬੇਨਤੀ ਕਰਦੇ ਹਾਂ ਵੱਧ ਤੋਂ ਵੱਧ ਜਿੰਨੇ ਵੀ ਹੋਰ ਵੀ ਪਾਸੇ ਆਸੇ ਸਿਗਨੇਚਰ ਕਰਾ ਸਕਦੇ ਕਰਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜਪਾਲ ਸਿੰਘ ਸੰਧੂ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਪਿਛਲੇ ਹਫ਼ਤੇ ਵੀ ਇਹਨਾਂ ਨੇ ਗੁਰਦੁਆਰਾ ਗੁਰੂ ਅੰਗਦ ਦਰਬਾਰ ਉੱਥੇ ਸਾਈਨ ਕਰਾਏ ਸੀ, ਇਸ ਵਾਰੀ ਦਸ਼ਮੇਸ਼ ਦਰਬਾਰ। ਸੋ ਉਹ ਕਾਫੀ ਵੱਡੀ ਗਿਣਤੀ 'ਚ ਆਪਣੇ ਜਿਹੜੇ ਭੈਣ ਭਰਾਵਾਂ ਨੇ, ਬੱਚਿਆਂ ਨੇ ਸਾਈਨ ਕੀਤੇ ਹੈਗੇ ਆ। ਨਾਲ ਉਹ ਜਿਸ ਤਰ੍ਹਾਂ ਕਹਿੰਦੇ ਸਕੈਨ ਕਰਕੇ ਲੈ ਕੇ ਵੀ ਗਏ ਆ। ਸੋ ਆਪਣੇ ਹਰ ਇੱਕ ਪਰਿਵਾਰ ਦੇ ਬੰਦੇ ਦੇ ਜਿਹੜੇ ਸਿਗਨੇਚਰ ਹੋਣੇ ਚਾਹੀਦੇ ਆ। ਤੇ ਵਾਰ-ਵਾਰ ਇਹ ਮੈਂ ਕਲੀਅਰਲੀ ਕਹਿ ਰਿਹਾ, ਇਸ ਸਿਗਨੇਚਰ ਦੇ ਵਿੱਚ ਕਿਸੇ ਤੋਂ ਕੋਈ 1 ਸੈਂਟ ਕੋਈ ਪੈਸਾ ਨਹੀਂ ਲੈ ਰਿਹਾ, ਤੇ ਜਿਹੜੇ ਇਹ ਪਟੀਸ਼ਨ ਜਾਣੀ ਆ, ਇਹ ਸਿੱਧੀ ਕੈਲੀਫੋਰਨੀਆ ਦੇ ਗਵਰਨਰ ਨੂੰ ਜਾਣੀ ਆ, ਕਿਸੇ ਥਰਡ ਬੰਦੇ ਕੋਲ ਨਹੀਂ ਜਾਣੀ। ਜਿਹੜਾ ਉਹ ਵੈਬਸਾਈਟ ਤੋਂ ਤੁਸੀਂ ਪਟੀਸ਼ਨ ਨੂੰ ਅਪਲੋਡ ਕਰਦੇ ਆ, ਉਹ ਤੇ ਸਿਰਫ ਤੁਹਾਡਾ ਨਾਮ ਤੇ ਐਡਰੈਸ, ਈਮੇਲ ਤੇ ਫੋਨ ਨੰਬਰ, ਕਿਸੇ ਹੋਰ ਬੰਦੇ ਕੋਲ ਨਹੀਂ ਜਾਣੀ। ਸੋ ਬੜਾ ਈਜ਼ੀ ਹੈਗਾ, ਬਹੁਤ ਸੇਫ ਹੈਗਾ, ਤੇ ਸਾਰਿਆਂ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਕਰੋ। ਸਤਨਾਮ ਸਿੰਘ ਉਹਨਾਂ ਨੇ ਯੂਬਾ ਸਿਟੀ ਤੋਂ ਸਾਨੂੰ ਪਿਕਚਰ ਭੇਜੀ ਆ। ਉਹਨਾਂ ਨੇ ਕੱਲ ਸ਼੍ਰੀ ਗੁਰੂ ਰਵਿਦਾਸ ਟੈਂਪਲ ਜੋ ਯੂਬਾ ਸਿਟੀ ਦੇ ਵਿੱਚ ਹੈਗੇ ਆ, ਉੱਥੇ ਜਿਹੜੇ ਸੰਗਤਾਂ ਆਪਣੇ ਨਾਲ ਜੁੜੇ ਵੀ ਆ ਹਰਜੋਤ ਸਿੰਘ ਜੀ, ਆਪਾਂ ਉਹਨਾਂ ਨਾਲ ਗੱਲ ਵੀ ਕਰਦੇ ਹਾਂ। ਹਾਂਜੀ ਸਤਨਾਮ ਜੀ, ਜੀ ਆਇਆਂ ਨੂੰ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਬਹੁਤ ਧੰਨਵਾਦ ਤੁਹਾਡਾ ਵੀਰ ਜੀ। ਤੁਸੀਂ ਬੜਾ ਮਤਲਬ ਭਲਾ ਕਰ ਰਹੇ ਤੇ ਜਾਗਰੂਕ ਕਰ ਰਹੇ ਲੋਕਾਂ ਨੂੰ। ਤੇ ਅਸੀਂ ਵੀ ਕੱਲ ਇੱਥੇ ਜੁਬਾ ਸ਼੍ਰੀ ਗੁਰਦਾਸ ਟੈਂਪਲ ਜੁਬਾ ਸ਼੍ਰੀ ਵਿੱਚ ਤੇ ਮੈਂ ਤੇ ਮੇਰੀ ਵਾਈਫ ਤੇ ਗਏ ਸੀ ਇੱਥੇ, ਤੇ ਕਾਫੀ ਲੋਕਾਂ ਬੜਾ ਹੰਗਾਰਾ ਦਿੱਤਾ, ਕਾਫੀ ਸਾਈਨ ਵੀ ਕੀਤੇ। ਤੇ ਕਈਆਂ ਕੋਲ ਵੀ ਈਮੇਲ ਐਡਰੈਸ ਹੈ ਨਹੀਂ ਸੀਗੇ ਕਈਆਂ ਦੇ ਕੋਲ, ਬਜ਼ੁਰਗਾਂ ਦੇ ਕੋਲ, ਤੇ ਉਹਨਾਂ ਦੇ ਘਰਾਂ ਦੇ ਕਾਲ ਦੇ ਉਹਨਾਂ ਬੱਚਿਆਂ ਨੂੰ ਕਾਲਾਂ ਕਰਕੇ ਉਹਨਾਂ ਨੂੰ ਅਸੀਂ ਉਹ ਪੋਸਟ ਭੇਜ ਦਿੱਤੀ ਸੀ, ਨਾਲੇ ਫਾਰਵਰਡ ਕਰਤੀ ਸੀ ਜਿਹੜੀ ਆਪਣੀ ਹੈਗੀ ਪਟੀਸ਼ਨ। ਉਹ ਕਹਿੰਦੇ ਅਸੀਂ ਘਰ ਭਰ ਦਿਆਂਗੇ, ਨਾਲੇ ਆਪਣੇ ਤੇ ਇਹਨਾਂ ਦੇ ਵੀ ਭਰਾਵਾਂਗੇ ਜ਼ਰੂਰ। ਤੇ ਕਾਫੀ ਮਤਲਬ ਲੋਕ ਉਤਸ਼ਾਹ ਹੈਗੇ। ਕਈਆਂ ਨੂੰ ਹਜੇ ਤੱਕ ਪਤਾ ਵੀ ਹੈ ਨਹੀਂ ਵੀ ਕੀ ਚੀਜ਼ ਹੈ। ਉਹਨਾਂ ਫਿਰ ਚੰਗੀ ਤਰ੍ਹਾਂ ਮਤਲਬ ਵਿਸਤਾਰ ਨਾਲ ਸਮਝਾਇਆ ਵੀ ਕੀ ਇਹ ਸਿਰਫ ਆਪਣੀ ਪ੍ਰੋਟੈਕਸ਼ਨ ਵਾਸਤੇ। ਕਈ ਡਰਦੇ ਆ ਨਾ ਵੀ ਸਾਡੇ ਕਹਿੰਦੇ ਕਿ ਅਸੀਂ ਸਾਡੇ ਤੇ ਕੋਈ ਇੱਦਾਂ ਐਕਸ਼ਨ ਨਹੀਂ ਆਉਣਾ, ਨਾ ਸਾਡੇ ਕੋਲ ਇਨਫੋਰਮੇਸ਼ਨ ਰਹਿਣੀ, ਨਾ ਹੋਰ ਕੋਈ ਜਾਣੀ, ਸਿਰਫ ਗਵਰਨਰ ਕੋ ਜਾਣੀ ਉਹਨਾਂ ਚਿਰ ਜਿੰਨਾ ਚਿਰ ਬਿੱਲ ਸਾਈਨ ਨਹੀਂ ਹੁੰਦਾ। ਤੇ ਬਾਅਦ ਵਿੱਚ ਤੁਹਾਡਾ ਕੋਈ ਸੋਰਸ ਸਿਕਿਉਰਿਟੀ ਨਹੀਂ ਚਾਹੀਦਾ, ਸਾਨੂੰ ਕੋਈ ਡੇਟ ਆਫ ਬਰਥ ਨਹੀਂ ਚਾਹੀਦੀ, ਸਾਡਾ ਐਡਰੈਸ ਤੇ ਤੁਹਾਡਾ ਨਾਂ ਤੇ ਈਮੇਲ ਐਡਰੈਸ ਚਾਹੀਦਾ। ਤੇ ਕਈ ਤਾਂ ਸਮਝ ਜਾਂਦੇ ਕਿ ਫਿਰ ਵੀ ਮਤਲਬ ਜਿੱਦਾਂ ਡਰਦੇ ਸੀ। ਬਥੇਰਾ ਸਮਝਾਇਆ ਵੀ ਡਰਨ ਦੀ ਕੋਈ ਲੋੜ ਨਹੀਂ ਹੈ। ਤੇ ਇਹ ਸਾਡੇ ਸਾਰਿਆਂ ਵਾਸਤੇ ਕਿਸੇ ਦੇ ਨਾ ਤਾਂ ਤੇ ਧਰਮ ਦਾ ਜੋ ਕੋਈ ਹੈਗਾ ਆ, ਤੇ ਨਾ ਕੋਈ ਤੁਹਾਡਾ ਲੀਗਲ ਸਟੈਂਡ ਦਾ ਕੁਛ ਵੀ ਇੱਦਾਂ ਦਾ ਕੋਈ ਨਹੀਂ ਹੈ, ਸਿਰਫ ਸਾਡੀ ਪ੍ਰੋਟੈਕਸ਼ਨ ਵਾਸਤੇ ਹੀ ਹੈ। ਤੇ ਬਹੁਤ ਵਧੀਆ ਹੰਗਾਰਾ ਪਾ ਰਿਹਾ। ਤੇ ਹੋਪਫੁਲੀ ਅਗਲੇ ਹਫ਼ਤੇ ਵੀ ਗੁਰੂ ਮਹਾਰਾਜ ਕਿਰਪਾ ਕਰਨ ਤੇ ਕੋਸ਼ਿਸ਼ ਕਰਾਂਗੇ। ਤੇ ਮੈਂ ਇਹੀ ਦੱਸਣਾ ਜੀ। ਧੰਨਵਾਦ ਤੁਹਾਡਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਸੋ ਰਾਜ ਜੀ, ਇਹਦੇ ਵਿੱਚ ਮੈਂ ਐਡ ਕਰਦਾ, ਜਿਸ ਤਰ੍ਹਾਂ ਸਤਨਾਮ ਭਾਜੀ ਹੁਣੀ ਦੱਸਿਆ। ਸੋ ਇਸ ਬਹੁਤ ਸਾਰੇ ਲੋਕਾਂ ਨੂੰ ਕੁਐਸਚਨ ਵੀ ਬਿੱਲ ਨਾਲ ਹੋਣਾ ਕੀ ਆ। ਇਸ ਬਿੱਲ ਨਾਲ ਇਹ ਹੋਣਾ ਆ ਵੀ ਜਦੋਂ ਬਿੱਲ ਪਾਸ ਹੋ ਗਿਆ, ਕੈਲੀਫੋਰਨੀਆ ਦਾ ਇੱਕ ਕਮਿਸ਼ਨ ਬਣੂਗਾ ਜੋ ਸਾਰੀਆਂ ਹੀ ਸਟੇਟ ਦੀਆਂ ਪੁਲਿਸ ਡਿਪਾਰਟਮੈਂਟਸ ਨੂੰ ਟ੍ਰੇਨਿੰਗ ਦਊਗਾ ਵੀ ਭਾਈ ਜਿਹੜੇ ਤੁਹਾਡੇ ਏਰੀਏ ਦੇ ਰੈਜ਼ੀਡੈਂਟਸ ਆ, ਜੇ ਉਹਨਾਂ ਨੂੰ ਕੋਈ ਥ੍ਰੈਟ ਕਰਦਾ ਆ, ਉਹਨਾਂ ਨੂੰ ਕੋਈ ਮਨੀ ਜਿਹੜੇ ਮੰਗਣ ਦੀ ਗੱਲ ਕਰਦਾ ਆ, ਜਿਸ ਤਰ੍ਹਾਂ ਫਰੌਤੀਆਂ ਦਾ ਪਤਾ, ਉਸ ਸੰਬੰਧ ਦੇ ਵਿੱਚ ਉਹ ਟ੍ਰੇਨਿੰਗ ਦੇਣਗੇ ਵੀ ਇਹਦੇ ਪਿੱਛੇ ਕੋਈ ਸਰਕਾਰ ਤਾਂ ਨਹੀਂ, ਜਾਂ ਉਹ ਜਿਹੜੇ ਗੈਂਗਸਟਰ ਆ ਸਰਕਾਰਾਂ ਦੇ ਨਾਲ ਰਿਲੇਟਡ ਤਾਂ ਨਹੀਂ ਹੈਗੇ। ਉਹ ਕੰਮ ਸਾਰਾ ਪੁਲਿਸ ਨੇ ਕਰਨਾ, ਤੁਸੀਂ ਕੁਝ ਨਹੀਂ ਕਰਨਾ। ਸੋ ਪੁਲਿਸ ਦੀ ਇਹਦੇ ਵਿੱਚ ਟ੍ਰੇਨਿੰਗ ਹੋਣੀ ਆ, ਇਹ ਤੁਹਾਡੀ ਸੇਫਟੀ ਵਾਸਤੇ ਆ। ਜੀ ਬਿਲਕੁਲ। ਇੰਦਰਜੀਤ ਬਰਾੜ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ੍ਰੀ ਅਕਾਲ ਯੂਐਸ ਪੰਜਾਬੀ ਰੇਡੀਓ ਟੀਮ ਨੂੰ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਤੇ ਹਾਂਜੀ, ਮੈਂ ਕੁਝ ਅਪਡੇਟ ਦੇਣਾ ਚਾਹੁੰਦਾ ਸੀਗਾ। ਕੱਲ ਅਸੀਂ ਖਾਲੜਾਈ ਦੇ ਪਾਰਕ ਦੇ ਵਿੱਚ ਸਾਈਨ ਕਰਵਾਏ ਸੀਗੇ, ਸੈਟਰਡੇ ਨੂੰ, ਤੇ ਉਹਦੇ ਵਿੱਚ ਕਾਫੀ ਬੰਦਿਆਂ ਨੇ ਉਤਸ਼ਾਹ ਦਿਖਾਇਆ ਔਰ ਬਹੁਤ ਵਧੀਆ ਐਕਸਪੀਰੀਅੰਸ ਰਿਹਾ। ਪਰ ਫਿਰ ਵੀ ਕੁਝ ਕੁ ਬੰਦੇ ਜਿਹੜੇ ਐਜੇ ਸਿੰਘ ਆਏ ਸੀਗੇ ਜਿਹੜੇ ਕਹਿੰਦੇ ਸੀਗੇ ਵੀ ਸਾਡੇ ਕੋਲ ਈਮੇਲ ਨਹੀਂ ਹੈਗੀ, ਜਦ ਕਿ ਉਹ ਈਮੇਲ ਫੋਨ ਦੇ ਵਿੱਚ ਹੁੰਦੀ ਹੈ। ਅਸੀਂ ਈਮੇਲ ਨਹੀਂ ਪਤਾ, ਕੋਈ ਗੱਲ ਨਹੀਂ, ਅਸੀਂ ਈਮੇਲ ਵੀ ਕਰ ਰਹੇ ਸੀਗੇ ਤੇ ਉਹਨਾਂ ਨੂੰ ਲਿੰਕ ਵੀ ਸ਼ੇਅਰ ਕੀਤਾ ਤੇ ਸਾਡੇ ਕੋਲੇ ਅਸੀਂ QR ਕੋਡ ਵੀ ਸੀਗਾ ਮੇਰੇ ਕੋਲੇ ਦੋਨੋਂ। ਜਿਵੇਂ ਈਦਰ ਵਿੱਚ ਜਿਵੇਂ ਕਿਸੇ ਕੋਲ ਕਈ ਬੰਦੇ ਥੋੜੇ ਜਿਹੇ ਪੜ੍ਹੇ ਲਿਖੇ ਹੁੰਦੇ ਆ, ਵਧੀਆ ਕੰਮ ਕਰ ਲੈਂਦੇ, ਆਪਦੀ ਆਪ ਕਰ ਲੈਂਦੇ, ਕਈਆਂ ਨੂੰ ਸਾਨੂੰ ਫਿਰ ਜਿਹੜੇ ਬਜ਼ੁਰਗ ਹੁੰਦੇ ਉਹ ਕਰਨਾ ਪੈਂਦਾ। ਪਰ ਉਹਦੇ ਵਿੱਚ ਕੋਈ ਔਖਾ ਨਹੀਂ, ਕਿਸੇ ਦੀ ਮਜ਼ਹਬ ਦਾ ਇਹਦੇ ਵਿੱਚ ਕੋਈ ਇਸ਼ੂ ਨਹੀਂ ਹੈ। ਸਿਰਫ ਆਪਣੇ ਅਮਰੀਕਨ ਬੰਦੇ ਜਿਹੜੇ ਬੰਦੇ ਆ ਉਹਨਾਂ ਨੇ ਆਪਦੀ ਸੇਫਟੀ ਲਈ ਹੈਗਾ। ਉਹਦੇ ਵਿੱਚ ਕੋਈ ਵੀ ਰਿਲੀਜਨ ਦਾ ਬੰਦਾ ਹੋ ਸਕਦਾ, ਕਿਸੇ ਵੀ ਧਰਮ ਦਾ ਹੋ ਸਕਦਾ, ਕੋਈ ਨਹੀਂ ਹੈਗਾ। ਪਰ ਸਾਡੇ ਬੰਦੇ ਨੂੰ ਵੱਧ ਤੋਂ ਵੱਧ ਸਾਈਨ ਕਰਨੇ ਚਾਹੀਦੇ ਆ। ਔਰ ਇਸ ਗੱਲ ਨੂੰ ਮੈਂ ਆਪ ਜੀ ਦੇ ਪਲੇਟਫਾਰਮ ਦੇ ਉੱਤੇ ਵੀ ਔਰ ਪੰਜਾਬੀ ਰੇਡੀਓ ਦਾ ਪਲੇਟਫਾਰਮ ਹਮੇਸ਼ਾ ਹੀ ਸਾਡੇ ਲਈ ਔਰ ਸਿੱਖ ਕੌਮ ਲਈ ਗਾਂਹ ਹੋ ਕੇ ਇੱਕ ਪੈਰ ਸਾਡੇ ਤੋਂ ਗਾਂਹ ਚੱਲਦਾ ਤੇ ਸਾਨੂੰ ਬਹੁਤ ਵਧੀਆ ਜਾਣਕਾਰੀ ਵੀ ਮਿਲਦੀ ਹੈ। ਸਾਰਿਆਂ ਦਾ ਧੰਨਵਾਦ ਕਰਦਾ ਮੈਂ। ਤੇ ਇਹੀ ਹੋਰ ਜੇ ਸਾਡੇ ਲਈ ਕੋਈ ਅਸੀਂ ਹੋਰ ਵੀ ਸਾਈਨ ਕਰਵਾਵਾਂਗੇ। ਅੱਗੇ 28 ਤਰੀਕ ਨੂੰ ਇੱਕ ਪ੍ਰੋਗਰਾਮ ਹਾਰਟ ਪੀੜਤਾਂ ਲਈ ਵੀ ਕਰ ਰਹੇ ਹਾਂ ਤੇ ਉੱਥੇ ਵੀ ਅਸੀਂ ਸੰਗਤ ਨੂੰ ਬੇਨਤੀ ਕਰਾਂਗੇ ਵੀ ਖਾਲੜਾਈ ਦੇ ਪਾਰਕ ਦੇ ਵਿੱਚ ਉੱਥੇ ਫਿਰ ਅਸੀਂ ਛੋਟਾ ਜਿਹਾ ਇਕੱਠ ਕਰਾਂਗੇ। ਸਾਡੇ ਕੋਲ ਛੋਟਾ ਹੀ, ਅਸੀਂ ਕਹਿੰਦੇ ਮਤਲਬ ਹੋਵੇ, ਵੱਧ ਤੋਂ ਵੱਧ ਹੋਵੇ ਤੇ ਉਹੀ ਵਧੀਆ ਹੈਗਾ। ਬਸ ਇਹ ਮੈਂ ਬੇਨਤੀ ਕਰਨਾ ਚਾਹੁੰਦਾ ਸੀਗਾ ਜੀ। ਧੰਨਵਾਦ ਜੀ, ਧੰਨਵਾਦ, ਸ਼ੁਕਰੀਆ ਜੀ। ਸੋ ਇਹਦੇ ਵਿੱਚ ਹਰਜੋਤ ਸਿੰਘ ਜੀ, ਜਿਹੜੀ ਗੱਲ ਤੁਸੀਂ ਵਿੱਚ ਪਹਿਲਾਂ ਜ਼ਿਕਰ ਕੀਤਾ ਸੀ ਵੀ ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਤੇ ਕੋਹਨਾ ਵਰਗੇ ਆ, ਉਹਨਾਂ ਨੇ ਕਲੀਅਰ ਕਰ ਦਿੱਤਾ ਵੀ ਉਹਨਾਂ ਦਾ ਕਿਹੜੇ ਪਾਸੇ ਨੂੰ ਆ। ਇਹਦੇ ਵਿੱਚ ਤਾਂ ਉਹ ਕਰ ਹੀ ਰਹੇ ਆ ਵਿਰੋਧ, ਜਿੱਥੇ ਅਮਰੀਕਨ ਦੀ ਜਾਨ ਨੂੰ ਖਤਰਾ, ਉਹਨਾਂ ਨੂੰ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਦਾ ਸ਼ਿਕਾਰ ਹੋਣਾ ਪੈਂਦਾ, ਉਹ ਭਾਰਤ ਦਾ ਪੱਖ ਪੂਰਦੇ ਆ। ਹੁਣ ਦੂਜਾ ਜਿਹੜਾ ਉਦਾਹਰਨ ਉਹਨਾਂ ਨੇ ਉਹ ਦਿਖਾਤਾ, ਜਿਹੜਾ H1B ਵੀਜ਼ੇ ਵਾਲੇ ਨੂੰ ਜਿਹੜਾ ਉਹ ਲੈ ਕੇ, ਉਹਦੇ ਵਿੱਚ ਵੀ ਉਹਨਾਂ ਨੇ ਜਿਹੜਾ ਭਾਰਤ ਦਾ ਹੀ ਪੱਖ ਜਿਹੜਾ ਉਹ ਫਿਰ ਪੂਰਿਆ। ਤੇ ਫਿਰ ਕਿਉਂ ਨਾ ਤੁਹਾਨੂੰ ਗਵਰਨਮੈਂਟ ਦੀ ਪ੍ਰੋਕਸੀ, ਗਵਰਨਮੈਂਟ ਦੇ ਏਜੰਟ ਕਿਉਂ ਨਾ ਜਿਹੜਾ ਉਹ ਆਖਿਆ ਜਾਵੇ। ਉਹ ਚੋਰ ਦੀ ਦਾੜੀ 'ਚ ਤਿਣਕੇ ਵਾਲੀ ਗੱਲ ਆ। ਉਹਨਾਂ ਨੂੰ ਡਰ ਆ ਵੀ ਅਸੀਂ ਫਸ ਜਾਣਾ, ਅਸੀਂ ਜਿਹੜੇ ਆ ਉਹ ਘੁੰਡ ਚਕਾਈ ਹੋ ਜਾਣੀ, ਸਾਡੇ ਤੋਂ ਪਰਦਾ ਫਾਸ਼ ਹੋ ਜਾਣਾ ਵੀ ਅਸੀਂ ਜੋ ਅਮਰੀਕਾ ਦੇ ਵਿੱਚ ਇੱਕ ਨਾਨ ਪ੍ਰੋਫਿਟ ਦੇ ਨਾਂ ਹੇਠਾਂ ਜੋ
ਇਸ ਟਾਈਮ ਗੰਦ ਪਾ ਰਹੇ ਆ, ਜੋ ਇੰਡੀਆ ਦਾ ਪ੍ਰੋਪੇਗੈਂਡਾ ਇੱਥੇ ਜਿਹੜਾ ਉਹ ਫੈਲਾ ਰਹੇ ਆ, ਵੀ ਉਹਦੇ ਵਿੱਚ ਅਸੀਂ ਐਕਸਪੋਜ਼ ਹੋ ਜਾਾਂਗੇ। ਤੇ ਜੇ ਉਹ ਐਕਸਪੋਜ਼ ਹੋ ਗਏ ਤਾਂ ਉਹਨਾਂ ਨੂੰ ਇਹ ਡਰ ਆ ਵੀ ਹਾਏ ਜਿਹੜੀ ਮਿਲਦੀ ਰਾਸ਼ੀ ਇੱਧਰੋਂ ਉੱਧਰੋਂ ਆ, ਖੱਬਿਓਂ ਸੱਜਿਓਂ, ਥੋੜੀ ਮੋਦੀ ਤੋਂ ਤੇ ਥੋੜੇ ਅਮਰੀਕਨ ਦੇ ਟੈਕਸ ਪੇਅਰ ਮਨੀ ਮਿਲਦਾ ਇਹ ਲੁੱਟੀ ਜਾਂਦੇ ਆ, ਵੀ ਉਹ ਇਹਨਾਂ ਦੀ ਬੰਦ ਹੋ ਜਾਣੀ ਆ। ਇਹਨਾਂ ਦੀਆਂ ਜਿਹੜੀਆਂ ਚਿਮਚਾਗਿਰੀਆਂ ਚੱਲਦੀਆਂ ਉਹ ਬੰਦ ਹੋ ਜਾਣੀਆਂ, ਇਹਨਾਂ ਦੀਆਂ ਨਹੀਂ, ਉਹ ਦੁਕਾਨਾਂ ਬੰਦ। ਹਿੰਦੂਆਂ ਨੂੰ ਹਿੰਦੂ ਲੋਕਾਂ ਨੂੰ ਡਰਾ ਰਿਹਾ ਵੀ ਜੀ ਇਹ ਤੁਹਾਡੇ ਉਲਟ ਹੈ, ਜਦ ਕਿ ਕਲੀਅਰਲੀ ਕਹਿ ਰਿਹਾ ਵੀ ਕਿਸੇ ਧਰਮ ਦੇ ਉਲਟ ਨਹੀਂ ਹੈ। ਸਰਕਾਰਾਂ ਦੇ ਉਲਟਾ ਜਿਹੜੀਆਂ ਇੱਥੇ ਧੱਕਾ ਕਰਨ ਆਉਂਦੀਆਂ। ਬਿਲਕੁਲ ਕੋਈ ਮੈਟਰ ਹੀ ਨਹੀਂ ਕਰਦਾ, ਤੁਸੀਂ ਹਿੰਦੂ ਆ, ਸਿੱਖ ਆ, ਮੁਸਲਮਾਨ, ਕ੍ਰਿਸਚੀਅਨ ਆ, ਤੁਸੀਂ ਐਜ਼ ਲੌਂਗ ਐਜ਼ ਸਿਟੀਜ਼ਨ ਤੁਹਾਨੂੰ ਕੋਈ ਥ੍ਰੈਟ ਕਰਦਾ ਉਹਦੇ ਅਗੇਂਸਟ। ਇੱਕ ਵਾਰੀ ਫੇਰ ਮੈਂ ਥੋੜਾ ਜਿਹਾ ਅੱਜ ਜਿਹੜਾ ਆਰਟੀਕਲ ਆਇਆ ਵੈਲੀ 608 ਗਵਰਨਰ ਨਿਊਸਮਸ ਆਂਸਰ ਔਨ ਕੈਬਲਰੋ ਟ੍ਰਾਂਸਨੈਸ਼ਨਲ ਰਿਪਰੈਸ਼ਨ ਬਿੱਲ ਜੋ ਮਰਸਡ ਫੋਕਸ ਦੇ ਵਿੱਚ ਆਇਆ, ਉਹਦੇ ਵਿੱਚ ਉਹ ਕਹਿੰਦੇ ਆ ਵੀ ਜਿਹੜਾ ਸੈਨੇਟ ਦਾ ਬਿੱਲ 509 ਆ, ਇਸ ਨੂੰ ਕੈਲੀਫੋਰਨੀਆ ਦੇ ਸੈਨੇਟਰ ਐਨਾ ਕੈਬਲਰੋ ਡੈਮੋਕ੍ਰੇਟ ਮਰਸਡ ਤੋਂ ਆ। ਹੁਣ ਦੇਖੋ ਵੀ ਐਨਾ ਕੈਬਲਰੋ ਕੌਣ ਆ, ਸਿੱਖ ਥੋੜੋ ਆ। ਉਹ ਬਿੱਲ ਨੂੰ ਲੈ ਕੇ ਆਈ ਆ ਅਮਰੀਕਨ ਦੀ ਕੈਲੀਫੋਰਨੀਆ ਦੀ ਸੇਫਟੀ ਦੇ ਲਈ। ਨਾਲ ਉਹਨਾਂ ਦੇ ਜਿਹੜੇ ਕੋ ਆਥਰਸ ਹੈਗੇ ਆ ਉਹ ਇਮਰਲਡਾ ਸੋਰੀਆ ਜੋ ਉਹ ਵੀ ਮਰਸਡ ਏਰੀਏ ਤੋਂ ਆ, ਤੇ ਤੀਸਰੇ ਜਸਮੀਤ ਵੈਂਸ ਆ ਬੇਕਰਫੀਲਡ ਤੋਂ। ਕੰਮ ਇਸ ਬਿੱਲ ਨੇ ਕੀ ਕਰਨਾ, ਟ੍ਰੇਨਿੰਗ ਦੇਣੀ ਆ ਪੁਲਿਸ ਨੂੰ ਵੀ ਕਿਸ ਤਰ੍ਹਾਂ ਆਇਡੈਂਟੀਫਾਈ ਕਰਨਾ ਇਹ ਜਿਹੜੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਜਿਹੜੇ ਥ੍ਰੈਟਾਂ ਦੇ ਹੈਗੇ ਆ। ਹਰ ਇੱਕ ਕੈਲੀਫੋਰਨੀਅਨ ਡਿਜ਼ਰਵ ਕਰਦਾ ਵੀ ਉਹ ਸੇਫ ਰਹੇ ਆਪਣੇ ਘਰਾਂ ਦੇ ਵਿੱਚ, ਕੰਮ ਦੇ ਉੱਤੇ, ਨੇਬਰਹੁੱਡ ਦੇ ਵਿੱਚ। ਇਹ ਐਨਾ ਕੈਬਰਲੋ ਉਹਨਾਂ ਨੇ ਪ੍ਰੈਸ ਰਿਲੀਜ਼ ਦੇ ਵਿੱਚ ਕਿਹਾ ਆ। ਜਿਸ ਤਰ੍ਹਾਂ ਕਹਿੰਦੀ ਜਿੱਦਾਂ ਪੁਲਿਸ ਐਨਫੋਰਸਮੈਂਟ ਨੂੰ ਟ੍ਰੇਨ ਕੀਤਾ ਜਾਂਦਾ ਵੀ ਡੋਮੈਸਟਿਕ ਵਾਇਲੈਂਸ ਨੂੰ ਕਿੱਦਾਂ ਆਇਡੈਂਟੀਫਾਈ ਕਰਨਾ, ਕੋਈ ਜਨਾਨੀ ਨੂੰ ਕੁੱਟਦਾ ਜਾਂ ਜਨਾਨੀ ਬੰਦੇ ਨੂੰ ਕੁੱਟਦੀ ਹੈਗੀ ਡੋਮੈਸਟਿਕ ਵਾਇਲੈਂਸ, ਜਾਂ ਬੱਚਿਆਂ ਨੂੰ ਕੁੱਟਦਾ ਹੈਗਾ, ਜਿੱਦਾਂ ਟ੍ਰੇਨ ਕੀਤੇ ਜਾਂਦੇ ਆ ਹਿਊਮਨ ਟ੍ਰੈਫਿਕਿੰਗ ਦੇ ਲਈ ਵੀ ਇਹ ਬੰਦਾ ਹਿਊਮਨ ਟ੍ਰੈਫਿਕਿੰਗ ਦੇ ਵਿੱਚ ਇਨਵੋਲਵ ਆ ਜਾਂ ਇਸ ਨੂੰ ਟ੍ਰੈਫਿਕਿੰਗ ਕਰਕੇ ਲਿਆਇਆ, ਉਦਾਂ ਹੀ ਟ੍ਰੇਨਿੰਗ ਦਿੱਤੀ ਜਾਊਗੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ, ਤਾਂ ਕਿ ਜਿਹੜੇ ਪੁਲਿਸ ਵਾਲੇ ਉਹਨਾਂ ਨੂੰ ਪਤਾ ਲੱਗੇ ਵੀ ਕੋਈ ਬਾਹਰ ਦੀ ਸਰਕਾਰ, ਫੋਰਨ ਗਵਰਨਮੈਂਟ ਜਾਂ ਉਹਨਾਂ ਦੇ ਏਜੰਟ ਉਹ ਤੁਹਾਨੂੰ ਡਿਸਕਸ ਕਰੇ ਚੁੱਕੇ ਆ ਜਿੱਦਾਂ ਦੀਆਂ ਸਟੇਟਮੈਂਟਾਂ ਦਿੰਦੇ ਆ, ਉਹ ਥ੍ਰੈਟ ਕਰਦੇ ਆ ਜਾਂ ਤੁਹਾਨੂੰ ਸਰਵੇਲੈਂਸ ਕਰਦੇ ਹੈਗੇ ਤੁਹਾਡੀ, ਜਾਂ ਹਰਾਸ ਕਰਦੇ ਆ ਲੋਕਾਂ ਨੂੰ USA ਦੇ ਵਿੱਚ, ਕੈਲੀਫੋਰਨੀਆ ਦੇ ਵਿੱਚ ਉਹਨਾਂ ਦੇ ਪੋਲੀਟੀਕਲ ਬਲੀਫਸ ਦੇ ਲਈ, ਜਾਂ ਉਹ ਐਕਟਿਵਿਜ਼ਮ ਆ। ਐਕਟਿਵਿਜ਼ਮ ਕਿਸੇ ਤਰ੍ਹਾਂ ਦਾ ਵੀ ਹੋ ਸਕਦਾ ਵੀ ਜੀ ਦਲਿਤਾਂ ਨਾਲ ਧੱਕਾ ਹੁੰਦਾ ਇੰਡੀਆ 'ਚ, ਜੀ ਕਿਸਾਨਾਂ ਦੇ ਨਾਲ ਧੱਕਾ ਹੁੰਦਾ, ਸਿੱਖਾਂ ਦੇ ਨਾਲ ਧੱਕਾ ਹੁੰਦਾ, ਕ੍ਰਿਸਚਨਾਂ ਦੇ ਨਾਲ ਧੱਕਾ ਹੁੰਦਾ। ਜੇ ਤੁਸੀਂ ਕਿਤੇ ਵੀ ਪ੍ਰੋਟੈਸਟ ਕਰੋਗੇ ਤੇ ਤੁਹਾਨੂੰ ਸਰਕਾਰਾਂ ਡਰਾਉਣ ਦੀ ਕੋਸ਼ਿਸ਼ ਕਰਦੀਆਂ ਹੈਗੀਆਂ, ਉਹ ਉਸ ਦੇ ਅਗੇਂਸਟ ਹੈਗਾ ਵੀ ਪੁਲਿਸ ਵਾਲਿਆਂ ਨੂੰ ਟ੍ਰੇਨਿੰਗ ਕਰਨਾ ਹੈਗਾ। ਸੋ ਆਪਣੇ ਸਿੱਖਾਂ ਨਾਲ ਬਹੁਤ ਕੁਝ ਵਾਪਰਿਆ, ਕਿਸ ਤਰ੍ਹਾਂ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨਿੱਜਰ ਉਹਨਾਂ ਦਾ ਕਤਲ ਹੋਇਆ, ਅਮਰੀਕਾ ਦੇ ਵਿੱਚ ਕਈ ਜਿਹੜੇ ਸਿੱਖ ਸਿਟੀਜ਼ਨਸ ਆ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ, ਈਵਨ ਇਨ ਕੈਲੀਫੋਰਨੀਆ ਦੇ ਵਿੱਚ। ਸੋ ਆਹ ਕੰਮ ਆ ਇਸ ਬਿੱਲ ਦਾ, ਜਿਹੜੀ ਕੈਲੀਫੋਰਨੀਆ ਆਫਿਸ ਆਫ ਐਮਰਜੈਂਸੀ ਸਰਵਿਸਿਜ਼ ਤੇ ਪੀਸ ਆਫੀਸਰ ਸਟੈਂਡਰਡ ਐਂਡ ਟ੍ਰੇਨਿੰਗ ਕਮਿਸ਼ਨ ਉਹ ਟ੍ਰੇਨਿੰਗ ਦਊਗਾ। ਸੋ ਇਹਦੇ ਚ ਕਿੱਡੀ ਗੱਲ ਆ, ਗਵਰਨਮੈਂਟ ਨੇ ਉਹਨਾਂ ਨੂੰ ਟ੍ਰੇਨਿੰਗ ਦੇਣੀ ਆ ਤੇ ਸਾਡਾ ਕੁਝ ਨਹੀਂ ਜਾਣਾ, ਆਪਾਂ ਸੇਫ ਹੈਗੇ ਆ। ਸੋ ਇਸ ਕਰਕੇ ਆਪਾਂ ਸਾਰਿਆਂ ਨੂੰ ਬੇਨਤੀ ਕਰ ਰਹੇ ਹਾਂ, ਭਾਈ ਗਵਰਨਰ ਤੇ ਪ੍ਰੈਸ਼ਰ ਬਹੁਤ ਪਾ ਰਿਹਾ ਹੈ, ਉਹਨੂੰ ਝੂਠੀਆਂ ਖਬਰਾਂ ਫੈਲਾ ਕੇ ਵੀ ਦੇਖੋ ਜੀ ਇਹ ਬਿੱਲ ਏਦਾਂ ਹੈਗਾ। ਇਸ ਕਰਕੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਵੀ ਵੱਧ ਤੋਂ ਵੱਧ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉੱਥੇ ਜਿਹੜੀਆਂ ਈਮੇਲਸ ਜਾਣ, ਤਾਂ ਉਹਨੂੰ ਗਵਰਨਰ ਨੂੰ ਪਤਾ ਹੋਵੇ ਭਾਈ ਜਿਨ੍ਹਾਂ ਲਈ ਬਿੱਲ ਲਿਆ ਰਹੇ ਆ ਉਹ ਬਿੱਲ ਲੋਕ ਜਿਹੜੇ ਆ ਉਹ ਚਾਹੁੰਦੇ ਵੀ ਆ ਕਿ ਨਹੀਂ ਆ। ਜੀ, ਆਪਣੇ ਨਾਲ ਹੋਰ ਕਾਲਰ ਜੁੜੇ, ਉਹਨਾਂ ਨਾਲ ਗੱਲ ਕਰਦੇ ਆ। ਗੁਰਮੇਜ ਕੌਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਰਾਜਕਰਨ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਹਰਜੋਤ ਸਿੰਘ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ। ਬਹੁਤ ਵਧੀਆ ਪ੍ਰੋਗਰਾਮ ਲਿਆਂਦੇ, ਹਰੇਕ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ, ਸੁਣਨ ਨੂੰ ਮਿਲਦਾ। ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਚਾਹੁੰਦੀ ਹਾਂ। 8 ਦਿਨ ਹੋਏ ਤੇ ਪਾਰਕ 'ਚ ਅਸੀਂ ਬੈਠੀਆਂ ਸੀ, ਤੇ ਅਸੀਂ ਤਾਂ ਮਨ ਸਾਫ ਨਾਲ ਗੱਲ ਕਰੀ ਦੀ ਆ। ਤੇ ਮੈਂ ਨਾ ਬੈਠੀਆਂ ਤੇ ਕਿਹਾ, ਮੈਂ ਕਿਹਾ ਤੁਹਾਡਾ ਤਾਂ ਸਟੋਰ ਆ ਵੀ ਮਤਲਬ ਹੈ ਨਾ, ਤੁਹਾਨੂੰ ਤਾਂ ਪਤਾ ਹੋਣਾ ਸਾਈਨ ਕਰਨ ਦਾ। ਹਾਂ ਕਹਿੰਦੀ ਪਤਾ ਆ। ਤੇ ਉਹ ਆਪਣੇ ਸਹੁਰੇ ਨੂੰ ਲੈ ਆਈ ਆ ਹੈ ਨਾ, ਉੱਥੇ ਕੋਲ ਮੇਰੇ, ਤੇ ਬਹਿ ਗਿਆ। ਤੇ ਮੈਂ ਕਿਹਾ ਹਾਂ ਮੈਂ ਕਿਹਾ ਆਪਣੇ ਸਾਈਨ ਕਰਨੇ ਆ, ਉੱਦਾਂ ਤਾਂ ਮੈਂ ਕਿਹਾ ਸਾਡੇ ਘਰੋਂ ਵੀ ਕਰਨੇ ਸਾਰਿਆਂ ਨੇ, ਚੱਲ ਇੱਥੇ ਕਰਾ ਲੈਂਦੀ ਆ। ਹੁਣ ਮੈਨੂੰ ਇੱਕ ਗੱਲ ਤੇ ਸ਼ੱਕ ਜਿਹੀ ਪੈਂਦੀ ਆ, ਤੇ ਮੈਂ ਆਪਣੀ ID ਦੇ ਦਿੱਤੀ ਆ, ਤੇ ਉਹਨੇ ਨਾ ਉਹਨੇ ਫੋਨ ਤੇ ਮੇਰੇ ਸਾਈਨ ਕਰਕੇ ਕਹਿੰਦਾ ਤੇ ਤੁਹਾਨੂੰ ਵੀ ਆਂਟੀ ਥੈਂਕ ਯੂ ਆ ਗਿਆ। ਮੈਂ ਕਿਹਾ ਠੀਕ ਆ ਜੀ। ਜਿਸ ਵੇਲੇ ਉਹ ਭੈਣ, ਇੱਕ ਹੋਰ ਭੈਣ ਜੀ ਲਾਗੇ ਬੈਠੇ ਆ, ਤਾਂ ਉਹਨਾਂ ਦਾ ਆਪਸ ਵਿੱਚ ਬਹੁਤ ਪਿਆਰ ਆ। ਉਹਨੇ ਕਿਹਾ ਵੀ ਮੇਰੇ ਵੀ ਸਾਈਨ ਕਰਦੇ, ਕਹਿੰਦਾ ਨਹੀਂ ਤੁਸੀਂ ਘਰੋਂ ਈਮੇਲ ਕਰਿਓ। ਤੇ ਇਸ ਗੱਲ ਤੇ ਮੈਨੂੰ ਸ਼ੱਕ ਪੈਂਦੀ ਵੀ ਇਹਦਾ ਮਤਲਬ ਕੀ ਹੋਇਆ, ਵੀ ਇਹ ਕੀ ਫਰਕ ਹੋਇਆ। ਤਾਂ ਮੇਰੇ ਸਾਈਨ ਕਹਿੰਦਾ ਕਰ ਦਿੱਤੇ, ਤੇ ਉਹਨੂੰ ਕਹਿਤਾ ਘਰੋਂ ਈਮੇਲ ਕਰਿਓ। ਤੇ ਹੁਣ ਚੌਥ ਸਾਡੇ ਘਰੋਂ ਸਾਰਿਆਂ ਦੇ ਅਸੀਂ ਸਾਈਨ ਕਰਨੇ ਸੀ, ਤਾਂ ਮੈਨੂੰ ਪੁੱਛਿਆ ਮੰਮੀ ਤੁਸੀਂ ਸਾਈਨ ਕਰਾ ਲਏ। ਮੈਂ ਕਿਹਾ ਹਾਂ ਏਦਾਂ ਉੱਥੇ ਚੂੜ ਹੋਣੀ ਬੈਠੀ ਸੀ, ਤਾਂ ਉਹਨੇ ਕਰ ਦਿੱਤੇ ਆ।
ਤੇ ਕਹਿੰਦਾ ਠੀਕ ਆ। ਮੈਨੂੰ ਇਸ ਗੱਲ ਤੇ ਆਪਣੇ ਆਪ ਨੂੰ ਸ਼ੱਕ ਪੈਂਦੀ ਆ ਵੀ ਜਦ ਉਹਨੂੰ ਕਹਿ ਦਿੱਤਾ ਨਹੀਂ ਤੁਸੀਂ ਘਰੋਂ ਹੀ ਈਮੇਲ ਕਰਿਓ ਤੇ ਮੇਰੇ ਤੇ ਕਾਹਤੇ ਕਰ ਦਿੱਤੇ ਹਨਾ। ਮੈਨੂੰ ਇਹ ਤਾਂ ਹੁਣ ਕਹਿ ਨਹੀਂ ਸਕਦੇ ਉਹਨਾਂ ਕੋਲ ਟਾਈਮ ਘੱਟ ਹੋਊਗਾ ਜਾਂ ਕੀ ਹੋਊਗਾ, ਇਹ ਜੀ ਤਾਂ ਹਾਂ। ਆਪਾਂ ਕਹਿ ਨਹੀਂ ਸਕਦੇ। ਪਰ ਪਰ ਇੰਨੀ ਇਹ ਜ਼ਰੂਰ ਹੈ ਇੰਨਾ ਹੀ ਗਾਹਾਂ ਆ, ਨੂੰ ਸਿਰਫ ਈਮੇਲ ਆਈਡੀ ਹੋਈ ਚਾਹੀਦੀ ਆ, ਨਾਮ ਚਾਹੀਦਾ ਤੇ ਐਡਰੈਸ ਚਾਹੀਦਾ, ਹੋਰ ਨਹੀਂ ਕੁਝ। ਆਈਡੀ ਨਹੀਂ ਚਾਹੀਦੀ ਕਿਸੇ ਨੂੰ, ਗਾਹਾਂ ਆਈਡੀ ਤੋਂ ਭਾਵ ਸਿਰਫ ਈਮੇਲ ਆਈਡੀ ਚਾਹੀਦੀ ਆ। ਜੀ ਹਾਂ। ਹਾਂਜੀ ਮੈਂ ਆਈਡੀ ਦੇਤੀ ਆਪਣੀ ਸਾਰੀ, ਮੇਰੀ ਸਿਰੀਅਨ ਦੀ ਆਈਡੀ ਸੀਗੀ ਤੇ ਮੈਂ ਉਹੀ ਫੜਾਤੀ ਉਹਨੂੰ। ਮੈਂ ਉਦਾਂ ਪੁੱਛਦੀ ਉਹਨੂੰ ਇਦਾਂ ਕਹਿਤਾ। ਹਾਂ ਨਹੀਂ, ਉਹ ਆਈਡੀ ਫੜਾਉਣ ਦੀ ਕਿਸੇ ਨੂੰ ਨਹੀਂ ਲੋੜ ਨਹੀਂ ਹਾਂ। ਹੈਗੀ, ਸਿਰਫ ਈਮੇਲ ਆਈਡੀ ਜਿਹੜੀ ਉਹ ਤੁਹਾਡੀ ਇਸ ਦੇ ਵਿੱਚ ਜਿਹੜੀ ਉਹ ਚਾਹੀਦੀ ਹੈਗੀ ਆ। ਸੋ ਇਹ ਹੁਣ ਆਪਾਂ ਕਹਿ ਨਹੀਂ ਸਕਦੇ ਵੀ ਉਹ ਬੰਦੇ ਦੇ ਮਨ ਦੇ ਵਿੱਚ ਕੀ ਹੋਊਗਾ, ਕੀ ਉਹ ਸੋਚ ਹੋ ਸਕਦਾ ਅਗਲੇ ਨੂੰ ਪਤਾ ਹੋਵੇ ਉਹਨਾਂ ਦੇ ਕੋਲ ਈਮੇਲ ਕਰਨੀ ਆਉਂਦੀ ਆ ਉਹਨਾਂ ਨੂੰ, ਜਾਂ ਉਹ ਕਰ ਦੋਗੇ। ਕੋਈ ਨਹੀਂ, ਉਹ ਸੋ ਐਡੀ ਡਰ ਵਾਲੀ ਗੱਲ ਨਹੀਂ ਹੈ, ਕੋਈ ਏਡੀ ਡਰ ਵਾਲੀ ਗੱਲ ਨਹੀਂ। ਤੇ ਹਾਂ ਆਪਾਂ ਉਮੀਦ ਕਰਦੇ ਵੀ ਕੁਝ ਵੀ ਇਦਾਂ ਦਾ ਚੀਜ਼ ਜਿਹੜੀ ਉਹ ਨਾ ਹੀ ਜਿਹੜੀ ਹੋਵੇ। ਤੇ ਬਾਕੀ ਇਹ ਆ ਵੀ ਵੱਧ ਤੋਂ ਵੱਧ ਡੈਫੀਨੇਟਲੀ ਸਾਰੇ ਜਣੇ ਈਮੇਲ ਕਰੋ। ਥੈਂਕ ਯੂ ਗੁਰਮੀਤ ਕੌਰ ਜੀ ਕਾਲ ਕਰਨ ਦੇ ਲਈ। ਸੋ ਆਪਾਂ ਵਾਰ-ਵਾਰ ਇਹੀ ਦੱਸ ਰਹੇ ਹਾਂ ਵੀ ਸਿਰਫ ਤੇ ਸਿਰਫ ਤੁਹਾਨੂੰ ਇਸ ਦੇ ਵਿੱਚ ਈਮੇਲ ਆਈਡੀ ਤੁਹਾਡੀ ਜਿਹੜੀ ਆ ਉਹ ਚਾਹੀਦੀ ਆ, ਫੋਨ ਨੰਬਰ ਜਿਹੜੇ ਆ ਉਹ ਵੀ ਉਹਦੇ ਵਿੱਚ ਭਰ ਸਕਦੇ ਆ, ਤੇ ਆਪਣੇ ਨਾਮ ਤੇ ਐਡਰੈਸ, ਇਹ ਚੀਜ਼ਾਂ ਜਿਹੜੀਆਂ ਇਸ ਦੇ ਵਿੱਚ ਚਾਹੀਦੀਆਂ। ਤੇ ਉਸ ਤੋਂ ਬਾਅਦ ਦੇ ਵਿੱਚ ਉਹ ਪਟੀਸ਼ਨ ਤੇ ਸਾਈਨ ਹੋ ਜਾਂਦੇ ਆ। ਸੋ 2 ਪਟੀਸ਼ਨਾਂ ਜਿਹੜੀਆਂ ਇਸ ਟਾਈਮ ਚੱਲ ਰਹੀਆਂ ਆ, ਇੱਕ ਸੈਲਡਫ ਵਾਲਿਆਂ ਦੀ ਆ ਤੇ ਇੱਕ ਜਿਹੜੀ ਆ ਉਹ ਸਰਕੂਲੇਸ਼ਨ ਵਾਲਿਆਂ ਦੀ ਆ। ਸੋ ਦੋਨੋਂ ਹੀ ਲਿੰਕ ਜਿਹੜਾ ਲਾਈਵ ਚੱਲ ਰਿਹਾ ਮੈਂ ਉਹਦੇ ਹੇਠਾਂ ਪਾ ਦਿੰਨੇ ਆ, ਤੇ ਬਾਅਦ ਦੇ ਵਿੱਚ ਐਜ਼ ਏ ਕਮੈਂਟ ਵੀ ਜਿਹੜਾ ਉੱਥੇ ਉਸ ਦੇ ਵਿੱਚ ਜਿਹੜਾ ਉਹ ਪੇਸ਼ ਕਰ ਦਿੱਤਾ ਜਿਹੜਾ ਹੋ ਜਾਊਗਾ, ਤਾਂ ਜੋ ਇਹ ਤੁਹਾਡੇ ਲਈ ਜਿਹੜਾ ਉਹ ਦੱਸਿਆ ਜਿਹੜਾ ਹੋ ਜਾਵੇ। ਜੀ ਜੀ ਬਿਲਕੁਲ। ਸੋ ਉਹਨਾਂ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਸਿਗਨੇਚਰ ਕਰਾਏ। ਜਿਨ੍ਹਾਂ ਨੇ ਹਜੇ ਨਹੀਂ ਕੀਤੇ ਹੈਗੇ, ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ। ਫਿਰ ਤੁਸੀਂ ਬਾਅਦ ਚ ਕਹਿੰਦੇ ਵੀ ਦੇਖੋ ਜੀ ਸਾਨੂੰ ਪਤਾ ਨਹੀਂ ਲੱਗਾ, ਹੁਣ ਤਾਂ ਮਹੀਨੇ ਤੋਂ ਵੱਧ ਦਾ ਰੌਲਾ ਪੈਂਦਾ ਨੂੰ ਹੋ ਗਿਆ। ਬਿੱਲ ਜਿਹੜਾ ਸਾਲ ਤੋਂ ਚੱਲ ਰਿਹਾ ਹੈਗਾ, ਕਿੰਨੀਆਂ ਹੀਅਰਿੰਗ ਹੋਈਆਂ, ਬਹੁਤ ਵੱਡੀ ਗਿਣਤੀ ਚ ਲੋਕ ਸੈਕਰਾਮੈਂਟੋ ਜਾਂਦੇ ਰਹੇ ਹੈਗੇ ਆ। ਹੁਣ ਬਿਲਕੁਲ ਹੱਥ ਹੀ ਲੰਘ ਗਏ ਆ, ਪੂਛੇ ਰਹਿੰਦੀ ਆ। ਤੇ ਜੇ ਆਪਾਂ ਐਕਟਿਵ ਨਾ ਹੋਏ ਫਿਰ ਬਾਅਦ ਦੇ ਵਿੱਚ ਆਪਾਂ ਪਛਤਾਉਂਗੇ। ਇਹ ਇਸ ਕਰਕੇ ਅਸੀਂ ਵਾਰ-ਵਾਰ ਪੁੱਛ ਕਰ ਰਹੇ ਹਾਂ ਵੀ ਪਿਛਲੇ ਸਮਿਆਂ 'ਚ ਬਹੁਤ ਵਾਰ ਧੋਖਾ ਹੋਇਆ। ਪੰਜਾਬੀ ਦਾ ਬਿੱਲ ਯੂਨੈਨੀਮਸਲੀ ਪਾਸ ਹੋਇਆ ਸੀ ਸੈਨੇਟ ਦੇ ਵਿੱਚ ਵੀ ਤੇ ਅਸੈਂਬਲੀ ਦੇ ਵਿੱਚ ਵੀ, ਤੇ ਮੁੜ ਕੇ ਗਵਰਨਰ ਨੇ ਨਾ ਕਰ ਦਿੱਤੀ ਸੀਗੀ। ਜੀ ਸੋ ਸਾਰਿਆਂ ਨੂੰ ਬੇਨਤੀ ਆ ਵੱਧ ਤੋਂ ਵੱਧ ਜਿਹੜੇ ਸਾਈਨ ਕਰੋ। ਤੇ ਇੱਕ ਅੱਧਾ ਮਿੰਟ ਹੋਰ, ਜੇ ਕਿਸੇ ਨੇ ਕਾਲ ਕਰਕੇ ਆਪਣੇ ਸੁਜੈਸ਼ਨ ਦੇਣੇ ਆ ਜਾਂ ਕਿਤੇ ਸੇਵਾ ਕੀਤੀ ਆ ਜਾਂ ਕੋਈ ਵਿਚਾਰ ਰੱਖਣੇ ਆ SB 509 ਦੇ ਬਿੱਲ ਦੇ ਸੰਬੰਧ ਵਿੱਚ, ਕਾਲ ਕਰ ਸਕਦੇ ਹੋ 408 272 5200 4082725200। ਰਾਜਪਾਲ ਜੀ। ਹਾਂਜੀ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਵਾਹਿਗੁਰੂ ਜੀ ਤਾਂ ਕੀ ਆਇਆ ਫਤਿਹ। ਜੀ, ਜਿਹੜੀ ਮਾਤਾ ਜੀ ਨੂੰ ਲੱਗਿਆ ਨਾ ਪਤਾ ਵੀ ਜਿਹੜੀ ਉਹਨਾਂ ਨੇ ਆਈਡੀ ਦੇ ਦਿੱਤੀ ਹੈ ਤੇ ਉਹ ਡਾਊਟ ਕਰ ਰਹੇ ਨੇ ਵੀ ਸਾਡੇ ਨਾਲ ਕੋਈ ਗੱਲ ਨਾ ਹੋ ਗਈ ਹੋਵੇ, ਉਹਦਾ ਤੁਹਾਨੂੰ ਕਲੀਅਰ ਕਰ ਦਿੰਨੇ ਜੀ ਗੱਲ। ਉਹ ਆਪਣਾ ਇੱਥੇ ਜਦੋਂ ਅਸੀਂ ਸਾਈਨ ਕਰਾਉਂਦੇ ਸੀ, ਕਿਉਂਕਿ ਬਹੁਤ ਬਜ਼ੁਰਗਾਂ ਨੂੰ ਪਤਾ ਨਹੀਂ ਹੁੰਦਾ ਆਪਦੇ ਐਡਰੈਸ ਦਾ, ਉਹ ਫਿਰ ਆਈਡੀ ਉਹਨਾਂ ਤੋਂ ਲੈਣੀ ਪੈਂਦੀ ਹੈ। ਆਈਡੀ ਲੈ ਕੇ ਉਹਨਾਂ ਦਾ ਐਡਰੈਸ, ਕਿਉਂਕਿ ਪਹਿਲਾਂ ਈਮੇਲ ਭਰੀ ਦੀ ਹੈ, ਫਿਰ ਉਹਦਾ ਨਾਮ ਭਰੀਦਾ, ਫਿਰ ਉਹਦਾ ਲਾਸਟ ਨੇਮ ਭਰੀਦਾ, ਫਿਰ ਉਹਦਾ ਐਡਰੈਸ ਭਰੀਦਾ, ਤੇ ਥੱਲੇ ਆਪਣਾ ਉਹਦਾ ਜਿਪ ਕੋਡ ਪਾਉਣਾ ਪੈਂਦਾ ਤੇ ਉਹਦਾ ਫੋਨ ਨੰਬਰ ਪਾਉਣਾ ਪੈਂਦਾ। ਇਸ ਕਰਕੇ ਉਹ ਸਪੈਲਿੰਗਾਂ ਦਾ ਪਤਾ ਨਹੀਂ ਹੁੰਦਾ ਜਾਂ ਨਾ ਤੇ ਉਹਨਾਂ ਨੂੰ ਸਟਰੀਟ ਦੇ ਐਡਰੈਸ ਦਾ ਪਤਾ ਹੁੰਦਾ ਹੈ, ਨਾ ਆਪਦੇ ਨਾਂ ਦੇ ਸਪੈਲਿੰਗਾਂ ਦਾ ਪ੍ਰੋਪਰਲੀ ਪਤਾ ਹੁੰਦਾ ਹੈ। ਇਸ ਕਰਕੇ ਉਹ ਅਗਲੇ ਆਈਡੀ ਬੰਬ ਲੈਂਦੇ ਆ ਜੀ। ਹੋਰ ਕੋਈ ਪ੍ਰੋਬਲਮ ਨਹੀਂ ਹੈਗੀ ਉਹਦੇ ਵਿੱਚ, ਕਿਸੇ ਦੀ ਕੋਈ ਆਇਡੈਂਟੀ ਚੋਰੀ ਉੱਥੇ ਕਰ ਹੀ ਨਹੀਂ ਸਕਦਾ ਇਹਦੇ ਵਿੱਚ ਕਿਸੇ ਦੀ ਕੋਈ। ਬਿਲਕੁਲ, ਥੈਂਕ ਯੂ ਜੀ, ਥੈਂਕ ਯੂ ਕਲੀਅਰ ਕਰਨ ਵਾਸਤੇ ਦੁਬਾਰਾ ਫੋਨ ਕੀਤਾ। ਥੈਂਕ ਯੂ ਜੀ, ਸ਼ੁਕਰੀਆ ਸ਼ੁਕਰੀਆ। ਲੋਕਾਂ ਦੀ ਕਨਫਿਊਜ਼ਨ ਵੀ ਦੂਰ ਹੁੰਦੀ ਹੈ। ਸ਼ੁਕਰੀਆ। ਲੱਖਾ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਜੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ। ਮੇਰੀ ਸੁਜੈਸ਼ਨ ਇਹ ਹੈ ਜੀ ਵੀ ਜਦੋਂ ਆਪਾਂ ਜਿਵੇਂ ਹੁਣ ਅਸੀਂ ਕਾਲਾਂ ਕਰਦੇ ਆ, ਵੀ ਇਹਨਾਂ ਕਾਲਾਂ ਦੇ ਉੱਪਰ ਤੁਸੀਂ IQ ਕੋਡ ਭੇਜੀ ਜਾਓ ਲੋਕਾਂ ਨੂੰ ਨਾਲ ਦੀ ਨਾਲ ਹੀ। ਜੀ ਠੀਕ ਹੈ ਜੀ। ਇਹ ਕਰਦੇ ਸੀ ਭਾਜੀ, ਬਹੁਤ ਸਾਰੇ ਗੁਰੂ ਘਰਾਂ 'ਚ ਲੋਕਾਂ ਨੇ ਸਕੈਨ ਕੀਤੇ ਆ ਜਿਹੜੇ ਕੋਡ ਹੈਗੇ ਆ, ਉਹ ਉੱਥੇ ਬੈਠੇ ਸੀ। ਹਾਂਜੀ ਹਾਂਜੀ, ਓਕੇ ਜੀ, ਥੈਂਕ ਯੂ। ਹਾਂਜੀ ਧੰਨਵਾਦ। ਥੈਂਕ ਯੂ। ਸੋ ਦੇਖੋ ਰਾਜਕਰਮਵੀਰ ਸਿੰਘ ਜੀ, ਪਿਛਲੇ ਹਫਤੇ ਨਾ ਕਾਲ ਆਈ ਸਾਨੂੰ ਇੰਡੀਆਨਾ ਤੋਂ, ਗ੍ਰੀਨਵੁੱਡ ਇੰਡੀਆਨਾ ਦੇ ਵਿੱਚ ਨਗਰ ਕੀਰਤਨ ਸੀ ਵੀਕਐਂਡ ਦੇ ਦੌਰਾਨ। ਭਾਈ ਸਾਹਿਬ ਨੇ ਕਾਲ ਕੀਤੀ ਵੀ ਸਾਨੂੰ ਜਿਹੜਾ ਕੋਡ ਆ ਉਹ ਭੇਜੋ ਤੇ ਅਸੀਂ ਨਗਰ ਕੀਰਤਨ ਦੇ ਸਾਈਨ ਕਰਾਣੇ ਆ। ਹੁਣ ਤੁਸੀਂ ਦੇਖੋ ਬਿੱਲ ਕੈਲੀਫੋਰਨੀਆ ਦਾ ਤੇ ਇੰਡੀਆਨਾ ਦੇ ਵਿੱਚ ਇੰਨਾ ਸਿੱਖਾਂ ਨੂੰ ਫਿਕਰ ਆ। ਸੋ ਕੈਲੀਫੋਰਨੀਆ ਵਾਲੇ ਪਤਾ ਨਹੀਂ ਕਾਹਦੇ ਸੁੱਤੇ ਪਏ ਹੈਗੇ ਆ। ਉਹ ਗੁਰੂ ਘਰ ਵੀ ਜਿੱਥੇ ਸ਼ਰੇਆਮ ਪਤਾ ਵੀ ਉਹਨਾਂ ਨੂੰ ਥ੍ਰੈਟ ਕੀਤੀ ਗਈ ਆ, ਜਿੱਥੇ ਜਿਹੜੇ ਬਾਹਰਲੀ ਸਰਕਾਰ ਦੇ ਬੰਦੇ ਜਾ ਕੇ ਧਮਕਾਉਂਦੇ ਆ ਗ੍ਰੰਥੀ ਸਿੰਘਾਂ ਨੂੰ ਵੀ ਭਾਈ ਕਮੇਟੀ ਵਾਲਿਆਂ ਦੇ ਨਾਂ ਦੱਸੋ ਇੱਥੇ ਕੀ ਹੁੰਦਾ ਕੁਛ ਹੁੰਦਾ। ਮੈਨੂੰ ਸਮਝ ਨਹੀਂ ਆਉਂਦੀ ਵੀ ਕਾਹਤੇ ਨਹੀਂ ਆਪਾਂ ਐਕਟ ਕਰਦੇ ਹੈਗੇ ਜੀ। ਬਾਕੀ ਜਿਹੜਾ ਨਾ ਸਾਡਾ ਜਿਹੜਾ WhatsApp ਵਾਲਾ ਜਿੱਤੇ ਤੁਹਾਨੂੰ ਅਸੀਂ ਮੈਸੇਜ ਘੱਲਦੇ ਹਾਂ 408 717 3222,
ਇਸ ਨੰਬਰ ਦੇ ਉੱਤੇ ਆਈਦਰ ਟੈਕਸਟ ਕਰ ਦਿਓ ਜਾਂ WhatsApp ਮੈਸੇਜ ਕਰ ਦਿਓ ਤੇ ਤੁਹਾਨੂੰ ਇਹ ਬਿੱਲ ਜਿਹਦੇ ਤੇ ਪਟੀਸ਼ਨ ਤੇ ਸਾਈਨ ਕਰਨੇ ਆ ਉਹ ਲਿੰਕ ਤੁਹਾਨੂੰ ਉਹਦੇ ਤੇ ਅਸੀਂ ਘੱਲ ਦੇਵਾਂਗੇ। 4087173222 408 717 3222 ਟੈਕਸਟ ਵੀ ਕਰ ਸਕਦੇ ਆ ਤੇ ਜਾਂ ਤੁਸੀਂ WhatsApp ਵੀ ਇਸ ਮੈਸੇਜ ਇਸ ਨੰਬਰ ਦੇ ਉੱਤੇ ਕਰ ਸਕਦੇ ਆ ਤਾਂ ਜੋ ਤੁਹਾਨੂੰ ਜਿਹੜਾ ਇਸ ਪਟੀਸ਼ਨ ਦਾ ਜਿਹੜਾ ਸਾਈਨ ਕਰਨ ਦੇ ਲਈ ਲਿੰਕ ਜਿਹੜਾ ਉਹ ਘੱਲ ਦਿੱਤਾ ਜਾਵੇ। ਸਤਨਾਮ ਜੀ ਜੁੜੇ ਨੇ ਇੱਕ ਵਾਰੀ ਫਿਰ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਮਾਫ ਕਰਨਾ ਤੁਹਾਡਾ ਟਾਈਮ ਦੇ ਵਿੱਚ। ਮੈਂ ਇੱਕ ਦੋ ਗੱਲਾਂ ਜ਼ਰੂਰ ਐਡ ਕਰਨੀ। ਇੱਕ ਤਾਂ ਜਿਹੜੇ ਮਾਤਾ ਜੀ ਕਹਿੰਦੇ ਸੀ ਨਾ ਆਪਣੇ ID ਲੈ ਲਿਆ, ਉਹ ID ਲੈਣ ਜ਼ਰੂਰ ਕਈਆਂ ਕੋਲ ਐਡਰੈਸ ਉਹਨਾਂ ਨੂੰ ਯਾਦ ਨਹੀਂ ਹੁੰਦਾ ਤੇ ID ਲੈ ਕੇ ਐਡਰੈਸ ਭਰ ਦੇਈਦਾ ਉਹਨਾਂ ਦਾ। ਹਾਂਜੀ ਤਾਂ ਉਹ ਫਿਕਰ ਕਰਨ ਦੀ ਲੋੜ ਨਹੀਂ ਹੈ। ਤੇ ਦੂਜਾ ਇੱਕ ਮੈਂ ਹੋਰ ਐਡ ਕਰਨੀ, ਕਈ ਲੋਕ ਕਹਿੰਦੇ ਅਸੀਂ ਪਹਿਲਾਂ ਕਰਤੀਆਂ ਪਟੀਸ਼ਨਾਂ, ਪਹਿਲਾਂ ਉਹਨਾਂ ਨੂੰ ਦੱਸਿਆ ਪਹਿਲਾਂ ਕਾਂਗਰਸ ਲਈ ਭੇਜੀਆਂ ਸੀ, ਅਸੈਂਬਲੀ ਲਈ ਸੀਗੀਆਂ, ਬਿਲਕੁਲ ਪਹਿਲਾਂ ਅਸੈਂਬਲੀ ਨੂੰ ਸੀ ਜਾਂ ਸੈਨੇਟ ਨੂੰ ਸੀਗੀਆਂ, ਹੁਣ ਇਹ ਗਵਰਨਰ ਨੂੰ ਆ ਗਿਆ। ਹੁਣ ਸਿਰਫ ਗਵਰਨਰ ਲਈ ਆ ਵੀ ਇਹ ਆਖਰੀ ਸਾਡਾ ਪੜਾਅ ਹੈਗਾ ਵੀ ਇਹ ਬਹੁਤ ਜ਼ਰੂਰੀ ਹੈ। ਇਸ ਕਰਕੇ ਮਤਲਬ ਇਹ ਜ਼ਰੂਰੀ ਕਰਨੀ ਆ ਵੀ ਸਿੱਧਾ ਤਾਂ ਕਰਕੇ ਭਰ ਰਹੇ ਹਾਂ ਦੁਬਾਰਾ। ਕਈਆਂ ਦੇ ਸ਼ੱਕ ਅਸੀਂ ਪਹਿਲਾਂ ਭਰਤੀਆਂ ਜੀ ਪਿਛਲੇ ਮਹੀਨੇ ਕਿਉਂ ਅੱਗੇ ਪਿੱਛੇ ਭਰਾਈਆਂ ਸੀ, ਉਹਨਾਂ ਨੇ ਇਹੀ ਸਮਝਾਈਦਾ ਵੀ ਇਹ ਹੁਣ ਗਵਰਨਰ ਲਈ ਤੁਹਾਡੇ ਆਖਰੀ ਪੜਾਅ ਤੇ ਇਹ ਲਿੰਕ ਹੀ ਡਿਫਰੈਂਟ ਆ। ਹਾਂਜੀ ਬਿਲਕੁਲ, ਹਾਂਜੀ ਲਿੰਕ ਦੇ ਤਾਂ ਕਰਕੇ ਫਿਰ ਉਹਨਾਂ ਲਿੰਕ ਭੇਜਦੇ। ਕੋਡ ਦਾ ਬਿਲਕੁਲ ਸਹੀ ਗੱਲ ਹੈ। ਕਈ ਵਾਰ ਕੋਡ ਨਾ ਕਈਆਂ ਫੋਨ ਹੋਰ ਹੁੰਦੇ ਤੇ ਉਹਨਾਂ ਤੇ ਉਹ ਸਕੈਨ ਨਹੀਂ ਹੁੰਦਾ ਕੋਡ, ਲਿੰਕ ਘੱਲ ਦੇਈਏ ਜੀ। ਬਿਲਕੁਲ ਹਾਂਜੀ, ਫਿਰ ਅਸੀਂ ਆਪ ਲਿੰਕ ਉਹਨਾਂ ਤੇ ਭਰੀਆਂ, ਉਹਨਾਂ ਦੀਆਂ ਕੋਡ ਸਕੈਨ ਨਹੀਂ ਹੋਇਆ ਤੇ ਆਪ ਭਰੀਆਂ ਫਿਰ ਉਹਨਾਂ ਦੀਆਂ ਉੱਥੇ। ਠੀਕ ਹੈ ਜੀ, ਠੀਕ ਹੈ। ਹਾਂਜੀ ਉਹ ਵਧੀਆ, ਜਿਹੜਾ ਲਿੰਕ ਸਭ ਤੋਂ ਵਧੀਆ ਆ। ਚਲੋ ਥੈਂਕ ਯੂ ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਰੀਮਾਉਂਡ ਗੁਰੂ ਘਰਾਂ ਤੋਂ ਵੀ ਖਬਰ ਆ ਰਹੀ ਵੀ ਉਹਨਾਂ ਨੇ ਵੀ ਪਿਛਲੇ 2 ਵੀਕਾਂ ਤੋਂ ਲਗਾਤਾਰ ਸਾਈਨ ਕਰਾਏ ਆ। ਸੈਨੋਜ਼ੇ ਗੁਰੂ ਘਰ ਦੇ ਵਿੱਚ ਵੀ ਉਹਨਾਂ ਦੇ ਸੈਕਟਰੀ ਸਾਹਿਬ ਨੇ ਕਾਲ ਕਰਕੇ ਸਾਨੂੰ ਦੱਸਿਆ ਸੀ ਵੀ ਉੱਥੇ ਵੀ ਜਿਹੜੇ ਆ ਸਾਈਨ ਕਰਵਾਏ ਗਏ ਹੈਗੇ ਆ ਜੀ। ਸੋ ਜਿਹੜੇ ਵੀ ਪ੍ਰਬੰਧਕ ਸੇਵਾਦਾਰ ਥਾਂ ਦੇ ਉੱਤੇ ਸਾਰੀ ਜਗ੍ਹਾ ਜਿਨ੍ਹਾਂ ਨੇ ਸਾਈਨ ਕਰਾਏ ਉਹਨਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਤੇ ਇਹੀ ਆਸ ਉਮੀਦ ਦੇ ਨਾਲ ਵੀ ਭਾਈ ਇੱਦਾਂ ਹੀ ਜਿਹੜਾ ਉਹ ਤੁਸੀਂ ਕੋਸ਼ਿਸ਼ ਨੂੰ ਜਿਹੜਾ ਉਹ ਜਾਰੀ ਰੱਖਣਾ ਜਿੰਨੀ ਦੇਰ ਤੱਕ ਆਪਾਂ ਇਸ ਦੇ ਵਿੱਚ ਫਤਿਹ ਹਾਸਲ ਜਿਹੜੀ ਉਹ ਨਹੀਂ ਕਰ ਲੈਂਦੇ। ਧੰਨਵਾਦ ਜੀ ਸਾਰਿਆਂ ਦਾ ਹੀ, ਕਾਲਾਂ ਕਰਨ ਵਾਲਿਆਂ ਦਾ ਵੀ ਧੰਨਵਾਦ ਤੇ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਵਾਲਿਆਂ ਦਾ, ਸੁਣਨ ਵਾਲਿਆਂ ਦਾ, ਦੇਖਣ ਵਾਲਿਆਂ ਦਾ, ਸਭਨਾਂ ਦਾ ਹੀ ਬਹੁਤ ਬਹੁਤ ਧੰਨਵਾਦ। ਹੁਣ ਲਈ ਨੇ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।